वाहिगुरू जी का खालसा वाहिगुरू जी की फतेह। अस्सलाम वालेकुम आदाब अर्ज मैं तुहाडी होस्ट अनिल मुखर मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी तो दुनिया भर च बैठे साडे बहुत ही प्यारे सोहने सियाणे TV84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब आज 8 जून 2023 26 जेठ नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾ ਵੀਕੂਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਨਾਨਕ ਪ੍ਰੋਡਿਊਸ ਐਂਡ ਮਾਰਕੀਟਿੰਗ ਵੱਲੋਂ। ਸੋ ਇਹਨਾਂ ਨੇ ਕੌਮ ਦੇ ਨਾਲ ਸੁਣਿਆ ਦਿੱਤਾ ਕਨਫਿਊਜ਼ ਐਂਡ ਕਿਲ ਪਾਲਿਸੀ so that which doesn't kill us but can still confuse us। ਕੌਮਾਂ ਦੇ ਕਾਨ ਦਾ ਕਾਰਨ ਵੀ ਇਤਿਹਾਸ ਦੱਸਦਾ ਹੈ ਕਿ ਕਈ ਵਾਰ ਇਹੋ ਕਨਫਿਊਜ਼ਨ ਬਣਦੀ ਹੈ ਆ ਸਹੀ ਹੈ ਆ ਗਲਤ ਹੈ ਆ ਸਿੱਖ ਹੈ ਅਤੇ ਇਹ ਏਜੰਸੀਆਂ ਦਾ ਬੰਦਾ ਜਾਂ RSS ਦਾ ਬੰਦਾ ਆਦਿ ਇਹ ਗੱਲਾਂ ਆਪਸ ਵਿੱਚ ਬਹੁਤ ਦੁਬਦਾ ਪੈਦਾ ਕਰਦੀਆਂ ਨੇ। ਹੁਣ ਗੱਲ ਇਹ ਨਹੀਂ ਕਿ ਸਾਨੂੰ ਸੁਚੇਤ ਨਹੀਂ ਹੋਣਾ ਚਾਹੀਦਾ ਪਛਾਣ ਜ਼ਰੂਰ ਰੱਖਣੀ ਚਾਹੀਦੀ ਹੈ ਪਰ ਜ਼ਿਆਦਾ ਊਰਜਾ ਸਾਰਥਿਕ ਉਪਰਾਲਿਆਂ ਤੇ ਖਰਚ ਹੋਵੇ ਤਾਂ ਹੀ ਚੰਗਾ। ਨਾਲੇ ਏਜੰਸੀਆਂ ਆਪਣੇ ਬੰਦਿਆਂ ਦੀ ਪਛਾਣ ਕਦ ਹੋਣ ਦਿੰਦੀਆਂ ਤੇ ਜਿਹੜਾ ਪਛਾਣਿਆ ਵੀ ਜਾਂਦਾ ਉਹ ਕਾਦਾ ਏਜੰਸੀਆਂ ਦਾ ਬੰਦਾ। ਮੰਨ ਲਓ ਅਸੀਂ ਪਛਾਣ ਵੀ ਲਿਆ ਤਾਂ ਵੀ ਕਾਲ ਵਿੱਚ ਜਾਰ ਕਾਨੂੰ ਕਰਨਾ ਮੁਕਾਬਲੇ ਦੀ ਜੁਗਤ ਲਈ ਉਪਰਾਲਾ ਕਰਨਾ ਚਾਹੀਦਾ ਹੈ। ਅਰਦਾਸ ਵਿੱਚ ਵਿਵੇਕ ਤੇ ਵਿਸਾਹ ਦਾਨ ਮੰਗਣ ਵਾਲਿਆਂ ਨੂੰ ਪਾਤਸ਼ਾਹ ਆਪ ਹੱਲ ਦੱਸ ਗਏ ਹਨ। ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋਵੇ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ। ਸੋ ਆਓ ਦੁਬਦਾਵਾਂ ਤੋਂ ਪਾਰ ਕੌਮ ਦੀ ਚੜ੍ਹਦੀ ਕਲਾ ਬਾਰੇ ਸੋਚੀਏ ਇਕਜੁੱਟ ਹੋਈਏ ਔਰ ਜੂਝੀਏ ਤੇ ਆਪਣਾ ਆਜ਼ਾਦ ਮੁਲਕ ਆਪਣਾ ਖਾਲਸਾ ਰਾਜ ਮੁੜ ਸੁਰਜੀਤ ਕਰੀਏ। ਖਾਲਸਾ ਜ਼ਿੰਦਾਬਾਦ। ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਹਾਂ ਜਿਹੜੇ ਦਿਨ ਚੱਲ ਰਹੇ ਨੇ ਇਹ ਜੂਨ 84 ਦੇ ਘੱਲੂਘਾਰੇ ਦੇ ਜਿਹੜੇ ਆ ਉਹ ਦਿਨ ਚੱਲ ਰਹੇ ਆ। ਸੋ ਘੱਲੂਘਾਰਾ 84 ਦੀਆਂ ਜਿਹੜੀਆਂ ਦੁੱਖ ਤੇ ਯਾਦਾਂ ਜਿਹੜੀਆਂ ਅਤੇ ਜਿਹੜੀਆਂ ਕੁਰਬਾਨੀਆਂ ਨੇ ਉਹਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਲਗਾਤਾਰ ਜਾਰੀ ਨੇ ਔਰ ਇਸ ਘੱਲੂਘਾਰੇ ਦੌਰਾਨ ਧਰਮੀ ਫੌਜੀਆਂ ਦੀ ਕੁਰਬਾਨੀ ਨੂੰ ਉਵੇਂ ਉਜਾਗਰ ਨਹੀਂ ਕੀਤਾ ਗਿਆ ਜਿਵੇਂ ਹੋਣਾ ਚਾਹੀਦਾ ਸੀ। ਔਰ ਇਸੇ ਤਰ੍ਹਾਂ ਜਿਹੜੇ ਧਾਰਮਿਕ ਪਿੜ ਵਿੱਚ ਗ੍ਰੰਥੀ ਸਾਹਿਬਾਨਾਂ ਤੇ ਜਿਹੜੇ ਕੀਰਤਨੀਆਂ ਨੇ ਜਿਵੇਂ ਆਪਣੀਆਂ ਡਿਊਟੀਆਂ ਨਿਭਾਉਂਦਿਆਂ ਸ਼ਹੀਦੀਆਂ ਪਾਈਆਂ ਨੇ ਉਹਨਾਂ ਦਾ ਵੀ ਬਹੁਤਾ ਜ਼ਿਕਰ ਨਹੀਂ ਕੀਤਾ ਗਿਆ। ਸੋ ਆਓ ਉਹਨਾਂ ਨੂੰ ਆਪਾਂ ਯਾਦ ਕਰਨ ਜਾ ਰਹੇ ਹਾਂ ਔਰ ਉਹਨਾਂ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਤੋਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਪਰਸੋਂ ਦੇ ਪ੍ਰੋਗਰਾਮ 'ਚ ਭਾਵੇਂ ਇਹ ਮੈਂਸ਼ਨ ਕੀਤਾ ਸੀ ਕਿ ਬੀਤੇ ਕੱਲ੍ਹ US ਕਾਂਗਰਸ ਦੇ ਵਿੱਚ ਇੱਕ ਕਾਂਗਰੈਸ਼ਨਲ ਬਰੀਫਿੰਗ ਰੱਖੀ ਗਈ ਸੀ US ਕਾਂਗਰੈਸ਼ਨਲ ਸਿੱਖ ਕਾਕਸ ਵੱਲੋਂ ਤੇ ਅਸੀਂ ਉਸ ਦਾ ਹਿੱਸਾ ਬਣੇ ਔਰ ਇਸ ਲਈ ਕੱਲ੍ਹ ਦਾ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ। ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਬੜੀ ਕਾਮਯਾਬੀ ਦੇ ਨਾਲ ਇਹ ਬਰੀਫਿੰਗ ਹੋਈ ਔਰ ਜਿਵੇਂ ਪਹਿਲਾਂ ਅਸੀਂ ਦੱਸਿਆ ਸੀ ਕਿ ਇਸ ਦੇ ਵਿੱਚ ਵੱਡੇ ਫਖਰ ਔਰ ਮਾਣ ਵਾਲੀ ਗੱਲ ਇਹ ਸੀ ਕਿ ਯੂਨਾਈਟਿਡ ਨੇਸ਼ਨਸ ਦੀ ਅਸਿਸਟੈਂਟ ਸੈਕਟਰੀ ਜਨਰਲ ਕਿਉਂਕਿ 194 ਮੁਲਕਾਂ ਦੇ ਇਸ ਹਾਊਸ ਦੇ ਵਿੱਚ ਜਿਹੜਾ ਐਡਮਿਨਿਸਟ੍ਰੇਟਿਵ ਲੈਵਲ ਹੁੰਦਾ ਹੈ ਸਭ ਤੋਂ ਉੱਪਰ ਸੈਕਟਰੀ ਜਨਰਲ ਹੁੰਦਾ ਹੈ ਫਿਰ ਡਿਪਟੀ ਸੈਕਟਰੀ ਜਨਰਲ ਹੁੰਦਾ ਹੈ ਫਿਰ ਅਸਿਸਟੈਂਟ ਸੈਕਟਰੀ ਜਨਰਲ ਹੁੰਦਾ ਹੈ ਔਰ ਅਸਿਸਟੈਂਟ ਸੈਕਟਰੀ ਜਨਰਲ ਬੀਬੀ ਐਲਿਸ ਵੈਰਮੁਡੋ ਨੈਰੀਟੂ
ਇਹ ਕੀਨੀਅਨ ओरिजिन ਦੀ ਹੈ, ਉਸਨੇ ਪਾਰਟਿਸਿਪੇਟ ਕੀਤਾ ਬਿਲਕੁਲ ਔਰ ਨਾਲ ਦੀ ਨਾਲ US ਸਰਫ ਜਿਹੜਾ 1995-96 ਪੀਰੀਅਡ 'ਚ ਦੋਨੋਂ ਹਾਊਸਿਸ ਵੱਲੋਂ ਪਾਸ ਕੀਤੇ ਲਾਅ ਤੋਂ ਬਾਅਦ ਜਿਹੜਾ ਕਮਿਸ਼ਨ ਬਣਿਆ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਸ ਦੀ 2 ਵਾਰ ਚੇਅਰਪਰਸਨ ਰਹੀ ਹੈ। ਔਰ ਇਸ ਵੇਲੇ ਰਿਲੀਜੀਅਸ ਫਰੀडम ਦੇ ਮੁੱਦੇ ਤੇ ਖਾਸ ਤੌਰ ਤੇ ਜਿੱਥੇ ਵੀ ਵਾਇਲੇਸ਼ਨ ਹੁੰਦੀ ਹੈ ਉਹ ਇੱਕ ਆਪਣੇ ਆਪ ਦੇ ਵਿੱਚ ਅਥਾਰਟੀ ਹੈ ਔਰ ਉਸ ਬੀਬੀ ਦਾ ਨਾਮ ਹੈ ਨੈਡਿਨ ਮੈਂਜ਼ਾ। ਉਸਨੇ ਇਨ ਪਰਸਨ ਆਪਣੀ ਪ੍ਰੈਜ਼ੈਂਸ ਵੀ ਔਰ ਪਾਰਟਿਸਿਪੇਸ਼ਨ ਵੀ ਔਰ ਇਸ ਦੇ ਨਾਲ ਡਾਕਟਰ ਇਕਦਾਰ ਚੀਮਾ ਜਿਹੜੇ ਕਿ ਗਲੋਬਲ ਸਟੀਅਰਿੰਗ ਕਮੇਟੀ ਯੂਨਾਈਟਿਡ ਨੇਸ਼ਨਸ ਦੀ ਹੈ ਔਨ ਜੈਨੋਸਾਈਡ, ਉਸ ਦੇ ਮੈਂਬਰ ਨੇ, ਉਹਨਾਂ ਦੀ ਪ੍ਰੈਜੈਂਟੇਸ਼ਨ ਸੀ। ਔਰ ਕਿਉਂਕਿ ਇਸ ਵੇਲੇ US ਕਾਂਗਰੈਸ਼ਨਲ ਕਾਕਸ ਦੇ ਵਿੱਚ 50 ਤੋਂ ਜ਼ਿਆਦਾ ਕਾਂਗਰਸਮੈਨ ਨੇ ਜਿਹੜੇ ਦੋਨੋਂ ਪਾਰਟੀਆਂ ਨਾਲ ਹੀ ਸੰਬੰਧਿਤ ਨੇ, ਡੈਮੋਕ੍ਰੇਟਾਂ ਨਾਲ ਵੀ ਰਿਪਬਲਿਕਨਸ ਨਾਲ ਵੀ ਜੀ। ਔਰ ਸੈਸ਼ਨ ਦੀ ਓਪਨਿੰਗ ਜਿਹੜੇ ਫ੍ਰੈਸਨੋ ਕੈਲੀਫੋਰਨੀਆ ਤੋਂ ਰਿਪਬਲਿਕਨ ਕਾਂਗਰਸਮੈਨ ਨੇ, ਕੋ-ਚੇਅਰ ਨੇ ਸਿੱਖ ਕਾਂਗਰੈਸ਼ਨਲ ਕਾਕਸ ਦੇ ਡੇਵਿਡ ਵੈਲੈਡਿਓ, ਉਹਨਾਂ ਨੇ ਇਸ ਦੀ ਓਪਨਿੰਗ ਕੀਤੀ। ਔਰ ਈਵਨ ਕੈਲੀਫੋਰਨੀਆ ਦੇ ਸਟਾਕਟਨ ਤੋਂ ਜਿਹੜੇ ਕਾਂਗਰਸਮੈਨ ਨੇ ਜਿਮ ਕਰੋ, ਉਹ ਖੁਦ ਵੀ ਮੌਜੂਦ ਸੀ ਔਰ ਉਹਨਾਂ ਨੇ ਬੜੀ ਜ਼ਬਰਦਸਤ ਪ੍ਰੈਜੈਂਟੇਸ਼ਨ ਦਿੱਤੀ। ਔਰ ਬਾਕੀ ਜਿਹੜੇ ਪੈਨਲਿਸਟ ਸੀ ਉਹਨਾਂ ਦੀ ਪ੍ਰੈਜੈਂਟੇਸ਼ਨ ਤਾਂ ਹੈ ਹੀ ਸੀ। ਔਰ ਸਿੱਖ ਨੁਮਾਇੰਦੇ ਵੀ ਜਿਹੜੇ ਨੇ ਉਹ ਅਮਰੀਕਾ ਭਰ ਚੋਂ ਭਾਵੇਂ ਇੱਕ ਦੋ ਹੀ ਹੁੰਦੇ ਨੇ ਕਿਉਂਕਿ ਉਹ ਆਰਗੇਨਾਈਜੇਸ਼ਨਸ ਨੂੰ ਰਿਪਰੈਜ਼ੈਂਟ ਕਰਦੇ ਨੇ, ਬਹੁਤ ਸਾਰੇ ਕਾਂਗਰਸਮੈਨ ਉਹਨਾਂ ਦੇ ਸਟਾਫਰ ਜਿਨ੍ਹਾਂ ਦੀ ਸਿੱਖ ਇਸ਼ੂਜ਼ ਦੇ ਵਿੱਚ ਦਿਲਚਸਪੀ ਹੈ ਉਹ ਵੀ ਮੌਜੂਦ ਸਨ। ਔਰ ਮੀਡੀਆ ਵੀ TV84 ਨੇ ਇਸ ਨੂੰ ਕਵਰ ਕੀਤਾ। ਅਸੀਂ ਇੱਕ ਅੱਧੇ ਦਿਨ 'ਚ ਇਸ ਨੂੰ ਜਿਹੜਾ ਪ੍ਰੋਪਰਲੀ ਐਡਿਟ ਕਰਕੇ, ਕਿਉਂਕਿ ਜਦੋਂ ਜ਼ੂਮ ਰਾਹੀਂ ਵੀ ਕੋਈ ਗੱਲਬਾਤ ਹੁੰਦੀ ਹੈ ਉਹਦੇ 'ਚ ਸਪੇਸ ਹੁੰਦਾ ਹੈ, ਪੌਜ਼ ਹੁੰਦਾ ਹੈ, ਸੋ ਅਸੀਂ ਪਹਿਲਾਂ ਉਹਨੂੰ ਲਾਈਵ ਵੀ ਕਰਨਾ ਚਾਹੁੰਦੇ ਸੀ ਪਰ ਉਹ ਕਈ ਵਾਰ ਫਿਰ ਫਿੱਕਾਪਨ ਜਿਹਾ ਉਸ ਦੇ ਵਿੱਚ ਹੁੰਦਾ। ਸੋ ਜ਼ਾਹਰ ਹੈ ਟੌਪਿਕ ਦਾ ਇੰਪੈਕਟ ਆਫ ਮੈਜੋਰੀਟੇਰੀਅਨਿਜ਼ਮ ਔਨ ਰਿਲੀਜੀਅਸ ਮਾਈਨੋਰਟੀਜ਼ ਇਨ ਸਾਊਥ ਏਸ਼ੀਆ। ਸੋ ਇਸ ਮੁੱਦੇ ਦੇ ਉੱਤੇ 3 ਮੁਲਕ ਜਿਨ੍ਹਾਂ 'ਚ ਪਾਕਿਸਤਾਨ, ਚਾਈਨਾ ਔਰ ਇੰਡੀਆ, ਉਸ ਦੇ ਵਿੱਚ ਮਾਈਨੋਰਟੀਜ਼ ਕਿਸ ਹਾਲ 'ਚ ਰਹਿ ਰਹੀਆਂ ਨੇ ਇਸ ਬਾਰੇ ਡੀਟੇਲ 'ਚ ਗੱਲ ਹੋਈ। ਔਰ ਖਾਸ ਤੌਰ ਤੇ ਜਿਹੜੀ ਪ੍ਰੈਜੈਂਟੇਸ਼ਨ US ਸਰਫ ਦੀ ਐਕਸ ਚੇਅਰਪਰਸਨ ਨੇ ਦਿੱਤੀ, ਉਸਨੇ ਕਿਹਾ ਕਿ ਵੀ ਅਸੀਂ ਪਿਛਲੇ 3 ਸਾਲਾਂ ਤੋਂ ਲਗਾਤਾਰਤਾ ਨਾਲ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨ ਰਹੇ ਪਰ ਇਸ ਦਾ ਜਿਹੜਾ ਕੋਈ ਇੰਪੈਕਟ ਨਹੀਂ ਹੋ ਰਿਹਾ। ਔਰ ਇਹ ਬਰੀਫਿੰਗ ਦੀ ਅਹਿਮੀਅਤ ਇਸ ਲਈ ਹੋਰ ਵੀ ਜ਼ਿਆਦਾ ਹੈ ਕਿ ਪ੍ਰਾਈਮ ਮਿਨਿਸਟਰ ਮੋਦੀ ਅਮਰੀਕਨ ਪ੍ਰੈਜ਼ੀਡੈਂਟ ਬਾਈਡਨ ਦੇ ਸੱਦੇ ਤੇ 22 ਤਰੀਕ ਨੂੰ ਜਿਹੜੇ ਨੇ ਉਹ ਵਾਸ਼ਿੰਗਟਨ DC ਆ ਰਹੇ ਨੇ, ਉਹਨਾਂ ਨੂੰ ਸ਼ਾਹੀ ਦਾਵਤ ਦਿੱਤੀ ਜਾਣੀ ਹੈ ਔਰ ਉਹਨਾਂ ਨੇ ਦੋਨੋਂ ਹਾਊਸਿਸ ਨੂੰ, ਹਾਊਸ ਔਰ ਸੈਨੇਟ, ਉਹਨਾਂ ਦੇ ਜੁਆਇੰਟ ਸੈਸ਼ਨ ਨੂੰ ਐਡਰੈਸ ਵੀ ਕਰਨਾ। ਇਹ ਆਨਰ ਮੋਦੀ ਨੂੰ ਸੈਕੰਡ ਟਾਈਮ ਦਿੱਤਾ ਜਾਏਗਾ, ਪਹਿਲਾਂ ਓਬਾਮਾ ਦੇ ਵੇਲੇ 2015 ਦੇ ਪੀਰੀਅਡ 'ਚ ਦਿੱਤਾ ਗਿਆ ਸੀ ਔਰ ਉਦੋਂ ਵੀ ਇਹ ਕੋਸ਼ਿਸ਼ ਸੀ। 37 ਕਾਂਗਰਸਮੈਨਾਂ ਨੇ ਉਦੋਂ ਜਦੋਂ ਉਹ ਹਾਊਸ ਦੇ ਵਿੱਚ ਐਡਰੈਸ ਕਰਨ ਆਇਆ ਉਸ ਨੂੰ ਚਿੱਠੀ ਫੜਾਈ ਸੀ ਕਿ ਭਾਈ ਤੂੰ ਕਰ ਕੀ ਰਿਹਾ ਹੈ ਆਪਣੇ ਮੁਲਕ ਦੇ ਵਿੱਚ ਮਾਈਨੋਰਟੀਜ਼ ਦੇ ਨਾਲ, ਔਰ ਉਦੋਂ ਵੀ ਇੱਕ ਬਰੀਫਿੰਗ ਇਸ ਕਿਸਮ ਦੀ ਹੋਈ ਸੀ। ਸੋ ਇਸ ਬਰੀਫਿੰਗ ਦੀ ਅਹਿਮੀਅਤ ਹੈ ਔਰ ਉਹਦੇ 'ਚ ਹੁਣ ਸਿੱਖ ਕਾਕਸ ਇਸ ਮੁੱਦੇ ਤੇ ਵੀ ਕੰਮ ਕਰ ਰਹੀ ਹੈ ਕਿ ਜਿਹੜੇ ਸ਼ਾਹੀ ਦਾਵਤ ਦੇ ਵਿੱਚ ਜਿਹੜੀ ਕਿ 22 ਦੀ ਸ਼ਾਮ ਨੂੰ 5 ਤੋਂ 9 ਵਜੇ ਤੱਕ ਹੋਣੀ ਹੈ, ਉਸ ਕਾਂਗਰਸਮੈਨ ਜਾਣਗੇ ਜਾਂ ਉਹਨਾਂ ਤੱਕ ਸੈਪਰੇਟ ਪਹੁੰਚ ਵੀ ਕੀਤੀ ਜਾਏਗੀ। ਵੈਸੇ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਸਿੱਖ ਜਥੇਬੰਦੀਆਂ ਵੱਲੋਂ ਵੱਡੇ ਪੈਮਾਨੇ ਤੇ ਜਿਹੜਾ ਪ੍ਰੋਟੈਸਟ ਪਲਾਨ ਕੀਤਾ ਗਿਆ ਹੈ 1400 ਪੈਨਸਿਲਵੇਨੀਆ ਐਵਨਿਊ ਸਾਊਥ ਵੈਸਟ ਦੇ ਉੱਤੇ ਔਰ 5 ਤੋਂ 9 ਵਾਲੇ ਟਾਈਮਸ ਦਾ ਖਾਸ ਤੌਰ ਤੇ ਵੱਡੀ ਗਿਣਤੀ 'ਚ ਜਿਹੜੀ ਹੈ ਪਾਰਟਿਸਿਪੇਸ਼ਨ ਹੋਏਗੀ। ਵੈਸੇ ਪਰਮਿਟ 9 ਤੋਂ ਹੀ ਹੈ ਔਰ ਕਸ਼ਮੀਰੀ ਆਰਗੇਨਾਈਜੇਸ਼ਨਸ ਨੇ ਵੀ ਸੰਪਰਕ ਕੀਤਾ, ਉਹ ਵੀ ਪ੍ਰੋਟੈਸਟ ਕਰ ਰਹੇ ਨੇ। ਸੋ ਇਹ ਅਸੀਂ ਹੁਣ ਤੋਂ ਹੀ ਜਿਹੜੇ ਸਾਡੇ ਵੀਰ ਖਾਸ ਤੌਰ ਤੇ ਈਸਟ ਕੋਸਟ ਦੇ ਨੇ ਵੀਰ ਭੈਣ, ਉਹਨਾਂ ਨੂੰ ਕਵਾਂਗੇ ਕਿ 22 ਜੂਨ ਦਾ ਜਿਹੜਾ ਦਿਨ ਹੈ ਉਹ ਆਪਣੇ ਕੈਲੰਡਰ ਤੇ ਮਾਰਕ ਕਰ ਲਓ। ਬੱਚਿਆਂ ਨੂੰ ਭਾਵੇਂ ਛੁੱਟੀ ਦਿਵਾਣੀ ਕਿਉਂਕਿ ਵਰਕਿੰਗ ਡੇ ਹੈ, ਆਪਣਾ ਕੰਮ ਛੱਡ ਕੇ ਜਿਹੜਾ ਇਸ ਦੇ ਵਿੱਚ ਪਾਰਟਿਸਿਪੇਟ ਕਰੋ ਕਿਉਂਕਿ ਇਹ ਇੱਕ ਮੈਸੇਜ ਹੁੰਦਾ ਹੈ। ਇਹਨਾਂ ਪ੍ਰੋਟੈਸਟ ਦੀ ਬਹੁਤ ਅਹਿਮੀਅਤ ਹੁੰਦੀ ਹੈ। ਭਾਵੇਂ ਇਸ ਵੇਲੇ ਅਮਰੀਕਾ ਆਪਣੇ ਬਿਜ਼ਨਸ ਇੰਟਰਸਟ ਕਰਕੇ ਜਾਂ ਕਾਰਪੋਰੇਟ ਅਮਰੀਕਾ ਦਾ ਪ੍ਰੈਸ਼ਰ ਜਾਂ ਚਾਈਨਾ ਦੀ ਜਿਹੜੀ ਹੈ ਉਹ ਰਾਈਵਲਰੀ ਦੇ ਵਿੱਚ ਇੰਡੀਆ ਉਹਨਾਂ ਨੂੰ ਸਟ੍ਰੈਟੇਜਿਕ ਪਾਰਟਨਰ ਲੱਗਦਾ ਹੈ। ਜਿਓ ਪੋਲਿਟਿਕਸ, ਇੰਡੋ ਪੈਸੀਫਿਕ ਕਿੰਨੇ ਆ
क्वाड और ऑकस तो खैर बाहर कढ़िया हो इन्होंने, लेकिन इस सब के बावजूद ऐसा भी हुंदा है कि अमरीका, मैं हमेशा कल भी गल कर रहे सी एक इंटैलेक्चुअल नाल, मैं कहा जी तुहानू ब्रिटेन नहीं मिलेगा कि वो डिप्लोमैटिक फौ पा करे, क्योंकि उन्होंने अद्धी दुनिया ਨੂੰ कॉलोनाइज किया होया, कल्चर्स ਨੂੰ बड़ी चंगी तरह समझते हैं, उन्होंने पता है कित्थे की करना है, वो खाम खा जाके नक नहीं अड़ाते। तो क्योंकि अमेरिका कोई कॉलोनाइजिंग पावर तो है नहीं सी, इन्होंने दुनिया ਨੂੰ देखा ही नहीं होया। इन्हों जो बहुते समझते हैं कि वर्ल्ड इज ए ग्लोबल विलेज एंड अवर विलेज इज दैट ग्लोबल विलेज, और इस करके इन्हों अजे इन्हों दी इंडियंस दी और उन्हों दी मेजोरिटी कम्युनिटी दी जिहड़ी तरबियत है उसका एहसास नहीं है। लेकिन ये भी कोई शक नहीं कि भाई फिर वो जी काऊ बॉय जो एक बार इन्हों लगे भी असी डिच होए हैं जो साडे नाल धोखा होया है, फिर काऊ बॉयज टैक्सन बिरती वांग जाके उन्होंने सिर चढ़ते हैं बदला लैण लई। वो दिन बहुता दूर नहीं है, क्योंकि ना तो इंडिया ने कोई चाइना के खिलाफ डिलीवर कर सकना है, ना उन्होंने अपने पल्ले कुछ है, ना ये कोई यूक्रेन नहीं है। क्योंकि अमरीका ये समझदा है भी जिवें अमरीका ने यूक्रेन वॉर विड के रशिया नूं कंटेन कर दिता है, अल्टीमेटली वॉर तो इकनॉमिक्स की हुंदी है कि भी इन्हां दी पाइपलाइन उत्थे तक पहुँच जाएगी ये वो, पर यूक्रेनियन तो लड़ रहे हैं। फैबररी तो बाद असी देखते हैं कि हुण 1.5 साल हो जाना आने वाले दिनों और वो किवें ते इंडिया तो एक हफ्ते की लड़ाई नहीं लै सकता। तुसी बांग्लादेश के वेले देखो जां दूजे बड़ियां उन्होंने विक्टरियां जां 65-71 दियां कहंदे ने, 10 दिनां दी उन्हां लड़ाइयां 60% तो ज़्यादा असला चलिया ही नहीं सी दोनों पासियां दा ही, और टैक्स लगा है किन्ने 10 साल मैनू याद है बांग्लादेश टैक्स ला के रखा इन्होंने कि जी जंग ते खर्च हो गया। ते चाइना जिहड़ा किते दा किते पहुंच गया है, इंडिया की और गलवान वैली च देख लिया 20 जून नूं की होया, अदरवाइज की होया। पर इस वेले क्योंकि बाइडन एडमिनिस्ट्रेशन दे विच भी ये हिंदूत्वी बड़े हुए ने और इहदे आले दुआले भी उस किस्म के लोग ने जिहड़े साहब दी अख देखदे ने ते जो साहब कहंदा वो करदे ने। बट बहुत जल्दी अमरीका रिग्रैट करेगा अपनी इस पॉलिसी नूं, इसलिए नहीं कि वो अमेरिकन इंटरेस्ट नहीं है, ओवरऑल इंडिया जो जिस किस्म की आइडियोलॉजी ਨੂੰ फॉलो कर रहे हैं, नाजियां की आइडियोलॉजी जो 1930 ਦੀ ਸੀ, और ये तो दुनिया के एक वड्डे हिस्से ਨੂੰ 1 बिलियन 500 मिलियन लोग उत्थे रहंदे ने, उन्होंने बलदी दे बूथे च ਝੋਕ रहे हैं। सो उस उन्हां पीरियड्स दे विच जदों कि फिर चेंज वाल कोई चीज़ हुंदी है, फिर इन्हां ब्रीफिंग्स दा और ये जिहड़े लोकां नूं असीं एजुकेट करते हैं, दसदे हैं कि भाई की है कि ये इंडिया एक फैसाड है डेमोक्रेसी के नां थले, कितना वड्डा एक कलंक है, एक वर्स्ट सिस्टम है जिहड़ा नाजीइज्म तो मोटिवेटेड है। उन्हां दी 1 नेशन 1 रेस 1 पीपल पॉलिसी सी, ये हिंदू हिंदी हिंदुस्तान है और ये जिहड़ा है ये कुल इंसानियत दे लई खतरा है। सो असीं मुबारकबाद दिंदे हैं सिख कॉकस नूं कि उन्हां ने जिहड़ा इस ब्रीफिंग नूं ऑर्गेनाइज किया है। जिहड़ा फंक्शन अज सवेरे ईस्ट कोस्ट सिख कोआर्डीनेशन कमेटी वालों सी हाउस दे विच अरदास की जानी सी, वो मुलतवी करना पिया क्योंकि जिहड़े सारे नूं फॉलो करते हैं सिस्टम नूं उन्हां नूं पता है कि जिहड़ा $33 ट्रिलियन नूं लैके जिहड़ा एग्रीमेंट आपस च होया उहनूं लैके रिपब्लिकनस काफ़ी खफा ने अपने स्पीकर मैकार्थर तो, और उन्होंने वो हटाउण तक जाण वाले ने। सो उस दे चलदे कल भी जदों उत्थे ब्रीफिंग चल भी रही सी, वोटिंग भी चल रही सी, बहुत टेंस सी यूएस कांग्रेस, और उस दे चलदे जिहड़ा अज भी ये क्योंकि स्पीकर ने हाउस एडजॉर्न कर दिता है क्योंकि स्पीकर नूं लाउण तक जाण वाले ने अपनी पार्टी, पहला भी मैकार्थर नूं बनन लई आलमोस्ट 2-3 दौरां चों गुजरना पिया सी, ईजी नहीं सी उहदा। सो इस सब दे चलदे जिहड़े कांग्रेसमैन इहनूं स्पॉन्सर कर रहे सी उन्हां दी भी एडवाइस सी कि सारा कड़मास मचिया होया है ते इस च माहौल भी नहीं सिरजिया जाना। सो असी ये समझते हैं कि भी बेशक वड्डी गिणती जिहड़े रिप्रजेंटेटिव कल ब्रीफिंग ते आए सी, अज उन्होंने इस सवेरे 8 बजे अरदास का समागम सी, सो उस वो शमूलीयत नहीं हो सकी। और हालां वैसे जदों असीं इत्थों निकले जिस अंदाज जिहड़ियां सैकड़ियां फायर्स क्यूबैक दे विच कैनेडा के अड थावां ते 400 तो ज़्यादा फायर्स लगियां, 200 तो ज़्यादा कंट्रोल च ने, बाकी अजे नहीं हुई हैं। उन्होंने जिहड़ा एयर क्वालिटी लैवल न्यूयॉर्क च लियांदा
ਉਸਨੇ ਇਹ ਵੀ ਲੱਗਾ ਵੀ ਅਸੀਂ ਬਾਹਰ ਆ ਗਏ ਹਾਂ, ਲੇਕਿਨ ਤੁਹਾਡਾ ਸਭ ਦਾ ਦਰਦ ਸਾਨੂੰ ਰਿਹਾ ਨਿਊਯਾਰਕ ਵਾਸੀਆਂ ਦਾ ਕਿ ਭਾਈ ਦਿੱਲੀ ਨਾਲੋਂ ਵੀ ਜ਼ਿਆਦਾ। ਮੈਂ ਕਿਹਾ ਵੀ ਉਹ ਲੱਗ ਰਿਹਾ ਸੀ ਕਿ ਪੰਜਾਬ ਤੋਂ ਆਈ मैं क्या भारत वाले कहने देखा मोदी जी ने है कि नहीं विश्व गुरु। अब अमेरिका के न्यूयॉर्क का भी जो है वातावरण दिल्ली से ज्यादा खराब होगा, मोदी जी ने कैसे दिल्ली साफ कर दी। लेकिन ये गल जिवें UN सैकटरी जनरल ने किया है, कुदरत मेहरबान भी बड़ी हुंदी है ਤੇ ਕੁਦਰਤ ਵਾਰਨਿੰਗ ਵੀ ਦਿੰਦੀ ਹੈ। ਇਹ ਜਿਹੜਾ ਗਲੋਬਲ ਵਾਰਮਿੰਗ ਸੀ, ਜਿਹਨੂੰ ਟਰੰਪ ਨੇ ਕਿਹਾ ਸੀ ਐਵੇਂ ਇੱਕ ਫਰਾਡ ਹੈ, ਕੋਈ ਵਾਰਮਿੰਗ ਨਹੀਂ, ਕੋਈ ਗਲੇਸ਼ੀਅਰ ਪਿਘਲਦਾ ਨਹੀਂ, ਇਹ ਉਸ ਸਭ ਦਾ ਨਤੀਜਾ ਹੈ। ਔਰ ਇਹ ਜਦੋਂ ਗੁਰੂ ਮਹਾਰਾਜ ਨੇ ਯਾਦ ਦਹਾਨੀ ਕਰਵਾਈ ਕਿ ਕਈ ਵਾਰ ਪਸਰਿਓ ਪਾਸਾਰਾ, ਜਾਂ ਅਸੀਂ ਜਦੋਂ ਹੁਣ ਤਾਂ ਫਿਲਮਾਂ ਦੇਖਦੇ ਹਾਂ ਡਾਇਨਾਸੌਰ ਕਿੰਨੇ ਲੰਬੇ ਕਿੱਥੇ ਸੀ ਧਰਤੀ ਤੇ ਚਲੇ ਗਏ, ਤੇ ਉਦੋਂ ਵੀ ਇਹ ਜਿਹੜਾ ਪਸਾਰ ਪਸਰਦਾ ਹੈ ਤੇ ਫਿਰ ਉਸ ਨੂੰ ਸਮੇਟਿਆ ਜਾਂਦਾ ਹੈ। ਉਹੀ ਹਾਲਾਤ ਅੱਜ ਤੱਕ ਜਿਹੜੇ ਵਿਗਿਆਨੀ ਨੇ ਉਹ ਜਿਹੜੀ ਇਹ ਸਟੱਡੀ ਦੀ ਕੋਸ਼ਿਸ਼ ਕਰ ਰਹੇ ਨੇ ਵੀ ਕੀ ਹੋਇਆ ਸੀ, ਕਿਵੇਂ ਡਾਇਨਾਸੌਰ ਅਲੋਪ ਹੋ ਗਏ। ਹੁਣ ਜਿਸ ਕਿਸਮ ਦਾ ਹਾਲ ਇੱਥੇ ਚੱਲ ਰਿਹਾ, ਕੋਵਿਡ ਵੇਲੇ ਅਸੀਂ ਦੇਖਿਆ ਕਿ ਭਾਈ ਦੁਨੀਆ ਦੇ ਵਿੱਚ 1.5 ਕਰੋੜ ਲੋਕ ਮਰ ਗਏ। ਹੁਣ ਜੇ ਅਸੀਂ ਕੁਦਰਤ ਦੇ ਨਾਲ, ਇਨਸਾਨ ਨੂੰ ਰੱਬ ਨੇ ਕੋਈ ਇਕੱਲਾ ਕ੍ਰੀਏਟ ਨਹੀਂ ਕੀਤਾ ਹੈ, ਇਨਸਾਨੀ ਵਜੂਦ, ਐਨੀਮਲ ਕਿੰਗਡਮ, ਪਲਾਂਟਸ, ਹਵਾ, ਪਾਣੀ, ਇਹ ਸਭ ਤਿੰਨ ਹਿੱਸੇ, ਧਰਤੀ ਦਾ 2 ਹਿੱਸੇ ਪਾਣੀ ਹੈ, ਇੱਕ ਹਿੱਸਾ ਜਿਹੜਾ ਹੈ ਉਹ ਧਰਤੀ ਹੈ। ਉਹਦੇ ਚ ਵੀ ਜਿਹੜਾ ਹਰ ਇਨਸਾਨ ਔਰ ਹਰ ਕਲਾਸ ਮੈਮੇਲੀਆ ਦਾ ਮੈਂਬਰ, ਉਹਦੇ ਚ 80% ਪਾਣੀ ਹੈ। ਸੋ ਇਹਦਾ ਮਤਲਬ ਇਹ ਹੈ ਕਿ ਸਾਨੂੰ ਜੇ ਇਨਸਾਨ ਨੇਚਰ ਦੇ ਨਾਲ ਇਕਸਾਰਤਾ ਰੱਖ ਕੇ ਚਲੇਗਾ ਤੇ ਉਸ ਦੇ ਵਿੱਚ ਆਨੰਦ ਵੀ ਹੋਏਗਾ, ਲਾਈਫ ਵੀ ਹੋਏਗੀ। ਤੇ ਇਹ ਗਲੋਬਲ ਵਾਰਮਿੰਗ ਜਿਹੜੀ ਹੈ ਇਹ ਸਾਡੀ ਗਰੀਡ ਕਿਸ ਹੱਦ ਤੱਕ ਆਟੋ ਇੰਡਸਟਰੀ ਨੇ ਪੁਸ਼ ਕੀਤਾ ਹੈ। ਯੂਰਪ ਦੀ ਇੰਡਸਟਰੀਲਾਈਜੇਸ਼ਨ ਜਿਹੜੀ 17ਵੀਂ 18ਵੀਂ ਸਦੀ ਤੱਕ ਹੁੰਦੇ ਆ, 20ਵੀਂ ਸਦੀ ਤੱਕ ਪਹੁੰਚੇ, ਸਿਖਰਾਂ ਤੇ ਪਹੁੰਚ ਗਈ। ਇਹਦੇ ਬਾਵਜੂਦ ਕਿ ਆਲਟਰਨੇਟ એનર્ਜੀ ਸੋਰਸ ਅਵੇਲੇਬਲ ਹੋ ਰਹੇ ਨੇ, ਲੇਕਿਨ ਇੰਨੀਆਂ ਪਾਵਰਫੁਲ ਲੌਬੀਜ਼ ਨੇ ਆਟੋ ਇੰਡਸਟਰੀ ਜਾਂ ਦੂਜਿਆਂ ਦੀਆਂ ਕਿ ਕਿਸੇ ਨੂੰ ਨੇੜੇ ਹੀ ਨਹੀਂ ਲੱਗਣ ਦਿੰਦੇ। ਸੋ ਅਸੀਂ ਜੋ ਹੀ ਵਾਪਸ ਆਏ ਅੱਜ ਬਿਹਤਰ ਹੈ, ਲੇਕਿਨ ਅਜੇ ਜਿਹੜੀਆਂ ਵਾਰਨਿੰਗਸ ਨੇ ਉਹ ਅੰਟਿਲ ਦਾ ਵੀਕਐਂਡ ਇਹ ਹੈ ਕਿ ਭਾਈ ਇਸ ਦੇ ਅਸਰ ਰਹਿਣਗੇ। ਸੋ ਜੋ ਵੀ ਸੇਫਟੀ ਮੇਜਰਸ ਹੈਲਥ ਅਥਾਰਟੀਜ਼ ਵੱਲੋਂ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਫੋਲੋ ਕੀਤਾ ਜਾਏ। ਔਰ ਨਾਲ ਦੀ ਨਾਲ ਅਸੀਂ ਹੁਣ ਗੱਲ ਸਪਾਂਸਰਸ਼ਿਪ ਦੀ ਕਰੀਏ। ਮੈਨੂੰ ਤਾਂ ਲੱਗਦਾ ਵੀ ਇਸ ਦੇ ਉੱਤੇ ਪੂਰਾ ਸੈਗਮੈਂਟ ਲਾ ਦੇਣਾ ਚਾਹੀਦਾ। ਨਾਨਕ ਪ੍ਰੋਡਿਊਸ ਐਂਡ ਮਾਰਕੀਟਿੰਗ ਅੱਜ ਵਾਪਸੀ ਤੇ, ਕਿਉਂਕਿ ਪਰਸੋਂ ਦੇ ਪ੍ਰੋਗਰਾਮ 'ਚ ਜਦੋਂ ਅਸੀਂ ਮੈਂਸ਼ਨ ਕੀਤਾ ਕਿ ਵੀ ਅਸੀਂ ਜਾਣਾ ਹੈ DC, ਸੋ ਇਸ ਪਰਿਵਾਰ ਨੇ ਜਿਹੜਾ ਪੰਥ ਨਾਲ ਜੁੜਿਆ ਹੋਇਆ ਹੈ, TV 84 ਨੂੰ ਇੰਤਹਾ ਮੁਹੱਬਤ ਕਰਦੇ ਨੇ ਔਰ ਉਹਨਾਂ ਦੀਆਂ ਖਜੂਰਾਂ ਅਜੇ ਤੁਸੀਂ ਭੁੱਲੇ ਨਹੀਂ ਹੋ। ਉਹਨਾਂ ਨੇ ਕਿਹਾ ਕਿ ਵੀ ਤੁਸੀਂ ਆਉਂਦਿਆਂ ਜਾਂ ਜਾਂਦਿਆਂ ਸਾਡੇ ਰੁਕੋ। ਅਸੀਂ ਵਾਪਸੀ ਤੇ ਜਾਂਦਿਆਂ ਤਾਂ ਅਸੀਂ ਕਿਉਂਕਿ ਸਵੇਰੇ ਨਿਕਲੇ 2-2:30 ਵਜੇ ਬਰੀਫਿੰਗ ਸੀ, ਰਾਤ 'ਚ ਰੁਕ ਨਹੀਂ ਸੀ ਸਕਦੇ। ਵਾਪਸੀ ਦੇ ਉੱਤੇ ਅਸੀਂ ਅੱਜ ਕਿਉਂਕਿ ਉੱਥੋਂ ਅਰਲੀ ਨਿਕਲੇ ਔਰ ਆਲਮੋਸਟ ਅਸੀਂ 1.5-2 ਘੰਟੇ ਦਾ ਵਕਤ ਪਰਿਵਾਰ ਦੇ ਨਾਲ ਗੁਜ਼ਾਰਿਆ। ਕਿਆ ਕਹਿਣੇ, ਮਤਲਬ ਹੁਣ ਕੁਝ ਚੀਜ਼ਾਂ ਅਸੀਂ ਡਿਸਕਸ ਕਰ ਨਹੀਂ ਸਕਦੇ, ਲੇਕਿਨ ਜਿਸ ਕਦਰ ਸਮੁੱਚੇ ਪਰਿਵਾਰ ਨੇ ਪਿਆਰ ਦਿੱਤਾ ਹੈ, ਉਹਨਾਂ ਦੇ ਬਜ਼ੁਰਗ, ਉਹਨਾਂ ਦੇ ਭਰਾ, ਉਹਨਾਂ ਦੀ ਸਿੰਘਣੀ ਸਾਹਿਬਾ, ਪਿਆਰੀਆਂ 2 ਬੱਚੀਆਂ, ਔਰ ਘਰ ਦੇ ਵਿੱਚ ਜਿਸ ਕਿਸਮ ਦਾ ਇੱਕ ਉਹ ਮੁਹੱਬਤ ਵਾਲਾ ਮਾਹੌਲ ਸੀ, ਪਿਆਰ ਵਾਲਾ ਮਾਹੌਲ, ਬੜੀ ਪਿਆਰ ਨਾਲ ਉਹਨਾਂ ਨੇ ਪ੍ਰਸ਼ਾਦਾ ਸਜਾਇਆ ਔਰ ਬਹੁਤ ਖੂਬਸੂਰਤ ਘਰ। ਔਰ ਮੈਂ ਸਗੋਂ ਵੀਰ ਜੀ ਨਾਲ ਗੱਲ ਕਰਦੇ ਹਾਂ ਉਹਨਾਂ ਦੀ ਸਕਸੈਸ ਸਟੋਰੀ ਕਿ ਭਾਈ ਤੁਸੀਂ ਕਿਵੇਂ ਆਏ, ਕਿਵੇਂ ਸ਼ੁਰੂ ਕੀਤਾ। ਸੋ ਇਹ ਸਾਰੀਆਂ ਜਿਹੜੀਆਂ ਮੋਟੀਵੇਸ਼ਨਲ ਸਟੋਰੀਜ਼ ਨੇ, ਔਰ ਜਿਵੇਂ ਉਹਨਾਂ ਦਾ ਪਹਿਲਾ ਹੀ ਡਾਇਲੌਗ ਸੀ, ਉਹਨਾਂ ਨੇ ਹੱਥ ਜੋੜ ਕੇ ਵਾਹਿਗੁਰੂ ਵੱਲ ਜਿਹੜਾ ਸ਼ੁਕਰਾਨਾ ਕਿ ਮਹਾਰਾਜ ਦੀ ਬਖਸ਼ਿਸ਼ ਨਾਲ ਹੀ ਸੰਭਵ ਹੋਇਆ। ਸੋ ਮੈਂ ਸਮਝਦਾ ਵੀ ਇਹ ਹੈ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਸਿਦਕ, ਸਬਰ, ਸ਼ੁਕਰ ਇਹ ਅਲਫਾਜ਼ ਇਸਤੇਮਾਲ ਕਰਦੇ ਹਾਂ। ਗੁਰਬਾਣੀ 'ਚ ਬਹੁਤ ਥਾਂ ਤੇ ਇਸਤੇਮਾਲ ਹੋਏ ਨੇ, ਹਾਲਾਂਕਿ ਕੁਰਾਨ ਮਜੀਦ ਦੇ ਵਿੱਚ ਵੀ ਨੇ, ਕਿਉਂਕਿ ਜਿਹੜਾ ਸਿਦਕ ਹੈ, ਜਦੋਂ ਤੁਸੀਂ ਇੱਕ ਫੇਥ ਨਾਲ, ਸਿਦਕ ਤੁਹਾਡਾ ਫੇਥ ਤੋਂ ਬਿਨਾ ਹੋ ਹੀ ਨਹੀਂ ਸਕਦਾ, ਤੁਸੀਂ ਇੰਪੇਸ਼ੈਂਟ ਹੋਵੋਗੇ। ਔਰ ਇਸੇ ਤਰ੍ਹਾਂ ਜਦੋਂ ਤੁਸੀਂ ਉਸ ਸਿਦਕ ਤੇ ਖਲੋਂਦੇ ਹੋ, ਉਦੋਂ ਜੋ ਕੁਛ ਐਸਾ ਨਾ ਪੱਖੀ ਵਾਪਰ ਰਿਹਾ ਹੁੰਦਾ ਉਦੋਂ ਵੀ ਤੁਸੀਂ ਸਬਰ ਦੇ ਵਿੱਚ ਰਹਿਣਾ। ਔਰ ਜਦੋਂ ਸਤਿਗੁਰੂ ਰਹਿਮਤ ਕਰਨ, ਤੁਹਾਨੂੰ ਜਿਹੜਾ ਉਹ ਬਖਸ਼ਿਸ਼ ਕਰ ਦੇਣ, ਤੇ ਫਿਰ ਤੁਸੀਂ
ਸ਼ੁਕਰਾਨੇ ਵਿੱਚ ਆ ਜਾਣਾ ਕਿ ਭਾਈ ਸ਼ੁਕਰ ਹੈ ਵਾਹਿਗੁਰੂ। ਹੁਣ ਇਹ ਹੈ ਉਹ ਕਿ ਜਦੋਂ ਤੁਸੀਂ ਉਸ ਰਸਤੇ ਤੇ ਤੁਰਦੇ ਹੋ ਫਿਰ ਤਾਂ ਗੁਰੂ ਦਾ ਇਕਰਾਰਨਾਮਾ ਹੈ ਕਿ ਲਖਮੀ ਤੋਟ ਨਾ ਆਵੇ ਖਾਏ ਖਰਚ ਰਹੰਦਾ, ਲੱਖ 84 ਮੇਦਨੀ ਸਭ ਸੇਵ ਕਰੰਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੈ ਮੰਦਾ, ਲੇਖਾ ਕੋਏ ਨਾ ਪੁੱਛੇ ਜਾਂ ਹਰ ਬਖਸ਼ੰਦਾ, ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ, ਸਭੇ ਕਾਜ ਸਵਾਰੀਆਂ ਜਾਂ ਤੇਰਾ ਬੰਦਾ ਜਾਂ ਤੁਧ ਪਾਵੰਦਾ। ਹੁਣ ਜਦੋਂ ਤੁਸੀਂ ਇਸ ਰਸਤੇ ਤੇ ਤੁਰ ਪੈਂਦੇ ਹੋ ਤੇ ਫਿਰ ਸਤਿਗੁਰੂ ਦੀ ਰਹਿਮਤ ਹੁੰਦੀ ਹੈ। ਅਸੀਂ ਨਾਨਕ ਪ੍ਰੋਡਿਊਸ ਐਂਡ ਮਾਰਕੀਟਿੰਗ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਉਹ ਬੜੇ ਜੈਨਰਸ ਨੇ ਔਰ ਤੁਹਾਨੂੰ ਵੀ ਉਹਨਾਂ ਨੇ ਫਤਿਹ ਭੇਜੀ। ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ। ਅਜੇ ਖਜੂਰਾਂ ਮੁੱਕੀਆਂ ਹੀ ਨੇ ਤਾਂ ਉਹਨਾਂ ਨੇ ਸੰਤਰਿਆਂ ਦੇ ਅੰਬਾਰ ਲਾ ਦਿੱਤੇ ਨੇ। ਉਹ ਜ਼ਬਰਦਸਤੀ ਜਿਹੜਾ ਹੈ ਉਹ ਮੈਂ ਬਾਅਦ ਚ ਅਮਰਵੀਰ ਸਿੰਘ ਨੂੰ ਕਿਹਾ, ਮੈਂ ਕਿਹਾ ਭਾਈ ਇੰਨੇ ਕੁ ਨਾਲ ਤਾਂ ਇੱਕ ਚੰਗੀ ਦੁਕਾਨ ਚੱਲ ਜਾਣੀ ਹੈ ਜਿਹਨੇ। ਉਹ ਕਹਿੰਦੇ ਸੋ ਉਹਨਾਂ ਦਾ ਜਿਹੜਾ ਮੈਸੇਜ ਵੀ ਹੈ ਉਹ ਬੜਾ ਪਾਵਰਫੁਲ ਮੈਸੇਜ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਹਕੂਮਤਾਂ ਨੇ ਉਹ ਕਨਫਿਊਜ਼ ਐਂਡ ਕਿਲ ਪਾਲਿਸੀ ਕਰਦੀਆਂ ਨੇ, ਔਰ ਅਸੀਂ ਜਿਵੇਂ ਹਮੇਸ਼ਾ ਕਿਹਾ ਕਿ ਵੀ ਬ੍ਰਾਹਮਣਵਾਦ ਦਾ ਸਭ ਤੋਂ ਪਾਵਰਫੁਲ ਹਥਿਆਰ ਜਿਹੜਾ ਹੈ ਉਹ ਭੰਬਲ ਭੂਸਾ ਹੈ। ਔਰ ਜੇ ਅਸੀਂ ਉਸੇ 'ਚ ਹੀ ਔਰ ਭੰਬਲ ਭੂਸੇ 'ਚ ਕੀ ਹੁੰਦਾ ਹੈ ਵੀ ਈਵਨ ਜਿਹੜੇ ਤੁਹਾਡੇ ਨਾਲ ਚੱਲੇ ਨੇ ਸੱਜੇ ਖੱਬੇ ਉਹਨਾਂ ਬਾਰੇ ਕੋਈ ਤੀਸਰਾ ਪਰਸਨ ਆ ਕੇ ਕਹਿੰਦਾ ਜੀ ਜਰਾ ਬਚ ਕੇ ਰਹਿਣਾ, ਬੰਦਾ ਰਾਤ ਆ ਲੱਗਦਾ, ਜਾਂ ਕਿਸੇ ਦਾ ਕਹਿਣਾ ਜੀ ਇਹਦੀ ਚਾਲ ਢਾਲ ਇਵੇਂ ਦੀ ਲੱਗਦੀ ਹੈ, ਜਾਂ ਦੂਜੇ। ਸੋ ਉਹਦੇ 'ਚ ਕੀ ਹੁੰਦਾ ਹੈ ਕਿ ਵੀ ਤੁਸੀਂ ਦੁਸ਼ਮਣ ਜਿਹੜਾ ਹੈ ਉਹ ਠੀਕ ਕਿਹਾ ਉਹਨਾਂ ਨੇ ਕਿ ਜਿਹੜਾ ਪਛਾਣਿਆ ਹੀ ਗਿਆ ਉਹ ਕਾਹਦਾ ਬੰਦਾ ਹੋਇਆ ਏਜੰਸੀਆਂ ਦਾ, ਔਰ ਉਹ ਕਾਹਦਾ ਪਲਾਂਟ ਹੋਇਆ ਜਿਹੜਾ ਉਹ ਪਲਾਂਟ ਹੋ ਕੇ ਵਿੱਚ ਤੁਰਿਆ ਫਿਰਦਾ ਔਰ ਕਿਸੇ ਨੂੰ ਜਿਹੜਾ ਉਹ ਪਤਾ ਨਾ ਲੱਗੇ। ਸੋ ਇਹਨਾਂ ਸਾਰਿਆਂ ਦੇ ਚੱਲਦੇ ਆ ਔਰ ਉਹਨਾਂ ਨੇ ਬਿਲਕੁਲ ਇਹ ਗੁਰਬਾਣੀ ਦਾ ਇਹੀ ਮੈਸੇਜ ਹੈ ਕਿ ਵੀ ਇਨ ਦਾ ਐਂਡ ਕੌਮ ਦੇ ਵਿੱਚ ਗੁਰੂ ਵਸਦੇ ਨੇ, ਪੰਥ ਦੇ ਵਿੱਚ। ਅੱਜ ਵੀ ਪਰਿਵਾਰ ਦੇ ਨਾਲ ਬੈਠੇ ਆ ਡਾਈਨਿੰਗ ਟੇਬਲ ਤੇ, ਮੈਂ ਕਿਹਾ ਸੀ ਬਜ਼ੁਰਗ ਵੀ ਆਏ ਮਿਲਣ ਔਰ ਬੜੇ ਸੰਜੀਦਾ ਔਰ ਬੜੇ ਨਿਮਰਤਾ ਦੇ ਵਿੱਚ। ਔਰ ਮੈਂ ਇਹ ਦੇਖਦਾ ਬਹੁਤ ਵਾਰ ਜਿਹੜੇ ਪਰਿਵਾਰ ਤਰੱਕੀ ਕਰਦੇ ਨੇ, ਅੱਗੇ ਵੱਧਦੇ ਨੇ, ਉਹ ਬਜ਼ੁਰਗ, ਸਤਿਗੁਰੂ ਦੀ ਰਹਿਮਤ ਤਾਂ ਹੁੰਦੀ ਹੈ ਪਰ ਬਜ਼ੁਰਗਾਂ ਦੀ ਕਮਾਈ ਹੁੰਦੀ ਹੈ ਜਿਹਦੇ 'ਚ ਇਮਾਨਦਾਰੀ, ਓਨੈਸਟੀ। ਬਜ਼ੁਰਗ ਵੀ ਕਹਿੰਦੇ ਵੀ ਮੈਂ ਤਾਂ ਬੱਚਿਆਂ ਨੂੰ ਇਹ ਕਿਹਾ ਕਿ ਭਾਈ ਇਮਾਨਦਾਰੀ ਦੀ ਕਮਾਈ ਖਾਣੀ ਹੈ, ਔਰ ਉਹਦੇ 'ਚ ਹੀ ਬਰਕਤਾਂ ਹੁੰਦੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬਹੁਤ ਵਾਰ ਸਾਨੂੰ ਲੱਗਦਾ ਹੁੰਦਾ ਹੈ ਕਿ ਵੀ ਪਤਾ ਨਹੀਂ ਅਸੀਂ ਇੱਧਰ ਉੱਧਰ ਕੀ ਕਰ ਲਾਂਗੇ, ਇਮਾਨਦਾਰੀ ਹੀ ਅਲਟੀਮੇਟਲੀ। ਔਰ ਉਸ ਇਮਾਨਦਾਰੀ ਦੀ ਕਮਾਈ 'ਚੋਂ, ਕਿਰਤ 'ਚੋਂ ਜਦੋਂ ਤੁਸੀਂ ਬੱਚੇ ਪਾਲਦੇ ਹੋ ਉਹਨਾਂ ਦੇ ਵਿੱਚ ਵੀ ਫਿਰ ਉਹ ਜਿਹੜੀਆਂ ਸੱਚ, ਹੱਕ, ਇਨਸਾਫ ਦੀਆਂ ਵੈਲਿਊਜ਼ ਹੁੰਦੀਆਂ ਨੇ, ਭਾਵੇਂ ਉਹ ਕਦੇ ਭਟਕ ਵੀ ਜਾਣ ਪਰ ਉਹ ਜਿਹੜੀ ਉਹਨਾਂ ਦੀ ਰੂਟ ਹੈ ਉਹ ਉਹਦੇ 'ਚ ਜੁੜੀ ਹੁੰਦੀ ਹੈ। ਸੋ ਅਸੀਂ ਸਮੁੱਚੇ ਪਰਿਵਾਰ ਦਾ ਔਰ ਉਹਨਾਂ ਦੇ ਕਾਰੋਬਾਰ ਲਈ ਵੀ ਉਸ ਨੂੰ ਐਕਸਪੈਂਡ ਕਰ ਰਹੇ ਨੇ ਅੱਡ-ਅੱਡ ਥਾਵਾਂ ਤੇ। ਅਸੀਂ ਦੁਆਗੋ ਆ, ਅਰਦਾਸ ਕਰਦੇ ਹਾਂ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਦੇਣ, ਇਵੇਂ ਹੀ ਜਿਵੇਂ ਕੌਮੀ ਦਰਦ ਲੈ ਕੇ ਉਹ ਤੁਰੇ ਹੋਏ ਨੇ, ਔਰ ਇਸ ਤਰ੍ਹਾਂ ਇਵੇਂ ਹੀ ਜਿਹੜਾ ਅੱਗੇ ਵਧਦੇ ਰਹਿਣ, ਔਰ ਇਸੇ ਤਰ੍ਹਾਂ ਹੀ TV 84 ਤੇ ਵੀ ਆਪਣੀ ਨਜ਼ਰ ਅਨਾਇਤ ਰੱਖਣ। ਕਿਉਂਕਿ ਅਸੀਂ ਇਹ ਜ਼ਿਕਰ ਵੀ ਕੀਤਾ ਸੀ ਕਿ ਵੀ ਬੇਸ਼ੱਕ ਬਹੁਤ ਸਾਰੀਆਂ ਥਾਵਾਂ ਤੇ ਤੁਸੀਂ ਦੇਖੋਗੇ ਕਿ 6 ਜੂਨ ਤੋਂ ਬਾਅਦ ਗੱਲ ਮੁੱਕ ਗਈ ਹੈ, ਕਿਉਂਕਿ ਉਹਨੂੰ ਘੱਲੂਘਾਰਾ ਹਫਤਾ ਹੀ ਅਸੀਂ ਵੀ ਇਹੀ ਕਹਿੰਦੇ ਆਏ ਹਾਂ। ਲੇਕਿਨ ਜਿਵੇਂ ਭੈਣ ਜੀ ਗੁਰਮੀਤ ਕੌਰ ਉਹਨਾਂ ਨੇ ਕਿਹਾ ਸੀ ਕਿ ਵੀ ਇਹ ਸਾਡੇ ਲਈ 10 ਦਿਨ, ਕਿਉਂਕਿ ਗੱਲ ਮੁੱਕੀ ਨਹੀਂ ਸੀ। ਅਸੀਂ 7 ਜੂਨ 8 ਜੂਨ ਕਿਵੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ, ਸਾੜੀ ਗਈ, ਕਿਵੇਂ ਫਿਰ ਜਿਹੜੇ ਨੇ ਸ਼ਹੀਦ ਮੇਜਰ ਸਿੰਘ ਨਾਗੋਕੇ, ਜਿਹੜੇ 2-3 ਸਿੰਘ ਜਿਹੜੇ ਆਲਮੋਸਟ ਕਿਵੇਂ ਉਸ ਬੁੰਗਾ ਰਾਮਗੜੀਆ ਦੀ ਤਹਿਖਾਨੇ 'ਚ ਬੈਠੇ ਨੇ, ਔਰ ਜਦੋਂ ਗਿਆਨੀ ਜ਼ੈਲ ਸਿੰਘ ਇੱਕ ਜੇਤੂ ਕਮਾਂਡਰ ਇਨ ਚੀਫ ਵਾਂਗ ਜਿਹਦੇ ਸਿਰ ਦੇ ਉੱਤੇ ਛਤਰੀ ਕੀਤੀ ਹੋਈ ਹੈ ਔਰ ਉਹ ਆਂਦਾ ਹੈ, ਔਰ ਉਹ ਜਿਹੜਾ ਕਿ ਪਹਿਲੇ ਵਾਰ ਵੇਲੇ ਬੇਸੁੱਧ ਹੋ ਗਏ ਸੀ, ਉਹ ਕਿਵੇਂ ਉਸ ਨੂੰ ਗੁਰੂ ਰਹਿਮਤ ਕਰਦੇ ਨੇ, ਔਰ ਉਹਦੀ ਦਾਗੀ ਹੋਈ ਗੋਲੀ ਜਿਹੜੀ ਹੈ ਕਿਵੇਂ ਕਲੋਜ਼ ਬਾਈ, ਔਰ ਕਿਉਂਕਿ ਉਹ ਲਾਈਵ ਦੂਰਦਰਸ਼ਨ ਤੇ ਦਿਖਾ ਰਹੇ ਸੀ, ਉਹ ਆਵਾਜ਼ ਸੁਣੀ ਵੀ ਗਈ ਔਰ ਉਹਨੂੰ ਬਾਅਦ ਸ਼ਹੀਦ ਕੀਤਾ ਗਿਆ। ਔਰ ਇਸ ਸਾਰੇ ਪੀਰੀਅਡ ਦੇ ਹੋਰ ਕਿੰਨੇ ਨੇ, ਲੇਕਿਨ 2 ਐਸਪੈਕਟ ਜਿਹੜੇ ਤੁਸੀਂ ਕਹੇ, ਔਰ ਮੈਨੂੰ ਵੀ ਹਮੇਸ਼ਾ ਇਹ ਲੱਗਦਾ ਹੈ ਕਿ ਵੀ ਧਰਮੀ ਫੌਜੀ ਉਹਨਾਂ ਦੇ ਨਾਲ ਸਾਡੇ ਅਜੋਕੇ ਇਤਿਹਾਸਕਾਰਾਂ ਨੇ ਵੀ ਔਰ ਅਸੀਂ ਵੀ ਜਿਹੜੇ ਨੈਰੇਟਿਵ ਦੇਣ ਵਾਲੇ ਲੋਕ ਹੈ, ਅਸੀਂ ਇਨਸਾਫ ਨਹੀਂ ਕੀਤਾ। ਉਹਨਾਂ ਜੇ ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਨਿਊਜ਼ ਕੋਈ ਬਣੀ, ਹਾਲਾਂਕਿ ਇਹਦੇ 'ਚ ਅਸੀਂ ਉਹਨਾਂ ਦਾ ਵੀ ਆਉਣ ਵਾਲੇ ਦਿਨਾਂ 'ਚ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਆਪਣੇ ਅਹੁਦੇ ਛੱਡੇ, ਜਿਵੇਂ
ਭਗਤ ਪੂਰਨ ਸਿੰਘ ਹੋਰਾਂ ਨੇ ਜਿਹੜੇ ਪਿੰਗਲਵਾੜਾ ਦੇ ਬਾਨੀ ਨੇ ਪਦਮ ਸ਼੍ਰੀ ਛੱਡਿਆ, ਖੁਸ਼ਵੰਤ ਸਿੰਘ ਭਾਵੇਂ ਲੇਟਰ ਔਨ ਉਹਦਾ ਕੀ ਰੋਲ ਰਿਹਾ ਉਹਨੇ ਆਪਣਾ ਪਦਮ ਭੂਸ਼ਣ ਛੱਡਿਆ, ਡਾਕਟਰ ਗੰਡਾ ਸਿੰਘ ਹਿਸਟੋਰੀਅਨ ਜਿਹੜੇ ਉਹਨਾਂ ਨੇ ਆਪਣਾ ਜਿਹੜਾ ਸੀ ਉਹ ਪਦਮ ਸ਼੍ਰੀ ਛੱਡਿਆ, ਸਾਧੂ ਸਿੰਘ ਹਮਦਰਦ ਅਜੀਤ ਦਾ ਉਹਨਾਂ ਨੇ ਛੱਡਿਆ, ਔਰ ਹੋਰ ਵੀ ਜਦੋਂ ਤੁਸੀਂ ਦੇਖੋਗੇ ਕਿੰਨਿਆਂ ਨੇ ਆਪਣੇ ਅਹੁਦਿਆਂ ਤੋਂ, ਜਿਵੇਂ ਹਰਿੰਦਰ ਸਿੰਘ ਨਾਰਵੇ 'ਚ ਐਂਬੈਸਡਰ ਸਨ, ਚਾਰਜ ਡੀ ਅਫੇਅਰ ਉਹਨਾਂ ਨੇ ਛੱਡਿਆ, ਸਿਮਰਜੀਤ ਸਿੰਘ ਮਾਨ ਉਹਨਾਂ ਨੇ IPS ਛੱਡਿਆ, ਗੁਰਤੇਜ ਸਿੰਘ IAS ਛੱਡਿਆ। ਇਵੇਂ ਹੀ ਕੁਝ ਥਾਵਾਂ ਦੇ ਉੱਤੇ 4 IAS ਆਫੀਸਰ ਸੀ ਜਿਨ੍ਹਾਂ ਨੇ ਛੁੱਟੀ ਲਈ ਅਪਲਾਈ ਕੀਤਾ। ਕਰਨਾਟਕਾ 'ਚ ਉਦੋਂ ਹੇਗੜੇ ਚੀਫ ਮਿਨਿਸਟਰ ਸੀ, ਔਰ ਇੱਕ ਚਿਤਰੰਜਨ ਸਿੰਘ ਸ਼ਾਇਦ ਉਹਨਾਂ ਦਾ ਨਾਂ ਸੀ IAS, ਉਹ ਤਾਂ ਪੂਰਾ ਜਲੂਸ ਲੈ ਕੇ ਗੁਰਦੁਆਰੇ ਤੋਂ ਨਿਕਲੇ, ਔਰ ਰਾਜੀਵ ਗਾਂਧੀ ਚਾਹੁੰਦਾ ਸੀ ਉਹਨਾਂ ਨੂੰ ਸਸਪੈਂਡ ਕਰਨਾ, ਪਰ ਹੇਗੜੇ ਨੇ ਕਿਹਾ ਵੀ ਨਹੀਂ ਇਹ ਧਾਰਮਿਕ ਮਾਮਲਾ ਹੈ। ਸੋ ਜਿਨ੍ਹਾਂ ਨੇ ਵੀ ਭਲਾ ਉਸ ਪੀਰੀਅਡ ਦੇ ਵਿੱਚ ਬਾਹਰ ਆਏ। ਲੇਕਿਨ ਮੈਂ ਪਿਛਲੇ ਦਿਨਾਂ 'ਚ ਇੱਕ ਆਰਟੀਕਲ ਜਿਹੜਾ ਧਰਮੀ ਫੌਜੀਆਂ ਬਾਰੇ ਸੀ, ਕਿਉਂਕਿ ਜਦੋਂ ਧਰਮੀ ਫੌਜੀਆਂ ਦਾ ਜ਼ਿਕਰ ਵੀ ਹੁੰਦਾ ਹੈ ਤੇ ਬਹੁਤ ਵਾਰ ਇਸ ਦਾ ਜ਼ਿਕਰ ਸਿਰਫ ਰਾਮਗੜ੍ਹ ਦੇ ਹਵਾਲੇ ਨਾਲ ਹੁੰਦਾ ਹੈ, ਕਿਉਂਕਿ ਸਿੱਖ ਰੈਜੀਮੈਂਟਲ ਸੈਂਟਰ ਜਿਹੜਾ ਰਾਮਗੜ੍ਹ ਬਿਹਾਰ 'ਚ, ਹੁਣ ਸ਼ਾਇਦ ਉਹ ਝਾਰਖੰਡ 'ਚ ਹੈ, ਔਰ ਉੱਥੋਂ ਕਿਉਂਕਿ 3-4 ਹਜ਼ਾਰ ਦੇ ਕਰੀਬ ਉਹਨਾਂ 'ਚ ਫੌਜੀ ਵੀ ਸੀ, ਅਜੇ ਰੰਗਰੂਟ ਵੀ ਸੀ ਜਿਹੜੇ ਪੂਰੀ ਤਰ੍ਹਾਂ ਨਹੀਂ ਸੀ ਅੰਡਰ ਟ੍ਰੇਨਿੰਗ ਸੀ। ਲੇਕਿਨ ਇਹ ਆਰਟੀਕਲ ਜਦੋਂ ਮੈਂ ਇਹ ਦੇਖਿਆ ਕਿ ਭਾਈ ਕਿੰਨੀਆਂ ਥਾਵਾਂ ਤੋਂ ਹਾਲਾਂਕਿ ਤਾਂ ਸੀ 1-2 ਗੰਗਾਨਗਰ ਚੋਂ ਨਿਕਲੇ, ਪੂਨਾ ਚੋਂ ਨਿਕਲੇ, ਲੇਕਿਨ ਮੈਂ ਹਾਲਾਂਕਿ ਘੜੀ ਵੱਲ ਦੇਖ ਰਿਹਾ, ਲੇਕਿਨ ਮੈਨੂੰ ਲੱਗਦਾ ਹੈ ਵੀ ਗ੍ਰੰਥੀ ਸਿੰਘਾਂ ਨੇ ਕਿਵੇਂ ਦੇ ਸਟੂਡ ਟੂ ਦਾ ਲਾਸਟ ਮਿਨਟ ਉਹਨਾਂ ਨੇ ਨਿਭਾਇਆ, ਉਹਨੂੰ ਅਸੀਂ ਸੈਕੰਡ ਕੱਲ ਡਿਸਕਸ ਕਰ ਸਕਦੇ ਹਾਂ ਉਹਦਾ ਥੋੜਾ ਪਾਰਟ। ਪਰ ਮੈਂ ਇਹ ਐਸ ਸੱਚ ਇਹ ਪ੍ਰੋਫੈਸਰ ਹਰਜਿੰਦਰ ਸਿੰਘ ਮੰਗਟ ਉਹਨਾਂ ਦੀ ਲਿਖਤ ਹੈ, ਅੰਮ੍ਰਿਤਸਰ ਚਲੋ, ਜਦੋਂ ਸਿੱਖ ਫੌਜੀਆਂ ਨੇ ਨਾਅਰਾ ਦਿੱਤਾ। ਮੈਂ ਤੇਜ਼ੀ ਨਾਲ ਇਸ ਨੂੰ ਪੜ੍ਹ ਦਿਆਂਗਾ ਤਾਂ ਕਿ ਇਹ ਆਪਣੇ ਆਪ 'ਚ ਕੰਪਲੀਟ ਜਿਹੜਾ ਉਸ ਪਿਕਚਰ ਨੂੰ ਪੇਸ਼ ਕਰਦਾ ਹੈ, ਜਿਹਦਾ ਈਵਨ ਮੈਨੂੰ ਵੀ ਪਤਾ ਨਹੀਂ ਸੀ ਕਿ ਕਿਸ ਲੈਵਲ ਦੇ ਉੱਤੇ। ਉਹਨਾਂ ਨੇ ਕਿਹਾ 3 ਜੂਨ ਨੂੰ ਭਾਰਤੀ ਫੌਜ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋਈ। ਇਸ ਇਤਿਹਾਸ ਦੀ ਮਾੜੀ ਘਟਨਾ ਵਾਪਰਨ ਦਾ ਸਿੱਖ ਮਨਾਂ ਉੱਤੇ ਡੂੰਘਾ ਅਸਰ ਹੋਇਆ। ਇਸੇ ਕਰਕੇ ਫੌਜ ਵਿੱਚ ਜਦੋਂ ਉਸਨੇ ਇਕੱਲੇ ਤੌਰ ਤੇ ਜਾਂ ਸਮੂਹਕ ਤੌਰ ਤੇ ਇਸ ਦੇ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕੀਤੀ, ਪਰ ਇਸ ਵਿਰੋਧ ਵਿੱਚ ਸਭ ਤੋਂ ਵੱਡਾ ਰੋਸ ਸਿੱਖ ਫੌਜੀਆਂ ਦਾ ਸੀ ਜੋ ਬੈਰਕਾਂ ਛੱਡ ਕੇ ਆਪਣੇ ਪਵਿੱਤਰ ਧਰਮ ਸਥਾਨ ਹਰਮੰਦਰ ਸਾਹਿਬ ਵੱਲ ਚੱਲ ਪਏ। 7 ਜੂਨ ਨੂੰ, ਕਿਉਂਕਿ ਅੱਜ ਅਸੀਂ 8 ਜੂਨ ਨੂੰ ਗੱਲ ਕਰ ਰਹੇ ਹਾਂ, 7 ਜੂਨ ਨੂੰ 9 ਸਿੱਖ ਰੈਜੀਮੈਂਟ ਨੇ ਗੰਗਾਨਗਰ ਤੋਂ ਬਗਾਵਤ ਕਰ ਦਿੱਤੀ। ਸੋ ਗੰਗਾਨਗਰ ਬਗਾਵਤ ਦਾ ਤਾਂ ਪਤਾ ਹੈ, ਪਰ ਇਹ ਉਹਨਾਂ ਨੇ ਜਿਵੇਂ ਡੀਟੇਲ ਦਿੱਤੀ ਹੈ, ਇਹ ਲੋਕ ਫਾਇਰਿੰਗ ਕਰਦੇ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਨਾਅਰੇ ਲਾਉਂਦੇ ਹੋਏ ਟਰੱਕਾਂ ਵਿੱਚ ਸਵਾਰ ਹੋ ਕੇ ਅੰਮ੍ਰਿਤਸਰ ਵੱਲ ਚੱਲ ਪਏ। ਰਸਤੇ ਵਿੱਚ ਪੁਲਿਸ ਨਾਲ ਮੁਕਾਬਲੇ ਵਿੱਚ ਇੱਕ ਪੁਲਿਸ ਵਾਲੇ ਦੀ ਮੌਤ ਹੋਈ, ਕਈ ਫੱਟੜ ਹੋਏ। ਇਹਨਾਂ ਵਿੱਚੋਂ ਕੁਝ ਲੋਕ ਦਿੱਲੀ ਵੱਲ ਚੱਲ ਪਏ ਤੇ ਦਾਖਲ ਹੋ ਗਏ, ਦਿੱਲੀ ਤੱਕ ਵੀ ਪਹੁੰਚ ਗਏ। ਦਿੱਲੀ ਵੱਲ ਚੱਲ ਪਏ। ਇਹਨਾਂ ਸਿੱਖ ਫੌਜੀਆਂ ਦੀ ਗਿਣਤੀ 600 ਦੇ ਲਗਭਗ ਸੀ। ਇਹ ਪਹਿਲੀ ਸਿੱਖ ਰੈਜੀਮੈਂਟ ਸੀ ਜੋ ਪੰਜਾਬ ਪਹੁੰਚਣ ਵਿੱਚ ਕਾਮਯਾਬ ਹੋ ਗਈ। ਫਰੀਦਕੋਟ ਤੋਂ ਥੋੜੀ ਦੂਰ ਇੱਕ ਪਿੰਡ ਵਿੱਚ ਲੋਕਾਂ ਨੇ ਇਸ ਰੈਜੀਮੈਂਟ ਨੂੰ ਚਾਹ ਪਾਣੀ ਪਿਉਣ ਲਈ ਰੋਕ ਲਿਆ। ਉਹਨਾਂ ਬਥੇਰਾ ਕਿਹਾ ਕਿ ਸਾਡੇ ਕੋਲ ਸਮਾਂ ਨਹੀਂ ਹੈ, ਸਾਡਾ ਪਿੱਛਾ ਫੌਜ ਕਰ ਰਹੀ ਹੈ, ਸਾਨੂੰ ਜਾਣ ਦਿਓ। ਪਰ ਪਿੰਡ ਵਾਲਿਆਂ ਦੇ ਬਹੁਤ ਕਹਿਣ ਤੇ ਫੌਜੀ ਜਿਉਂ ਹੀ ਚਾਹ ਪਾਣੀ ਪੀਣ ਲਈ ਰੁਕੇ, ਪਿੱਛਾ ਕਰ ਰਹੀ ਫੌਜ ਨੇ ਇਹਨਾਂ ਉੱਤੇ ਹਮਲਾ ਕੀਤਾ। ਇਹ ਹੈ ਸਟ੍ਰੈਟੇਜਿਕ ਬਲੰਡਰ। ਇੱਕ ਪਾਸੇ ਸੇਵਾ ਖਲੋਗੇ ਹੋਣਗੇ ਪਿੰਡਾਂ ਵਾਲੇ ਗੱਡੀਆਂ ਦੇ ਸਾਹਮਣੇ, ਨਹੀਂ ਜੀ ਤੁਸੀਂ ਅਸੀਂ ਤੁਹਾਨੂੰ ਕਿਵੇਂ ਜਾਣ ਦੇਣਾ, ਪਰ ਇਹ ਸਟ੍ਰੈਟੇਜਿਕ ਬਲੰਡਰ ਸੀ। ਜੇ ਇਹੀ ਫੌਜੀ ਜੇ ਦਾਖਲ ਤਾਂ ਪੰਜਾਬ 'ਚ ਹੋ ਗਿਆ, ਅੰਮ੍ਰਿਤਸਰ ਤਾਂ ਪਹੁੰਚਦੇ 2.5 ਘੰਟੇ ਲੱਗਣੇ ਸੀ, ਤੇ ਉੱਥੇ ਹਾਲਾਤ ਹੀ ਬਦਲ ਜਾਂਦੇ ਸਾਰੇ, ਆਮੋ ਸਾਹਮਣੇ ਬਰਾਬਰ ਦੀ ਜੰਗ ਹੁੰਦੀ। ਸੋ ਉਹਨਾਂ ਨੇ, ਕਿਉਂਕਿ ਇਹ ਵਾਕਿਆ ਬਹੁਤਿਆਂ ਨੂੰ ਨਹੀਂ ਪਤਾ, ਤੇ ਮੈਨੂੰ ਲੱਗਿਆ ਵੀ ਮੈਂ ਓਰੀਜਨਲ ਆਰਟੀਕਲ 'ਚੋਂ ਇਸ ਨੂੰ ਸਾਂਝਾ ਕਰਾਂ। ਔਰ ਇਹ 100 ਤੋਂ 150 ਸਿੱਖ ਫੌਜੀ ਮਾਰੇ ਗਏ। ਇਹ ਫਿਗਰ ਵੀ ਕਦੇ ਸਾਹਮਣੇ ਨਹੀਂ ਆਈ। ਬਗਾਵਤ ਲਗਭਗ ਸਾਰੇ ਭਾਰਤ ਵਿੱਚ ਹੋਈ ਜਿੱਥੇ ਕਿਤੇ ਵੀ ਸਿੱਖ ਫੌਜੀ ਸਨ। ਇਹਨਾਂ ਵਿੱਚ ਸਿੱਖ ਰੈਜੀਮੈਂਟਲ ਸੈਂਟਰ ਰਾਮਗੜ੍ਹ ਰਾਂਚੀ ਪ੍ਰਮੁੱਖ ਹੈ। ਇੱਥੇ ਕੁਝ ਨਵੇਂ ਰੰਗਰੂਟਾਂ ਸਮੇਤ 2000 ਦੇ ਕਰੀਬ ਸਿੱਖ ਫੌਜੀ ਸਨ। ਇਹਨਾਂ ਦੀ ਅਗਵਾਈ ਸਿਪਾਹੀ ਗੁਰਨਾਮ ਸਿੰਘ ਕਰ ਰਿਹਾ ਸੀ। ਇਸ ਨੂੰ ਧਰਮ ਪ੍ਰਚਾਰਕ ਦਾ ਖਿਤਾਬ ਮਿਲਿਆ ਹੋਇਆ ਸੀ ਤੇ ਇਸ ਨੂੰ ਸਾਰੇ ਪਿਆਰ ਨਾਲ ਗਿਆਨੀ ਜੀ ਕਹਿੰਦੇ ਸਨ। ਉਹ ਐਤਵਾਰ ਦਾ ਦਿਨ ਸੀ। ਸਵੇਰ ਦੇ ਦੀਵਾਨ ਮਗਰੋਂ ਇਹਨਾਂ ਫੌਜੀਆਂ ਨੇ ਟਰੱਕਾਂ ਵਿੱਚ ਹਥਿਆਰ ਤੇ ਅਸਲਾ ਲੱਦਣਾ ਸ਼ੁਰੂ ਕਰ ਦਿੱਤਾ। ਡਿਊਟੀ ਤੇ ਖੜੇ ਸੰਤਰੀਆਂ ਜਾਂ ਜੂਨੀਅਰ ਅਫਸਰਾਂ ਨੇ ਇਸ ਦਾ ਕੋਈ ਵਿਰੋਧ ਨਹੀਂ ਕੀਤਾ। ਇਹ ਸਾਰੇ ਲੋਕ ਮੂਕ ਦਰਸ਼ਕ ਬਣ ਕੇ ਵੇਖ ਰਹੇ ਸਨ।
ਬ੍ਰਿਗੇਡੀਅਰ ਐਸਸੀ ਪੁਰੀ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਕਾਰ ਵਿੱਚ ਦੌੜ ਕੇ ਇਹਨਾਂ ਫੌਜੀਆਂ ਨੂੰ ਰੋਕਣ ਲਈ ਗਿਆ। ਇਸ ਤੋਂ ਬਾਅਦ ਗੁਰਨਾਮ ਸਿੰਘ ਦੀ ਕਮਾਨ ਹੇਠ ਫੌਜੀ ਅਤੇ ਸਿਵਲੀਅਨ ਗੱਡੀਆਂ ਵਿੱਚ ਸਵਾਰ ਹੋ ਕੇ ਅੰਮ੍ਰਿਤਸਰ ਚੱਲ ਪਏ। ਇਹਦੇ ਜਿਹੜਾ ਇਹਨਾਂ ਨੇ ਜ਼ਿਕਰ ਨਹੀਂ ਕੀਤਾ ਕਿ ਉਸ ਬ੍ਰਿਗੇਡੀਅਰ ਪੁਰੀ ਨੂੰ ਸਿੱਖ ਫੌਜੀਆਂ ਨੇ ਮਾਰ ਦਿੱਤਾ ਸੀ। ਉਹ ਰੋਕਦਾ ਰਿਹਾ, ਉਹਨੇ ਕਿਹਾ ਵੀ ਹੁਣ ਤੂੰ ਪਾਸੇ ਹਟ, ਉਹ ਨਹੀਂ ਹਟਿਆ ਤਾਂ ਉਹਨੂੰ ਵਾਸ ਸ਼ੂਟਡ ਡਾਊਨ। ਪਰ ਇਹਨਾਂ 190 ਮੀਲ ਦੂਰ ਛੱਤੀਸਗੜ੍ਹ ਰੇਲਵੇ ਸਟੇਸ਼ਨ ਕੋਲ ਆਰਟਿਲਰੀ ਨੇ ਇਹਨਾਂ ਦਾ ਰਾਹ ਰੋਕਿਆ। ਹੁਣ 190 ਮੀਲ ਉਹ ਰਾਮਗੜ੍ਹ ਤੋਂ ਪਹੁੰਚ ਗਏ ਛੱਤੀਸਗੜ੍ਹ ਰੇਲਵੇ ਸਟੇਸ਼ਨ, ਆਰਟਿਲਰੀ ਆ ਗਏ। ਇਹਨਾਂ ਵਿੱਚੋਂ ਕਈ ਮਾਰੇ ਗਏ ਤੇ 126 ਨੇ ਆਤਮ ਸਮਰਪਣ ਕਰ ਦਿੱਤਾ। ਪੂਨੇ ਵਿੱਚ, ਹੁਣ ਇਹ ਰਾਮਨਗਰ ਤੋਂ ਬਾਅਦ ਪੂਨੇ ਵਿੱਚ 150 ਸਿੱਖ ਫੌਜੀ ਟਰੱਕਾਂ ਤੇ ਪ੍ਰਾਈਵੇਟ ਬੱਸਾਂ ਵਿੱਚ ਬੈਠ ਕੇ ਉੱਤਰੀ ਮੇਨ ਰੋਡ ਵੱਲ ਨੂੰ ਚੱਲ ਪਏ। ਮਹਾਰ ਰੈਜੀਮੈਂਟ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮਹਾਰ ਰੈਜੀਮੈਂਟ ਦੇ 3 ਜਵਾਨ ਮਾਰੇ ਗਏ ਤੇ ਕਈ ਫੱਟੜ ਹੋਏ। ਹੁਣ ਤੁਹਾਨੂੰ ਕਿਤੇ ਵੀ ਹਿਸਟਰੀ 'ਚ ਵੇਰਵੇ ਨਹੀਂ ਮਿਲਦੇ ਨੇ। ਈਵਨ ਜਿਹੜੀ ਗਵਰਨਮੈਂਟ, ਕਿਉਂਕਿ ਉਹ ਗਵਰਨਮੈਂਟ ਵੀ ਮੰਨਣਾ ਨਹੀਂ ਚਾਹੁੰਦੀ ਕਿ ਸਿੱਖ ਫੌਜ ਨੇ ਇਸ ਲੈਵਲ ਦੇ ਉੱਤੇ ਬਗਾਵਤ ਕੀਤੀ। ਗੁਜਰਾਤ ਵਿੱਚ ਬਾਲਾਸਰ ਵਿੱਚ ਫੌਜੀ ਬੈਰਕਾਂ ਤੋਂ ਬਾਹਰ ਆ ਗਏ। ਜਿਸ ਤਰ੍ਹਾਂ ਬਾਕੀ ਥਾਵਾਂ ਤੇ ਵਾਪਰਿਆ, ਇਸੇ ਤਰ੍ਹਾਂ ਇੱਥੇ ਵੀ ਸਿੱਖ ਫੌਜੀਆਂ ਨੇ ਹਥਿਆਰ ਲੁੱਟੇ। ਫੌਜ ਗੱਡੀਆਂ ਵਿੱਚ ਸਵਾਰ ਹੋ ਕੇ ਪੰਜਾਬ ਨੂੰ ਚੱਲ ਪਈ। ਸਿੱਖ ਫੌਜੀਆਂ ਦੀ ਬਗਾਵਤ ਨੇ ਇੱਕ ਨਵੀਂ ਗੁੰਝਲਦਾਰ ਸਥਿਤੀ ਭਾਰਤ ਵਿੱਚ ਪੈਦਾ ਕਰ ਦਿੱਤੀ। ਬੰਗਾਲ, ਮੱਧ ਪ੍ਰਦੇਸ਼, ਬਿਹਾਰ, ਯੂਪੀ, ਮਹਾਰਾਸ਼ਟਰ, ਗੁਜਰਾਤ, ਰਾਜਸਥਾਨ, ਇਹਨਾਂ ਸਾਰਿਆਂ ਰਾਜਾਂ ਵਿੱਚ ਐਮਰਜੈਂਸੀ ਵਰਗੀ ਹਾਲਤ ਪੈਦਾ ਹੋ ਗਈ। ਲੋਕਲ ਪ੍ਰਸ਼ਾਸਨ ਠੱਪ ਹੋ ਚੁੱਕਾ ਸੀ। ਪੁਲਿਸ ਥਾਣਿਆਂ ਤੋਂ ਭੱਜ ਚੁੱਕੀ ਸੀ ਕਿ ਸਿੱਖ ਫੌਜ ਆ ਰਹੀ ਹੈ। ਫੌਜ ਸਭ ਛੱਡ ਕੇ ਦੌੜ ਗਏ ਸੀ ਪੋਸਟ। ਫੌਜ ਨੂੰ ਫੌਜ ਹੀ ਰੋਕ ਸਕਦੀ ਹੈ, ਕਹਿਣਾ ਸੀ ਫੌਜੀ ਜਰਨੈਲ ਸਿੰਘ ਦਾ। ਇਹਨਾਂ ਸਿੱਖ ਫੌਜੀਆਂ ਦਾ ਰਵੱਈਆ ਆਮ ਲੋਕਾਂ ਨਾਲ ਉਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਦਾ ਰਵੱਈਆ ਭਾਰਤੀ ਫੌਜ ਦਾ ਪੰਜਾਬ ਵਿੱਚ ਸੀ। ਸਿੱਖ ਫੌਜੀਆਂ ਨੇ ਉਹ ਨਹੀਂ ਕੀਤਾ ਜੋ ਭਾਰਤੀ ਫੌਜ ਪੰਜਾਬ ਵਿੱਚ ਸਿੱਖਾਂ ਤੇ ਕਰ ਰਹੇ ਸੀ। ਇਹ ਲੋਕ ਜਦੋਂ ਬੈਰਕਾਂ ਚੋਂ ਨਿਕਲੇ ਤਾਂ ਇਹਨਾਂ ਕੋਲ ਅੰਮ੍ਰਿਤਸਰ ਪਹੁੰਚਣ ਲਈ ਫੌਜੀ ਟਰੱਕਾਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਹੁਣ ਜੇ ਇਹੀ ਫੌਜੀ ਰਿਵੈਂਜਫੁਲ ਹੁੰਦੇ ਕਿ ਜੀ ਅਸੀਂ ਹਿੰਦੂਆਂ ਨੂੰ ਮਾਰਨਾ, ਤੇ ਫਿਰ ਤਾਂ ਜਿੱਥੋਂ ਨਿਕਲੇ ਨੇ ਹਜ਼ਾਰਾਂ ਲਾਸ਼ਾਂ ਵਿਛਾਈਆਂ ਹੁੰਦੀਆਂ। ਪਰ ਉਹਨਾਂ ਨੂੰ ਕਲੀਅਰ ਸੀ ਕਿ ਲੜਾਈ ਸਾਡੀ ਇੰਡੀਅਨ ਸਟੇਟ ਨਾਲ ਹੈ। ਇੱਥੇ ਜਿਹੜੀ ਫੌਜ ਹੈ ਭਾਰਤ ਦੀ, ਉਹ ਤਾਂ ਸਿੱਖਾਂ ਨੂੰ ਮਾਰ ਰਹੀ ਸੀ ਲੱਭ ਕੇ ਗੁਰਦੁਆਰਿਆਂ ਦੇ ਅੰਦਰ। ਸੋ ਜਿੰਨਾ ਅਸਲਾ ਇਹਨਾਂ ਨੂੰ ਮਿਲਿਆ ਇਹਨਾਂ ਨੇ ਚੁੱਕ ਲਿਆ, ਜਿੰਨਾ ਤੇਲ ਇਹਨਾਂ ਨੇ ਲੈਣਾ ਸੀ ਲੈ ਲਿਆ। ਜਰਨੈਲ ਸਿੰਘ ਅੱਗੇ ਕਹਿੰਦੇ ਨੇ, ਅਸੀਂ ਕੇਵਲ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚ ਸਕਦੇ ਸੀ, ਪਰ ਹਵਾਈ ਅੱਡਿਆਂ ਉੱਤੇ ਸਖਤ ਚੌਕਸੀ ਰੱਖੀ ਜਾ ਰਹੀ ਸੀ। ਰਸਤੇ ਵਿੱਚ ਥਾਂ ਪਰ ਥਾਂ ਫੌਜ ਨੇ ਨਾਕੇ ਲਾਏ ਹੋਏ ਸਨ। ਇਸ ਬਾਰੇ ਸਾਨੂੰ ਇਧਰੋਂ ਜਾ ਰਹੇ ਪੰਜਾਬੀ ਟਰੱਕਾਂ ਵਾਲੇ ਹੀ ਦੱਸ ਦਿੰਦੇ ਸਨ ਕਿ ਇੰਨੇ ਕਿਲੋਮੀਟਰ ਤੇ ਨਾਕਾ। ਹੁਣ ਤੁਸੀਂ ਇਹ ਕੋਆਰਡੀਨੇਸ਼ਨ ਦੇਖੋ, ਉੱਥੋਂ ਉਹਨਾਂ ਨੂੰ ਕਿਹਨੇ ਪਹੁੰਚਣ ਦੇਣਾ ਸੀ ਅੰਮ੍ਰਿਤਸਰ। ਉਹਨਾਂ ਨੇ ਕੋਸ਼ਿਸ਼ ਕੀਤੀ ਹੋਏਗੀ ਕਿ ਹਵਾਈ ਅੱਡਿਆਂ ਤੇ ਕਬਜ਼ਾ ਕਰਕੇ ਉਹਨਾਂ ਦੇ ਪਾਇਲਟਾਂ ਤੋਂ ਜਹਾਜ਼ ਉਡਾ ਕੇ ਲੈ ਕੇ, ਪਰ ਉਹ ਆਲਰੇਡੀ ਪ੍ਰੋਟੈਕਟਡ ਸੀ, ਉਹਨਾਂ ਨੇ ਚਾਰੇ ਪਾਸੇ ਚੌਕਸੀ ਸੀ। ਉਹਨਾਂ ਨੇ ਪਹਿਲਾਂ ਤਾਂ ਅਸੀਂ ਰਸਤਾ ਬਦਲ ਲੈਂਦੇ ਸੀ, ਪਰ ਜਦੋਂ ਕੋਈ ਚਾਰਾ ਨਾ ਹੁੰਦਾ ਤਾਂ ਅਸੀਂ ਮੋਰਚਾ ਤੋੜ ਕੇ ਅੱਗੇ ਲੰਘ ਜਾਂਦੇ ਸੀ, ਕਿਉਂਕਿ ਇਹ ਲੋਕ ਸੜਕਾਂ ਦੇ ਕਿਨਾਰੇ ਮੋਰਚੇ ਲਾਈ ਬੈਠੇ ਸਨ, ਪਰ ਅਸੀਂ ਗੱਡੀਆਂ ਵਿੱਚ ਇਹਨਾਂ ਤੋਂ ਥੋੜੀ ਬਿਹਤਰ ਸਥਿਤੀ ਵਿੱਚ ਸੀ। ਸੋ ਅਸੀਂ ਮੋਰਚਾ ਤੋੜਨ ਵਿੱਚ ਕਾਮਯਾਬ ਹੋ ਜਾਂਦੇ ਸਨ। ਭਾਰਤ ਸਰਕਾਰ ਲਈ ਸਭ ਤੋਂ ਵੱਡਾ ਖਤਰਾ ਤੇ ਚੁਣੌਤੀ ਸਿੱਖ ਫੌਜੀਆਂ ਨੇ ਪੈਦਾ ਕੀਤੀ। ਲਗਭਗ 4000 ਸਿੱਖ ਫੌਜੀ ਬੈਰਕਾਂ ਛੱਡ ਕੇ ਆਪਣੇ ਪਵਿੱਤਰ ਧਾਰਮਿਕ ਸਥਾਨ ਹਰਮੰਦਰ ਸਾਹਿਬ ਵੱਲ ਚੱਲ ਪਏ। ਇਹਨਾਂ ਫੌਜੀਆਂ ਨੇ ਇਹ ਖਬਰ ਸੁਣੀ ਕਿ ਫੌਜ ਦਰਬਾਰ ਸਾਹਿਬ ਵਿੱਚ ਵੜ ਗਈ ਹੈ, ਉੱਥੇ ਇਸ ਨੇ ਬਹੁਤ ਨੁਕਸਾਨ ਕੀਤਾ ਹੈ। ਇਹ ਖਬਰ ਸਾਰੀਆਂ ਸਿੱਖ ਰੈਜੀਮੈਂਟਾਂ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ। ਇਹ ਵੀ ਇੱਕ ਸੱਚਾਈ ਹੈ ਕਿ ਕਿਸੇ ਵੀ ਸਿਆਸੀ, ਸਮਾਜਿਕ ਜਾਂ ਧਾਰਮਿਕ ਘਟਨਾਕ੍ਰਮ ਦਾ ਅਸਰ ਫੌਜ ਤੇ ਵੀ ਹੋ ਸਕਦਾ ਹੈ। ਔਰ ਪੂਨੇ ਵਿੱਚ ਪੰਜਾਬ ਰੈਜੀਮੈਂਟ ਦੇ ਸਿੱਖ ਸਿਪਾਹੀਆਂ ਨੇ ਬਗਾਵਤ ਕਰ ਦਿੱਤੀ। ਇਸ ਤੋਂ ਇਲਾਵਾ ਠਾਣੇ, ਮਹਾਰਾਸ਼ਟਰ ਵਿੱਚ, ਜੰਮੂ, ਸਿਲੀਗੁੜੀ, ਸਿਲਚਰ ਤੇ ਅਲਵਰ ਵਿੱਚ ਇਹਨਾਂ ਸਿੱਖ ਫੌਜੀਆਂ ਨੇ ਅੰਮ੍ਰਿਤਸਰ ਚੱਲਣ ਦਾ ਨਾਅਰਾ ਦਿੱਤਾ। ਇਹਨਾਂ ਵਿੱਚ ਕਈਆਂ ਨੇ ਜੀਟੀ ਰੋਡ ਦੇ ਨਾਲ ਪੰਜਾਬ ਵੱਲ ਚੱਲਣਾ ਸ਼ੁਰੂ ਕਰ ਦਿੱਤਾ। ਕਈਆਂ ਨੂੰ ਉੱਤਰ ਪ੍ਰਦੇਸ਼ ਬਾਰਡਰ ਤੇ ਗੜਵਾਲ ਰੈਜੀਮੈਂਟ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇੱਥੇ 20-30 ਸਿੱਖ ਜਵਾਨ ਮਾਰੇ ਗਏ। ਪਰ ਮੈਂ ਹੈਰਾਨ ਹੈ ਕਿ ਉਹਨਾਂ ਸਿੱਖ ਜਵਾਨਾਂ ਜਾਂ ਉਹਨਾਂ ਦੀਆਂ ਤਸਵੀਰਾਂ, ਉਹਨਾਂ ਦੀ ਲਾਈਫ ਹਿਸਟਰੀ ਕਿਉਂ ਨਹੀਂ ਕਿਸੇ ਨੇ ਜਿਹੜਾ ਇਸ ਦੇ ਉੱਤੇ ਕੰਮ ਕੀਤਾ, ਕਿਉਂਕਿ ਇੰਨੀਆਂ ਜ਼ਿਆਦਾ ਕੈਜੂਅਲਟੀਜ਼ ਨੇ ਸਾਰੇ ਦੇ ਵਿੱਚ। ਔਰ ਇਹਨਾਂ ਸਿੱਖ ਫੌਜੀਆਂ ਉੱਤੇ ਇਹ 20-30 ਸਿੱਖ ਜਵਾਨ ਮਾਰੇ ਗਏ। ਇਹਨਾਂ ਸਿੱਖ ਫੌਜੀਆਂ ਉੱਤੇ ਅਣਗਿਣਤ ਤਸ਼ੱਦਦ ਹੋਏ।
ਸੂਰਤਗੜ੍ਹ ਵੀ ਜਿਹੜੇ ਸਿੱਖ ਫੌਜੀਆਂ ਨੇ ਬਗਾਵਤ ਨਹੀਂ ਵੀ ਕੀਤੀ ਸੀ ਉਹਨਾਂ ਨੂੰ ਘਰੋਂ ਕੱਢ ਕੇ ਮਾਰਿਆ ਗਿਆ। ਜਿਹੜੇ ਫੌਜੀ ਛੁੱਟੀ ਆਏ ਹੋਏ ਸਨ ਉਹਨਾਂ ਨੂੰ ਵੀ ਭਗੌੜੇ ਕਰਾਰ ਦੇ ਦਿੱਤਾ ਗਿਆ। ਬਾਅਦ ਵਿੱਚ ਜਿੰਨੀ ਸਜ਼ਾ ਭਗੌੜੇ ਫੌਜੀਆਂ ਨੂੰ ਮਿਲੀ ਉਨੀ ਸਜ਼ਾ ਇਹਨਾਂ ਛੁੱਟੀ ਗਿਆ ਨੂੰ ਵੀ ਮਿਲੀ। ਇੱਥੇ ਇਹ ਵਰਣਨਯੋਗ ਹੈ ਕਿ ਉਸ ਵੇਲੇ 80,000 ਸਿੱਖ ਫੌਜੀ ਭਾਰਤੀ ਫੌਜ ਵਿੱਚ ਸਨ ਤੇ 6% ਸਿੱਖ ਫੌਜੀਆਂ ਨੇ ਬਗਾਵਤ ਕੀਤੀ। ਸੋ ਅੱਗੇ ਸਟੋਰੀ ਹੈ ਵੀ ਕਿਵੇਂ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੇ ਜਦੋਂ ਧਰਮੀ ਫੌਜੀਆਂ ਤੇ ਟ੍ਰਾਇਲ ਚੱਲਿਆ ਤੇ ਉਹਨਾਂ ਨੇ ਡਿਫੈਂਡ ਕੀਤਾ ਕਿ ਭਾਈ ਇਹਨਾਂ ਨੂੰ ਤਾਂ ਫੌਜੀਆਂ ਨੂੰ ਸਹੁੰ ਹੀ ਗੁਰੂ ਗ੍ਰੰਥ ਸਾਹਿਬ ਤੇ ਚੁਕਾਈ ਜਾਂਦੀ ਹੈ ਤੇ ਜੇ ਹਮਲਾ ਹੀ ਗੁਰੂ ਗ੍ਰੰਥ ਸਾਹਿਬ ਤੇ ਹੈ ਫਿਰ ਉਹ ਕਿਵੇਂ ਆਰਾਮ ਨਾਲ ਬਹਿੰਦੇ। ਔਰ ਇਸ ਦੇ ਵਿੱਚ ਜਿਹੜਾ ਇਹ ਹੈ ਮੈਂ ਸਮਝਦਾ ਵੀ ਇਹਨਾਂ ਨੇ ਕਨਕਲੂਡ ਕੀਤਾ ਕਿ ਧਰਮੀ ਫੌਜੀਆਂ ਦੀ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਇਹਨਾਂ ਆਪਣੇ ਧਰਮ ਸਥਾਨਾਂ ਦੀ ਪਵਿੱਤਰਤਾ ਲਈ ਆਪਣੀਆਂ ਨੌਕਰੀਆਂ ਨੂੰ ਲੱਤ ਮਾਰ ਕੇ ਅੰਮ੍ਰਿਤਸਰ ਵੱਲ ਚਾਲੇ ਪਾਏ ਸਨ। ਸੋ ਅਸੀਂ ਅੱਜ ਦਾ ਇਹ ਪ੍ਰੋਗਰਾਮ ਜਦੋਂ ਕਿ ਅਸੀਂ ਜੂਨ 84 ਘੱਲੂਘਾਰਾ ਨੂੰ ਯਾਦ ਕਰ ਰਹੇ ਹਾਂ ਆਪਣੇ ਉਹਨਾਂ ਧਾਰਮਿਕ ਫੌਜੀਆਂ ਦੇ ਨਾਂ ਕਰਦੇ ਹਾਂ। ਕੱਲਾ ਇਹੀ ਨਹੀਂ ਵੀ ਉਦੋਂ ਬਗਾਵਤ ਹੋਈ ਜਿਹੜੇ ਉਹਨਾਂ ਚੋਂ ਬਚ ਗਏ ਉਹਨਾਂ ਵਾਪਸ ਘਰ ਹੀ ਗਏ। ਫੌਜ ਤਾਂ ਉਹਨਾਂ ਨੇ ਕੀ ਜਾਣਾ ਸੀ। ਉਹਨਾਂ ਨੇ ਜੁਝਾਰੂ ਸਫਾ ਨੂੰ ਜੁਆਇਨ ਕੀਤਾ ਔਰ ਜਿਹੜੀ ਬਾਅਦ ਦੇ ਵਿੱਚ ਮੂਵਮੈਂਟ ਚੱਲਦੀ ਹੈ ਕਿੰਨਿਆਂ ਦਾ ਰਛਪਾਲ ਸਿੰਘ ਫੌਜੀ, ਬਸ਼ੇਸ਼ਰ ਸਿੰਘ ਇੱਕ ਧਰਮੀ ਫੌਜੀ ਸੀ ਜਿਹੜਾ ਆਪਣੀ ਸਿੰਘਣੀ ਦੇ ਨਾਲ ਫਿਰ ਜੂਝਦਿਆਂ ਸ਼ਹੀਦ ਹੋਇਆ। ਭਾਈ ਕਾਰਜ ਸਿੰਘ ਥਾਂਦੇ ਉਹ ਰੈਸਲਰ ਵੀ ਸੀ, ਉਹ 88 ਚ ਦਰਬਾਰ ਸਾਹਿਬ ਨੂੰ ਡਿਫੈਂਡ ਕਰਦਿਆਂ ਸ਼ਹੀਦ ਹੋਏ। ਸੋ ਜਿਹੜੀ ਬਾਅਦ ਦੇ ਵਿੱਚ ਜੁਝਾਰੂ ਲਹਿਰ 84 ਤੋਂ 94 95 ਤੱਕ ਚੱਲੀ ਉਹਦੇ ਚ ਵੀ ਇੱਕ ਵੱਡੀ ਕਾਮਯਾਬੀ ਜਿਹੜੀ ਸੀ ਖਾਸ ਤੌਰ ਤੇ ਟਾਰਗੇਟਿੰਗ ਦੇ ਲਿਹਾਜ਼ ਨਾਲ ਉਹਦੇ ਚ ਬਹੁਤ ਵੱਡਾ ਯੋਗਦਾਨ ਧਰਮੀ ਫੌਜੀਆਂ ਦਾ ਸੀ। ਕਾਸ਼ ਕੋਈ ਸਿੱਖ ਸਕਾਲਰ ਜਾਂ ਕੋਈ ਸਿੱਖ ਰਿਸਰਚਰ ਧਰਮੀ ਫੌਜੀਆਂ ਦੇ ਇਹ ਜਿਹੜੇ ਅੰਕੜੇ ਇਸ ਆਰਟੀਕਲ ਚ ਨੇ ਔਰ ਹੋਰ ਵੀ ਬਹੁਤ ਸਾਰੇ ਹੋਣਗੇ ਜਿਹੜੇ ਸਾਹਮਣੇ ਨਹੀਂ ਨੇ ਇਸ ਤੇ ਰਿਸਰਚ ਕਰੇ। ਇਹਨਾਂ ਧਰਮੀ ਫੌਜੀਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਵੀ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਔਰ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਲੱਗਣੀਆਂ ਚਾਹੀਦੀਆਂ ਨੇ ਤਾਂ ਕਿ ਇਹ ਹੋਏ ਕਿ ਭਾਈ ਉਹਨਾਂ ਨੇ ਆਪਣੀਆਂ ਜਵਾਨੀਆਂ ਕੁਰਬਾਨ ਕੀਤੀਆਂ। ਦਰਬਾਰ ਸਾਹਿਬ ਤੇ ਹਮਲੇ ਨੂੰ ਉਹਨਾਂ ਨੇ ਆਪਣਾ ਸਭ ਕੁਝ ਕੈਰੀਅਰ ਕਈ ਜਿਹੜੇ ਸਰਵਾਈਵ ਵੀ ਹੋਏ ਜੇਲ੍ਹੀਂ ਗਏ ਆਏ ਉਹਨਾਂ ਚੋਂ ਅੱਜ ਵੀ ਕਈ ਰਿਕਸ਼ਾ ਚਲਾ ਕੇ ਕੋਈ ਟੈਂਪੂ ਚਲਾ ਕੇ ਗੁਜ਼ਾਰਾ ਕਰਦੇ ਨੇ। ਕੁਛ ਕੁ ਨੂੰ ਜਿਹੜਾ ਸ਼੍ਰੋਮਣੀ ਕਮੇਟੀ ਨੇ ਜਿਹੜੀ ਟਾਸਕ ਫੋਰਸ ਬਣਾਈ ਹੈ ਉਹਦੇ ਚ ਅਕਮੋਡੇਟ ਕੀਤਾ। ਅਸੀਂ ਅੱਜ ਦਾ ਪ੍ਰੋਗਰਾਮ ਇਹਨਾਂ ਆਪਣੇ ਬਹਾਦਰ ਧਰਮੀ ਫੌਜੀਆਂ ਦੇ ਨਾਂ ਕਰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥਨ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਭਾਰਤ ਤੇ ਇਲਜ਼ਾਮ ਲਗਾਇਆ ਸੀ ਕਿ ਉਹ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ-ਅੰਦਾਜ਼ੀ ਕਰ ਰਿਹਾ ਹੈ। ਸੋ ਭਾਰਤ ਨੇ ਮੋੜਵਾਂ ਵਾਰ ਕਰਦਿਆਂ ਬ੍ਰੈਂਪਟਨ ਦੇ ਨਗਰ ਕੀਰਤਨ ਵਿੱਚ ਸ਼ਹੀਦ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਦੀ ਝਾਕੀ ਨੂੰ ਲੈ ਕੇ ਬੜਾ ਚੀਕ ਚਿਹਾੜਾ ਪਾਣਾ ਸ਼ੁਰੂ ਕਰ ਦਿੱਤਾ ਹੈ। ਸੋ ਵਿਊਅਰਸ ਇਹ ਜਾਪਦਾ ਹੈ ਕਿ ਭਾਰਤ ਤੇ ਕੈਨੇਡਾ ਜਿਹੜੇ ਵਿਚਕਾਰੇ ਇੱਕ ਜਿਹੜਾ ਡਿਪਲੋਮੈਟਿਕ ਟਕਰਾਅ ਜਿਹੜਾ ਉਹ ਵੱਧ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ ਜਿਹੜਾ ਇੱਕ ਵਾਰ ਉਹ ਕਈ ਵਾਰ ਇਸ ਕੋਰਟ ਨੂੰ ਕਿਹਾ ਜਾਂਦਾ ਹੈ ਕਿ ਵੀ ਇੱਕ ਨਿਹੰਗ ਸਿੰਘ ਨੇ ਕਿਹਾ ਵੀ ਮੈਂ ਗੱਡੀ ਰੋਕ ਕੇ ਦਿਖਾऊं ਨਹੀਂ, ਉਹ ਕਹਿੰਦਾ ਜੀ ਗੱਡੀ ਤੇਜ਼ ਆ ਰਹੀ ਸੀ, ਉਹ ਖਲੋ ਗਿਆ ਲਾਈਨ 'ਚ, ਗੱਡੀ ਜਦੋਂ ਬਿਲਕੁਲ ਨੇੜੇ ਆ ਗਈ ਉਹ ਜੰਪ ਕਰਕੇ ਪਾਸੇ ਨੂੰ ਚਲਾ ਗਿਆ। ਉਹ ਕਹਿੰਦੇ ਤੁਸੀਂ ਤਾਂ ਕਿਹਾ ਸੀ ਗੱਡੀ ਰੋਕ ਕੇ ਦਿਖਾऊं, ਉਹ ਕਹਿੰਦੇ ਰੋਕੀ ਭਾਵੇਂ ਨਹੀਂ ਰੋਕੀ, ਚੀਕਾਂ ਤਾਂ ਪਵਾਈਆਂ ਨਾ। ਸੋ ਮੈਂ ਇਹ ਦੇਖਦਾ ਹਾਂ ਵੀ ਡਾਇਸਪੋਰਾ ਸਿੱਖ ਤਾਂ ਬੜੀ ਫਰਮਲੀ ਆਪਣੀ ਮੰਜ਼ਿਲੇ ਮਕਸੂਦ ਖਾਲਿਸਤਾਨ ਵੱਲ ਵੱਧ ਰਹੇ ਨੇ, ਔਰ ਉਹ ਡਿਟਰਮੀਨੇਸ਼ਨ ਖਾਲਿਸਤਾਨ ਰੈਫਰੈਂਡਮ ਹੋਏ ਜਾਂ ਕੋਵਿਡ-19 ਤੋਂ ਬਾਅਦ ਜਿਸ ਲੈਵਲ ਦੀ ਰੈਕਗਨੀਸ਼ਨ ਸਿੱਖਾਂ ਦੀ ਪੰਜਵੇਂ ਧਰਮ ਦੇ ਤੌਰ ਤੇ ਵੀ, ਸਿੱਖ ਨੇਸ਼ਨ ਦੇ ਤੌਰ ਤੇ ਵੀ, ਅਮਰੀਕਾ ਦੀਆਂ ਕਿੰਨੀਆਂ ਸਟੇਟਾਂ 'ਚ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਮੰਨਣਾ, ਔਰ ਕਿੰਨੀਆਂ ਸਿਟੀਜ਼ ਔਰ ਦੂਸਰੀਆਂ ਥਾਵਾਂ ਤੇ ਸਿੱਖ ਝੰਡੇ ਜਿਹੜੇ ਨੇ ਉਹ ਅਮਰੀਕਨ ਝੰਡੇ ਨਾਲ ਔਰ ਖਾਲਿਸਤਾਨ ਵੱਲ ਪੇਸ਼ਕਦਮੀ ਔਰ ਖਾਲਸਾ ਸਾਜਨਾ ਦਿਵਸ ਦੀ ਰੈਕਗਨੀਸ਼ਨ, ਇਹ ਸਾਰੇ ਤਾਂ ਜਿਸ ਤੇਜ਼ੀ ਦੇ ਨਾਲ ਚੱਲ ਰਹੇ ਨੇ, ਔਰ ਜਿਵੇਂ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਵੀ ਜੇ ਜਿੰਨਾ ਪ੍ਰੋਪੇਗੈਂਡਾ, ਡਿਪਲੋਮੈਟਿਕ ਪ੍ਰੈਸ਼ਰ, ਇਹਦੇ ਬਾਵਜੂਦ ਜਿਵੇਂ ਯਾਕੂਬ ਸਾਹਿਬ ਨੇ ਲਿਖਿਆ ਕਿ ਜੀ ਅਮਰੀਕਾ ਮੰਨ ਗਿਆ ਕਿ ਉਹ ਇੰਡੀਆ ਨੂੰ ਖਾਸ ਟੈਕਨੋਲੋਜੀ ਦੇਗਾ, ਇਹ ਚੱਲ ਰਿਹਾ ਇਹਨਾਂ ਦਾ ਆਪਣਾ, ਇਹਨਾਂ ਨੇ ਆਪਣੇ ਹਥਿਆਰ ਵੀ ਵੇਚਣੇ ਨੇ, ਸੌਦਾ ਵੀ ਵੇਚਣਾ ਹੈ, ਚਾਈਨਾ ਦੇ ਅਗੇਂਸਟ ਉਹਨੂੰ ਵਰਤਣਾ ਵੀ ਹੈ। ਪਰ ਗੱਲ ਇਹ ਨਹੀਂ ਹੈ, ਹਕੂਮਤਾਂ ਦੇ ਨਾਲ ਸਮਝੌਤੇ ਵੀ ਕਰਦੀਆਂ ਨੇ, ਨੇੜੇ ਵੀ ਹੁੰਦੀਆਂ, ਮੁਫਾਦ ਵੀ ਬਾਣੀਆਂ ਨੇ, ਅਮਰੀਕਨ ਬਾਣੀਆਂ ਜਾਂ ਅੰਗਰੇਜ਼ ਬਾਣੀਆਂ, ਹਿੰਦੂ ਬਾਣੀਆਂ, ਇਹਨਾਂ ਦੇ ਅਲਟੀਮੇਟ ਇੰਟਰਸਟ ਤਾਂ ਇਹੀ ਹੈ ਕਿ ਵੀ ਕਿਨੇ ਕਿਹਦੇ ਚੋਂ ਕੀ ਬਣਾਉਣਾ ਹੈ, ਔਰ ਇਹਦਾ ਐਂਡ ਕਿਹੜਾ ਬਾਣੀਆਂ ਕਿਹਨੂੰ ਜਿਹੜਾ ਉਹ ਥੁੱਕ ਲਾਏਗਾ, ਇਹ ਤਾਂ ਬਾਅਦ ਚ ਨਜ਼ਰ ਆਏਗਾ। ਲੇਕਿਨ ਇਸ ਸਭ ਦੇ ਬਾਵਜੂਦ ਜੇ ਵਿਦਿਨ ਅਮਰੀਕਾ 50 ਤੋਂ ਜ਼ਿਆਦਾ ਕਾਂਗਰਸਮੈਨ ਸਿੱਖ ਕਾਕਸ ਦਾ ਹਿੱਸਾ ਬਣਦੇ ਨੇ, ਹੁਣ ਐਸੇ ਮੁਲਕ ਦੁਨੀਆ ਦੇ 194 ਮੁਲਕ ਨੇ, ਹਾਲਾਂ ਸਾਰੇ UN ਦੇ ਮੈਂਬਰ ਨਹੀਂ ਨੇ, 194 ਤਾਂ ਨੇ ਮੁਲਕ, ਤਾਂ 210 ਦੇ ਕਰੀਬ ਹੋਣਗੇ, ਕੁਛ ਨੇ ਜਿਹੜੇ ਨੇ UN ਦੇ ਮੈਂਬਰ ਵੀ ਨਹੀਂ ਨੇ, ਲੇਕਿਨ ਬਹੁਤ ਥੋੜੇ ਮੁਲਕ ਜਦੋਂ ਤੁਸੀਂ ਕਾਕਸ ਲਫ਼ਜ਼ ਹੈ ਕਿਉਂਕਿ ਹੋਰ ਕਿਸੇ ਪੋਲੀਟੀਕਲ ਸਿਸਟਮ 'ਚ ਨਹੀਂ ਹੈ, ਤੁਸੀਂ ਇੱਥੋਂ ਦੇ ਹਵਾਲੇ ਨਾਲ ਗੱਲ ਕਰਦੇ ਹੋ, ਇਹਦਾ ਮਤਲਬ ਹੈ ਇੰਟਰਸਟ ਗਰੁੱਪ, ਕਿਉਂਕਿ ਇੱਥੇ ਧਰਮ ਦੇ ਨਾਂ ਤੇ ਤਾਂ ਕੋਈ ਸੰਸਥਾ ਰਜਿਸਟਰ ਨਹੀਂ ਹੋ ਸਕਦੀ, ਔਰ ਸਿੱਖ ਕਾਕਸ ਹਰ 2 ਸਾਲ ਬਾਅਦ ਉਹਨੂੰ ਰਜਿਸਟਰ, ਕਿਉਂਕਿ ਕਾਂਗਰਸਮੈਨ 2 ਸਾਲ ਲਈ ਬਣਦਾ ਹੈ, ਸੋ ਉਹਦੀ ਕੰਟੀਨਿਊਟੀ ਜੇ ਚੱਲ ਰਹੀ ਹੈ, ਕਿਉਂਕਿ ਉਹਨਾਂ ਨੇ ਸਿੱਖਾਂ ਨੂੰ ਰੇਸ ਵੀ ਮੰਨ ਲਿਆ, ਨੇਸ਼ਨ ਵੀ ਮੰਨਿਆ, ਮਜ਼ਹਬ ਵੀ ਮੰਨਿਆ, ਔਰ ਜ਼ਾਹਿਰ ਹੈ ਕਿ ਸਾਡੀ ਐਂਟੀਟੀ ਜਿਹੜੀ ਹੈ ਉਹ ਇਸ ਲੈਵਲ ਦੇ ਉੱਤੇ ਜਿਹੜੀ ਵਿਜ਼ੀਬਲ ਹੈ ਕਿ ਵੀ ਸਾਡੇ ਲਈ ਕਾਂਗਰਸ ਦੇ ਦਰਵਾਜ਼ੇ ਵੀ ਖੁੱਲੇ ਹੁੰਦੇ ਨੇ, ਔਰ ਉਸ ਲੈਵਲ ਦੇ ਉੱਤੇ ਜਿਹੜੀ ਹੈ ਉਹ 14 ਅਪ੍ਰੈਲ ਦਾ ਦਿਨ US ਕਾਂਗਰਸ ਬਾਈ ਪਾਰਟੀਸਨ ਜਿਹੜਾ ਸਿੱਖ ਨੈਸ਼ਨਲ ਡੇ ਵਜੋਂ ਉਹਨਾਂ ਨੇ ਜਿਹੜਾ ਉਹ ਰੈਜ਼ੋਲੂਸ਼ਨ ਲਿਆਂਦਾ। ਸੋ ਇਸ ਸਭ ਦੇ ਚੱਲਦੇ ਆ ਇੰਡੀਅਨ ਹਕੂਮਤ ਜਿਹੜੀ ਕਿ ਇਸ ਵੇਲੇ ਉਹ ਇਵੇਂ ਸਟਪਟਾ ਰਹੀ ਹੈ ਹਰ ਨਿੱਕੀ ਜਿਹੀ ਗੱਲ ਦੇ ਉੱਤੇ, ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ, ਗੱਲ ਇਹ ਨਹੀਂ ਹੈ ਕਿ ਵੀ ਉਹ ਕਈ ਵਾਰ ਕਹਾਣੀ ਤਾਂ ਸ਼ੀਰੀਂ ਫਰਿਆਦ ਦੀ ਸੁਣਾਈ ਜਾਂਦੀ ਹੈ ਕਿ ਵੀ ਉਹ ਫਰਹਾਦ ਨੂੰ ਕਿਹਾ ਵੀ ਤੂੰ ਉਹ ਪਹਾੜ ਪੁੱਟ ਤੇ ਦੁੱਧ ਦੀ ਨਹਿਰ ਲਿਆ ਤੇ ਉਹਦੇ ਮਹਿਲਾਂ ਤੱਕ, ਫਿਰ ਤੇਰਾ ਉਹਦਾ ਸ਼ੀਰੀ ਦੇ ਪਿਓ ਨੇ ਕਿਹਾ ਵਿਆਹ ਕਰ ਦਿਆਂਗੇ, ਤੇ ਉਹ ਲੱਗ ਪਿਆ ਤੇ ਉਹ ਰੋਜ਼ਾਨਾ ਉਹ ਲੈ ਰਿਹਾ ਰਿਪੋਰਟ ਫਰਹਾਦ ਵੀ ਕੀ ਹੋ ਰਿਹਾ, ਤੇ ਉਹਨੂੰ ਪੁੱਛਦੇ ਨੇ ਕਿ ਵੀ ਉਹ ਕਹਿੰਦੇ ਵੀ ਗੱਲ ਇਹ ਨਹੀਂ ਹੈ ਵੀ ਇਹ ਪੁੱਟ ਲਏਗਾ ਕਿ ਨਹੀਂ, ਪਰ ਜਿਸ ਦ੍ਰਿੜਤਾ ਜਾਂ ਜਿਸ ਇਰਾਦੇ ਨਾਲ ਲੱਗਾ ਹੋਇਆ ਮੈਨੂੰ ਲੱਗਦਾ ਕਿਤੇ ਪੁੱਟ ਹੀ ਨਾ ਲੈ। ਹੁਣ ਇੱਕ ਪਾਸੇ ਤਾਂ ਇੰਡੀਆ ਦੇ ਉਹ ਸਾਰੇ ਜਿਹੜੇ ਨੇ ਵਿਸ਼ਵ ਗੁਰੂ ਪ੍ਰੈਜ਼ੈਂਟ ਕਰ ਰਹੇ ਨੇ, ਅਖੰਡ ਭਾਰਤ ਦਾ ਨਕਸ਼ਾ ਨਵੀਂ ਪਾਰਲੀਮੈਂਟ 'ਚ ਲਾਇਆ ਵੀ ਅਸੀਂ ਪਾਕਿਸਤਾਨ ਵੀ ਤੋੜ ਦੇਣਾ ਹੈ, ਬੰਗਲਾਦੇਸ਼ ਵੀ ਤੋੜ ਦੇਣਾ ਹੈ, ਨੇਪਾਲ ਵੀ ਆਪਣੇ ਮਰਜ ਕਰ ਲੈਣਾ। ਤਾਂ ਕੋਈ ਪੁੱਛ ਸਕਦਾ ਹੈ ਵੀ ਆਹ ਛੋਟੇ ਜਿਹੇ ਸਿੱਖ ਮਿਲੀਅਨ ਸਿੱਖ ਅਮਰੀਕਾ 'ਚ ਨੇ, ਇੰਨੇ ਕੈਨੇਡਾ 'ਚ ਨੇ, ਇੰਨੇ UK 'ਚ ਨੇ, ਕਿ ਵੀ ਉਹ ਜੇ 4 ਮਤੇ ਹੋ ਵੀ ਜਾਂਦੇ ਨੇ ਤਾਂ ਤੁਸੀਂ ਏਡਾ ਵਿਸ਼ਵ ਗੁਰੂ, ਏਡਾ ਵੱਡੀ ਤੁਹਾਡੀ ਸਭਿਅਤਾ, ਤੁਸੀਂ ਇੰਨੇ ਕਿਉਂ ਇਨਸਿਕਿਉਰ ਹੋ, ਤੁਹਾਨੂੰ ਕੀ ਬਿਮਾਰੀ ਚੰਬੜੀ ਹੋਈ ਹੈ? ਪਰ ਉਹਨਾਂ ਨੂੰ ਇਹ ਨਜ਼ਰ ਆਉਂਦਾ ਕਿ ਵੀ ਇਹ ਸਿੱਖ ਜਿਹੜੇ ਨੇ ਇਹ ਹੀ ਹਿੰਦੂਤਵਾ ਦੀ ਧੁੰਨੀ ਦੇ ਵਿੱਚ ਤੀਰ ਨੇ। ਹੁਣ ਜਿਨ੍ਹਾਂ ਨੂੰ ਧੁੰਨੀ 'ਚ ਤੀਰ ਦਾ ਮੁਹਾਵਰਾ ਨਾ ਪਤਾ ਹੋਏ ਉਹ ਇਹ ਸਮਝ ਸਕਦੇ ਨੇ ਕਿ ਵੀ ਰਾਵਣ ਜਿਹਦੇ ਬਾਰੇ ਸੀ ਕਿ ਇੰਨਾ ਮਾਈਟੀ ਹੈ, ਇਹਨਾਂ ਦੀਆਂ ਆਪਣੀਆਂ ਕਹਾਣੀਆਂ ਹੀ ਆ, ਉਹਨੇ ਕਾਲ ਨੂੰ ਪਾਵੇ ਨਾਲ ਬੱਧਾ ਹੋਇਆ, ਉਹਨੂੰ ਕੋਈ ਸ਼ਸਤਰ ਨਹੀਂ ਸੀ ਮਾਰ ਸਕਦਾ, ਕੋਈ ਅਸਤਰ ਨਹੀਂ ਸੀ ਮਾਰ ਸਕਦਾ, ਕਿਤੇ ਵੱਜੇ ਉਹਨੂੰ ਮਾਰ ਹੀ ਨਹੀਂ ਸੀ ਸਕਦਾ ਕੋਈ, ਪਰ ਉਹਦੀ ਇੱਕੋ ਹੀ ਸੀਕ੍ਰੇਟ ਸੀ ਕਿ ਉਹਦੀ ਜੇ ਕੋਈ ਤੀਰ, ਉਹਦੀ ਜਿਹੜੀ ਮੌਤ ਦਾ ਰਾਜ਼ ਸੀ, ਜੇ ਉਹ ਧੁੰਨੀ ਦੇ ਵਿੱਚ ਆ ਕੇ ਵੱਜੇ ਤਾਂ ਉਹਦੀ ਮੌਤ ਹੁੰਦੀ ਸੀ। ਤੇ ਇਹ ਰਾਜ਼ ਉਹਨੂੰ ਸਿਰਫ ਉਹਦੇ ਭਰਾ ਨੂੰ ਪਤਾ ਸੀ, ਵਿਭੀਸ਼ਣ ਜਦੋਂ
ਘਰ ਕਾ ਭੇਤੀ ਲੰਕਾ ਢਾਏ ਕਿਹਾ ਜਾਂਦਾ ਤੇ ਇਵੇਂ ਹੀ ਸੀ। ਔਰ ਇਹਨਾਂ ਦਾ ਤਾਂ ਕੋਈ ਵਸ ਨਹੀਂ ਸੀ, ਔਰ ਵਿਭੀਸ਼ਣ ਦੇ ਨਾਲ ਡੀਲ ਬਣਾਈ ਉਹਨਾਂ ਨੇ ਵੀ ਤੂੰ ਭਰਾ ਨੂੰ ਮਰਵਾ, ਰਾਜ ਤੇਰੇ ਵਾਲੇ, ਤੇ ਉਹ ਮਾਰਿਆ। ਹੁਣ ਇਹਦਾ ਮਤਲਬ ਇਹ ਹੈ ਕਿ ਵੀ ਇਹਨਾਂ ਨੂੰ ਨਜ਼ਰ ਆਉਂਦਾ ਵੀ ਜਿਹੜੀ ਗੁਰੂ ਨਾਨਕ ਦੀ ਆਈਡੀਓਲੋਜੀ ਹੈ, ਸਰਬੱਤ ਦਾ ਭਲਾ, ਜਾਤ ਪਾਤ ਤੋਂ ਰਹਿਤ, ਹਰ ਇੱਕ ਦੇ ਕੰਮ ਆਉਣਾ, ਨਿਆਂ ਲਈ ਖਲੋਣਾ, ਔਰ ਸਾਡਾ ਇਤਿਹਾਸ ਹੈ 5.5 ਸਦੀਆਂ ਦਾ, ਇਹੀ ਬ੍ਰਾਹਮਣਵਾਦ ਨੂੰ ਤੀਰ ਵਾਂਗ ਉਹਨਾਂ ਨੂੰ ਲੱਗਦਾ ਵੀ ਆ ਰਿਹਾ ਤੀਰ ਹੈ ਧੁਨੀ ਦੇ ਵਿੱਚ, ਇਹ ਸਾਡਾ ਜਿਹੜਾ ਬ੍ਰਾਹਮਣਵਾਦ ਦਾ ਦੈਂਤ ਹੈ ਇਹਨੂੰ ਸਿੱਖਾਂ ਨੇ ਖਤਮ ਕਰ ਦੇਣਾ। ਸੋ ਇਸ ਲਈ ਜਿਹੜੀ ਕੋਈ ਛੋਟੀ ਜਿਹੀ ਐਕਟੀਵਿਟੀ ਵੀ ਕਿਸੇ ਲੈਵਲ ਦੇ ਉੱਤੇ ਹੁੰਦੀ ਹੈ, ਉਹ ਬਿਲਕੁਲ ਆਪਣੀ ਸੁੱਧ ਬੁੱਧ ਖੋ ਦਿੰਦੇ ਨੇ। ਹੁਣ ਤਕਲੀਫ ਇਹਨਾਂ ਨੂੰ ਇਸ ਗੱਲ ਦੀ ਹੈ ਕਿ ਵੀ ਇਹ ਸਾਰੇ ਦੇ ਚੱਲਦੇ ਆ ਅੱਗੇ ਤਾਂ ਚਲੋ ਖਾਲਸਾ ਸਾਜਨਾ ਦਿਵਸ ਦੇ ਮਾਰਚ ਤਾਂ ਹੁੰਦੇ ਹੀ ਨੇ, ਉਹਦੇ 7 ਲੱਖ ਸਿੱਖ ਸਰੀ 'ਚ ਇਕੱਠਾ ਹੋਇਆ, ਖਾਲਿਸਤਾਨ ਦਾ ਬੋਲਬਾਲਾ ਹੋਇਆ। ਬਿਲਕੁਲ ਅਸੀਂ ਇੱਥੇ ਨਿਊਯਾਰਕ 'ਚ, ਸਟਾਕਟਨ 'ਚ, ਲੰਡਨ 'ਚ, ਫਰੈਂਕਫਰਟ 'ਚ, ਆਸਟ੍ਰੇਲੀਆ 'ਚ ਜਿਸ ਲੈਵਲ ਦਾ ਹੁੰਦਾ, ਪਰ ਇਹਨਾਂ ਨੂੰ ਇਹ ਸੀ ਕਿ ਵੀ ਘੱਲੂਘਾਰਾ ਦੇ ਗੁਰਦੁਆਰਿਆਂ 'ਚ ਬਹਿ ਕੇ ਆਪਣੇ ਢਾਡੀਆਂ ਨੂੰ ਸੁਣ ਕੇ ਮਨਾ ਰਹਿੰਦੇ ਨੇ। ਹੁਣ ਸਿੱਖਾਂ ਨੇ ਜੇ ਜੂਨ ਦੇ ਮਹੀਨੇ ਨੂੰ ਵੀ ਚੁਣ ਲਿਆ, ਜਿਵੇਂ ਜੇ 5 ਤੋਂ 10,000 ਤੱਕ ਸਿੱਖ ਪਹੁੰਚ ਜਾਂਦਾ ਹੈ ਸੈਨ ਫਰਾਂਸਿਸਕੋ ਫਰੀडम ਮਾਰਚ, ਔਰ ਉਹ ਸਿਵਿਕ ਸੈਂਟਰ 'ਚ ਖਲੋ ਕੇ ਕਹਿੰਦੇ ਨੇ ਕਿ ਖਾਲਿਸਤਾਨ ਇਜ਼ ਇਨਐਵਿਟੇਬਲ, ਬਿਲਕੁਲ 4 ਚੁਫੇਰੇ ਝੰਡੇ ਲਹਿਰਾ ਰਹੇ ਨੇ। ਔਰ ਉਹ ਜਿਹੜੇ ਗਏ ਨੇ ਸੈਨ ਫਰਾਂਸਿਸਕੋ, ਗਏ ਹੀ ਉਹ ਨੇ ਜਿਹੜੇ ਖਾਲਿਸ, ਔਰ ਉਹਨਾਂ 'ਚ ਵੱਡੀ ਗਿਣਤੀ ਯੰਗਸਟਰਸ, ਤਾਂ ਉਹਨਾਂ ਨੂੰ ਲੱਗਦਾ ਵੀ ਅੱਗੇ ਤਾਂ ਅਪ੍ਰੈਲ ਦੇ ਮਹੀਨੇ 'ਚ ਤਾਂ ਚਲੋ ਇਹ ਵਿਸਾਖੀ, ਕਲਚਰਲ ਹਾਰਵੈਸਟਿੰਗ ਆਈ, ਵਿਸਾਖੀ ਇਹ ਕਰਦੇ, ਇਹ ਤਾਂ ਘੱਲੂਘਾਰੇ ਤੇ ਘੱਲੂਘਾਰੇ ਨੂੰ ਵੀ ਯਾਦ ਕਰਦੇ ਨੇ, ਨਾਲ ਕਹਿੰਦੇ ਨੇ ਵੀ ਖਾਲਿਸਤਾਨ ਬਣਾਉਣਾ। ਹੁਣ ਇਸ ਲੈਵਲ ਦਾ ਇੱਕ ਬਹੁਤ ਜ਼ਬਰਦਸਤ, ਬੇਸ਼ੱਕ ਨਾ ਨਗਰ ਕੀਰਤਨ, ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ, ਘੱਲੂਘਾਰਾ ਨੂੰ ਸਮਰਪਿਤ ਇਹ ਜਿਹੜਾ ਬਰੈਂਪਟਨ ਦੇ ਵਿੱਚ ਨਿਕਲਿਆ, ਬੀਤੇ ਵੀਕਐਂਡ ਅਸੀਂ ਜ਼ਿਕਰ ਕੀਤਾ ਸੀ। ਹੁਣ ਇਹ 5 ਕਿਲੋਮੀਟਰ ਲੰਬਾ ਸੀ, ਔਰ ਇੱਕ ਅੰਦਾਜ਼ੇ ਮੁਤਾਬਕ 1.5 ਤੋਂ 2 ਲੱਖ ਸਿੱਖਾਂ ਦੀ ਇਹਦੇ 'ਚ ਪਾਰਟਿਸਿਪੇਸ਼ਨ ਹੋਈ। ਹੁਣ ਇਹ ਗੱਲ ਇਹਨਾਂ ਨੂੰ ਬਹੁਤ ਤਕਲੀਫ ਦਿੰਦੀ ਹੈ। ਹੁਣ ਜਿੰਨੇ ਵੀ ਨਗਰ ਕੀਰਤਨ ਅਪ੍ਰੈਲ ਦੇ ਹੋਣ, ਦੂਜੇ ਹੋਣ, ਸਿੰਘਾਂ ਦੀਆਂ ਝਾਕੀਆਂ ਵੀ ਹੁੰਦੀਆਂ ਨੇ, ਜੁਝਾਰੂ ਸਿੰਘਾਂ ਦੀਆਂ ਤਸਵੀਰਾਂ ਵਾਲੇ ਫਲੋਟ ਵੀ ਹੁੰਦੇ ਨੇ, ਔਰ ਜਿਹੜੀਆਂ ਈਵਨ ਕੁਛ ਡਾਇਰੀਆਂ, ਕੈਲੰਡਰ ਵੀ ਛਪਦੇ ਨੇ, ਉਹਨਾਂ ਦੇ ਵਿੱਚ ਕਿਤੇ ਜਿੰਦਾ ਸੁੱਖਾ ਪਿਸਤੌਲ ਨਾਲ ਵੈਦਿਆਂ ਨੂੰ ਮਾਰ ਰਹੇ ਨੇ, ਕਿਤੇ ਬਿਆਨ ਸਿੰਘ ਸਤਵੰਤ ਸਿੰਘ ਨੇ ਆਪਣੇ ਹਥਿਆਰ ਇੰਦਰਾ ਗਾਂਧੀ ਵੱਲ ਸਿੱਧੇ ਕੀਤੇ ਨੇ ਕਿ ਡੈਣੇ ਚੱਲੀ ਕਿੱਥੇ ਹੈ। ਹੁਣ ਇਸ ਕਿਸਮ ਦੀ ਇੱਕ ਝਾਕੀ ਜਿਹੜੀ ਹੈ ਉਹ ਬਰੈਂਪਟਨ ਦੀ ਪੈਰੇਡ ਦੇ ਵਿੱਚ ਵੀ ਸੀ, ਆਧਾਰ ਉਹਨੂੰ ਬਣਾਇਆ। ਪਰ ਤਕਲੀਫ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਅਜੇ ਕੁਝ ਦਿਨ ਪਹਿਲਾਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉਹਨਾਂ ਦੀ ਬੀਬੀ, ਜਿਹਨੇ ਖੁੱਲ੍ਹ ਕੇ ਕਿਹਾ ਕਿ ਵੀ ਇੰਡੀਆ ਕੈਨੇਡਾ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰ ਰਿਹਾ, ਕਿਉਂਕਿ ਇਹ ਇਲਜ਼ਾਮ ਚਾਈਨਾ, ਰਸ਼ੀਆ ਔਰ ਈਰਾਨ ਦੇ ਉੱਤੇ ਤਾਂ ਪਹਿਲਾਂ ਹੀ ਲੱਗਦਾ ਸੀ। ਸੋ ਇੰਡੀਆ ਵੀ ਉਹਨਾਂ 4 ਜਿਹੜੇ ਉਹਨਾਂ ਦੇ ਡੈਵਲ ਨੇ, ਉਹਨਾਂ ਦੀ ਲਿਸਟ ਸ਼ਾਮਲ ਹੋ ਗਿਆ, ਚੌਥਾ ਕਿ ਵੀ ਕੈਨੇਡਾ 'ਚ ਇੰਟਰਫੇਰੈਂਸ ਕਰ ਰਿਹਾ। ਹੁਣ ਚਾਹੀਦਾ ਤਾਂ ਇਹ ਸੀ ਕਿ ਵੀ ਇੰਡੀਅਨ ਗਵਰਨਮੈਂਟ ਆਫੀਸ਼ੀਅਲੀ ਆਪਣੀ ਪੋਜੀਸ਼ਨ ਦਿੰਦੀ, ਔਰ ਉਹਨੂੰ ਜਿਹੜੀ ਹੈ ਉਹ ਉਸ ਦਾ ਨੂੰ ਰੀਬਫ ਕਰਦੀ ਕਿ ਨਹੀਂ ਇਵੇਂ ਨਹੀਂ ਹੋ ਰਿਹਾ। ਲੇਕਿਨ ਕਿਉਂਕਿ ਚੋਰ ਨੇ ਸਾਹਮਣੇ ਨਜ਼ਰ ਆ ਰਿਹਾ, ਦਾੜੀ ਤਨਕਾ ਨਹੀਂ ਉਹਨਾਂ ਨੇ ਸਿਰੋਂ ਫੜ ਲਿਆ ਜ਼ੁਲਫਾਂ ਤੋਂ ਕਿ ਵੀ ਚੱਲੇ ਕਿੱਥੇ ਹੋ, ਤੁਸੀਂ ਇੰਟਰਫੇਅਰ ਕਰ ਰਹੇ ਹੋ। ਹੁਣ ਇਸ ਘਟਨਾ ਨੂੰ ਆਧਾਰ ਬਣਾ ਕੇ ਜਿਵੇਂ ਇੰਡੀਆ ਨੇ ਚੀਕਾਂ ਮਾਰੀਆਂ, ਪਹਿਲਾਂ ਤਾਂ ਕਾਂਗਰਸ ਦੇ ਲੀਡਰ ਟੱਪੇ ਕਿ ਜੀ ਦੇਖੋ ਇੰਦਰਾ ਗਾਂਧੀ ਨੂੰ ਜਿਹੜਾ ਉਹ ਗੋਲੀ ਮਾਰਦੇ, ਉਹਨਾਂ ਦੀ ਝਾਕੀ ਦਿਖਾਤੀ, ਔਰ ਉਸ ਦੇ ਉੱਤੇ ਉਹਨਾਂ ਨੇ ਕਿਵੇਂ ਹੁਣ ਬਹੁਤ ਵਾਰ ਜਿਨ੍ਹਾਂ ਦਿਨਾਂ 'ਚ ਰਾਹੁਲ ਗਾਂਧੀ ਪਿੱਛੇ ਹੋ ਕੇ ਗਿਆ, ਔਰ ਕੁਝ ਸਾਡੇ ਵੀ ਜਿਹੜੇ ਮਹਾਂਪੁਰਖ ਨੇ ਵਿੱਚੋਂ ਉਹ ਕਹਿਣਗੇ ਕਿ ਜੀ ਮੋਦੀ ਦੇ ਖਿਲਾਫ ਤਾਂ ਪ੍ਰੋਟੈਸਟ ਠੀਕ ਹੈ, ਰਾਹੁਲ ਗਾਂਧੀ ਦੇ ਖਿਲਾਫ ਕਾਹਨੂੰ ਕਰਨਾ ਸੀ। ਇਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਭਾਈ ਇਹ ਜਦੋਂ ਸਿੱਖਾਂ ਦੀ ਨਸਲਕੁਸ਼ੀ ਦੇ ਉੱਤੇ ਇਹ ਸਾਰੇ ਹੀ ਜਿਹੜੇ ਨੇ ਉਹ ਇੱਕੋ ਹੀ ਨੇ। ਔਰ ਇੰਦਰਾ ਗਾਂਧੀ ਦਾ ਟੱਬਰ, ਇੰਦਰਾ ਗਾਂਧੀ ਨੇ ਜੂਨ 84, ਰਾਜੀਵ ਗਾਂਧੀ ਨੇ ਨਵੰਬਰ 84, ਅੱਜ ਤੱਕ ਰਾਹੁਲ ਗਾਂਧੀ ਨੇ ਉਸ ਤੋਂ ਡਿਸਟੈਂਸ ਕੀਤਾ ਆਪਣੇ ਆਪ ਤੋਂ ਵੀ ਮੇਰੇ ਪਿਓ ਨੂੰ ਮੈਂ ਕੰਡੈਮ ਕਰਦਾ, ਉਹਨੇ ਜੋ ਨਵੰਬਰ 84 'ਚ ਕੀਤਾ, ਦਾਦੀ ਨੂੰ ਕੰਡੈਮ ਕਰਦਾ। ਫਿਰ ਤੁਸੀਂ ਕਿਉਂ ਇਹਨਾਂ ਦੇ ਉੱਤੇ ਔਰ ਪ੍ਰੋਟੈਸਟ ਕਰਨਾ, ਜਿਹੜਾ ਉਹ ਬੇਸਿਕ ਹੱਕ ਹੈ, ਉਹਨੂੰ ਕੋਈ ਕਿਉਂ ਜਿਹੜਾ ਉਹਨੂੰ ਕੋਈ ਕ੍ਰਿਟਿਸਾਈਜ਼ ਕਰਦਾ। ਹੁਣ ਇਸ ਦੇ ਉੱਤੇ ਚੀਕਾਂ ਪਹਿਲਾਂ ਤਾਂ ਕਾਂਗਰਸ ਦੇ ਲੀਡਰਾਂ ਨੇ ਮਾਰੀਆਂ। ਦਿਓਰਾ ਕਾਂਗਰਸ ਲੀਡਰ ਹੈ, ਯੂਨੀਅਨ ਮਿਨਿਸਟਰ, ਉਹਨੇ ਇਹ ਕਿਹਾ ਜੀ ਦੇਖੋ ਇਹ ਵੀਡੀਓ ਸਾਹਮਣੇ ਆਈ ਹੈ, I am appalled by 5 kilometer long parade which took place in city of Brampton, Canada, depicting the assassination of Indira Gandhi। ਕਿ ਜੀ ਉਹਨੂੰ ਦਿਖਾਇਆ। ਹੋਰ ਤੁਹਾਡੇ ਜੇ ਜੂਨ 84
ਤੁਹਾਨੂੰ ਲੱਗਦਾ ਵੀ ਸਿੱਖ ਆਪਣਾ ਰੋਣਾ ਹੀ ਰੋਣ ਕਿ ਜੀ ਸਾਡੇ ਨਾਲ ਇਹ ਹੋਇਆ ਉਹ ਹੋਇਆ। ਉਹਨਾਂ ਨੇ ਦਿਖਾਇਆ ਵੀ ਅਸੀਂ ਬਦਲਾ ਵੀ ਲਿਆ। ਕੱਲਾ ਇਹ ਨਹੀਂ ਹੈ ਵੀ ਘੱਲੂਘਾਰਾ ਕਰਕੇ ਤੁਸੀਂ ਚਲੇ ਗਏ, ਅਸੀਂ ਇਹ ਦੋਨੋਂ ਹੀ ਤੁਹਾਡੇ ਜਿਹੜੇ ਈਵਲ ਸੋਲ ਸੀ, ਡੈਣਾ, ਇੱਕ ਡੈਣ ਔਰ ਇੱਕ ਜਿਹੜਾ ਜਿੰਨ ਵੈਦਿਆ ਔਰ ਇੰਦਰਾ, ਉਹਨੂੰ ਵੀ ਵਿਦਨ ਮੰਥਸ ਜਿਹੜਾ ਅਸੀਂ ਸਜ਼ਾ ਯਾਫਤਾ ਕੀਤਾ। ਔਰ ਇਸ ਦੇ ਉੱਤੇ ਫਿਰ ਜੈ ਰਾਮ ਰਮੇਸ਼ ਅਦਰਵਾਈਜ਼ ਇਹ ਬੜਾ ਲਿਬਰਲ ਬਣਦਾ ਹੈ, ਉਹਨੇ ਅੱਗੋਂ ਕਿਹਾ, ਉਹਨੇ ਕਿਹਾ ਇਟਸ ਨਾਟ ਅਬਾਊਟ ਟੇਕਿੰਗ ਸਾਈਡਸ, it is about respect for a nation's history and the pain caused by the prime minister। ਜਿਹੜੀ ਪੇਨ ਹੋਈ ਸੀ ਨੇਸ਼ਨ ਨੂੰ ਇੰਦਰਾ ਗਾਂਧੀ ਦੇ ਮਾਰੇ ਜਾਣ ਤੇ। ਔਰ ਇਸ ਦੇ ਉੱਤੇ ਜੈ ਰਾਮ ਰਮੇਸ਼ ਨੇ ਕਿਹਾ, I entirely agree, this is despicable and S ਜੈ ਸ਼ੰਕਰ should take it strongly with Canadian authorities। ਇਹ ਕਾਂਗਰਸ ਰੌਲਾ ਪਾ ਰਹੀ ਹੈ। ਫਿਰ ਸ਼ਸ਼ੀ ਥਰੂਰ ਜਿਹੜਾ ਬੜਾ ਕਈ ਵਾਰੀ ਲੱਗੇਗਾ ਜੀ ਬੜੀ ਨਿਰਪੱਖ ਹੋ ਕੇ ਗੱਲ ਕਰ ਰਿਹਾ, ਉਹ ਇੱਕ ਲਾਈਨ ਅੱਗੇ ਗਿਆ, ਉਹ ਅੱਗੋਂ ਕਹਿੰਦਾ ਸ਼ਸ਼ੀ ਥਰੂਰ, ਯੂ ਆਰ ਕੰਪਲੀਟਲੀ ਰਾਈਟ ਮਿਸਟਰ ਦਿਓਰਾ, there should be no politics in condemning this despicable act across party lines। ਕਿ ਜੀ ਇਸ ਨੂੰ ਕੰਡੈਮ ਕੀਤਾ ਜਾਣਾ ਚਾਹੀਦਾ। ਵੀ ਤੁਹਾਡੇ ਚੋਂ ਕਿੰਨਿਆਂ ਨੇ ਜੂਨ 84 ਦਾ ਘੱਲੂਘਾਰਾ ਕੰਡੈਮ ਕੀਤਾ ਹੈ? ਐਵਰੀਬਡੀ ਨੋਜ਼ ਕਿ ਇੰਦਰਾ ਗਾਂਧੀ ਤੋਂ ਕੋਈ ਜ਼ਮੀਨ ਨਹੀਂ ਖੋਈ, ਉਹਦਾ ਘਰ ਨਹੀਂ ਖੋਇਆ। ਜੇ ਉਹਨੂੰ ਸਜ਼ਾ ਯਾਫਤਾ ਕੀਤਾ ਤੇ ਜੂਨ 84 ਦੇ ਘੱਲੂਘਾਰੇ ਕਰਕੇ ਕੀਤਾ। ਚਲੋ ਤੁਸੀਂ ਉਹਦੀ ਪਾਰਟੀ ਦੀ ਝੂਠ ਖਾਂਦੇ ਹੋ, ਤੁਸੀਂ ਜੇ ਉਹਨੂੰ ਵੀ ਕੰਡੈਮ ਕਰ ਰਹੇ, ਪਹਿਲਾਂ ਜੂਨ 84 ਨੂੰ ਕੰਡੈਮ ਕਰੋ। ਇਹ ਤਾਂ ਕਹੋ ਵੀ ਜੇ ਇੰਦਰਾ ਗਾਂਧੀ ਜੂਨ 84 ਦਾ ਘੱਲੂਘਾਰਾ ਨਾ ਕਰਦੀ ਤਾਂ ਹੁਣ ਰੰਗ ਬਰੰਗੀਆਂ ਸਾੜੀਆਂ ਬੰਨ੍ਹਦੀ ਹੁੰਦੀ, ਵੀ ਨਾ ਤੁਰਦੀ ਇੱਥੋਂ ਜਹਾਨ ਤੋਂ। ਹੁਣ ਇਸ ਸਭ ਦੇ ਉੱਤੇ ਫਿਰ ਇਹਨੇ ਐਸ ਜੈ ਸ਼ੰਕਰ ਨੇ ਤਾਂ ਜਿਹੜਾ ਉਹ ਬਿਲਕੁਲ ਹੀ ਉਹ ਸੁੱਧ ਬੁੱਧੀ ਖੋ ਬੈਠਾ। ਉਹਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਤਾਂ ਉਹਨੇ ਕਿਹਾ ਜੀ ਮੈਨੂੰ ਹਿੰਦੀ ਦਾ ਮੁਹਾਵਰਾ ਯਾਦ ਆ ਰਿਹਾ, ਉਲਟਾ ਚੋਰ ਕੋਤਵਾਲ ਕੋ ਡਾਂਟੇ। ਹੁਣ ਇਹ ਕੋਤਵਾਲ ਬਣੇ ਹੋਏ ਨੇ, ਇਹ ਹੁਣ ਆਪਣੇ ਆਪ 'ਚ ਬਿਲੀਵ ਵੀ ਕਰਨ ਲੱਗ ਗਏ ਨੇ ਵੀ ਅਸੀਂ ਵਿਸ਼ਵ ਗੁਰੂ ਵੀ ਹੈ ਤੇ ਅਸੀਂ ਕੋਤਵਾਲ ਵੀ ਹਾਂ, ਜਿਹਨੂੰ ਮਰਜ਼ੀ ਅਸੀਂ ਕਰੀਏ, ਸਾਨੂੰ ਕੋਈ ਸਵਾਲ ਨਾ ਕਰੇ। ਔਰ ਉਹਦੇ 'ਚੋਂ ਇਹ ਕਹਿ ਰਿਹਾ ਕਿ ਵੀ ਮੈਂ ਇਹ ਕੈਨੇਡਾ ਨੂੰ ਕਹਿਣਾ ਚਾਹੁੰਦਾ। ਪਰ ਹੁਣ ਗੱਲ ਤਕਲੀਫ ਇਹ ਨਹੀਂ ਹੈ, ਗੱਲ ਤਾਂ ਇਹ ਹੈ ਵੀ ਫੋੜਾ ਕਿਤੇ ਤੇ ਚੀਰਾ ਕਿਤੇ। ਜੇ ਤੁਸੀਂ ਉਹਦੀ ਤਕਲੀਫ ਦੇਖੋ ਤਾਂ ਓਪਨਿੰਗ ਉਹਦੇ ਡਾਇਲੌਗ 'ਚ ਹੀ ਆ ਜਾਂਦਾ ਹੈ। ਐਟ ਏ ਮੀਡੀਆ ਬਰੀਫਿੰਗ S Jaishankar said he wants to give a similar message to United Kingdom and Australia against allowing pro-Khalistani elements to operate from their territories। ਉਹਨੇ ਕਿਹਾ ਜੀ ਕੈਨੇਡਾ ਨਾਲ ਤਾਂ ਅਸੀਂ ਕਰ ਹੀ ਰਹੇ, ਪਰ ਅਸੀਂ ਇਹ ਮੈਸੇਜ ਆਸਟ੍ਰੇਲੀਆ ਔਰ ਜਿਹੜਾ ਦੂਸਰਿਆਂ ਨੂੰ ਵੀ ਦੇਣਾ ਚਾਹੁੰਦੇ ਹਾਂ, UK ਨੇ ਵੀ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਇਹਨਾਂ ਨੂੰ ਖਾਲਿਸਤਾਨੀਆਂ ਨੂੰ ਜਿਹੜਾ ਇਹ ਤੁਸੀਂ ਅਲਾਉ ਨਾ ਕਰੋ। ਔਰ ਉਹਦੇ 'ਚੋਂ ਕਹਿ ਰਿਹਾ ਕਿ ਜੀ ਇੱਥੇ ਬਿਗਰ ਇਸ਼ੂ ਹੈ, ਇਹ ਖਾਲਿਸਤਾਨੀ ਭਾਵੇਂ ਇਹਨਾਂ ਦੀ ਗਿਣਤੀ ਕੁਛ ਨਹੀਂ ਹੈ, ਪਰ ਇਹ ਜਿਹੜੀ ਕੈਨੇਡਾ ਗਵਰਨਮੈਂਟ ਹੈ ਇਹ ਵੋਟਾਂ ਵੱਲ ਜਾ ਰਹੀ ਹੈ। ਔਰ ਦੂਸਰਾ ਔਰ ਆਈ ਥਿੰਕ ਦੇਰ ਇਜ਼ ਏ ਲਾਰਜਰ ਅੰਡਰਲਾਈਂਗ ਇਸ਼ੂ ਅਬਾਊਟ ਦਾ ਸਪੇਸ ਵਿਚ ਇਜ਼ ਗਿਵਨ ਟੂ ਸੈਪਰੇਟਿਸਟ ਟੂ ਐਕਸਟ੍ਰੀਮਿਸਟ। ਸੋ ਮੈਂ ਸਮਝਦਾ ਵੀ ਜਦੋਂ ਇਹਨਾਂ ਦੀਆਂ ਚੀਕਾਂ ਪੈ ਰਹੀਆਂ ਨੇ ਤੇ ਸਾਨੂੰ ਜਿਹੜਾ ਇਸ ਗੱਲ ਦੀ ਤਸੱਲੀ ਹੈ ਕਿ ਹੁਣ ਤੱਕ ਅਸੀਂ ਰਿਐਕਟ ਕਰਦੇ ਸੀ ਕਿਸੇ ਵੀ ਸਿਚੁਏਸ਼ਨ ਨੂੰ ਕਿ ਸਾਡੇ ਨਾਲ ਇਹ ਹੋਇਆ, ਸਾਨੂੰ ਇੱਥੇ ਚੁੰਡੀ ਮਾਰੀ, ਸਾਨੂੰ ਇੱਥੇ ਥੱਪੜ ਮਾਰਿਆ, ਇੱਥੇ ਕਸੁੰਨ ਮਾਰਿਆ। ਹੁਣ ਉਹ ਜਿਹੜੇ ਨੇ ਮੂੰਹ ਲੈ ਕੇ ਲਾਲ ਜੀਭ ਬਾਹਰ ਕੱਢੀ ਹੋਏ ਕਹਿੰਦੇ ਇਤਨਾ ਮਾਰਾ ਇੱਕ ਔਰ ਆ ਰਹਾ ਉਸਨੇ ਔਰ ਮਾਰਾ। ਹੁਣ ਇਹ ਉਹਨਾਂ ਦੀਆਂ ਚੀਕਾਂ ਨੇ। ਔਰ ਇਹ ਜ਼ਾਹਰ ਹੈ ਡਿਪਲੋਮੈਟਿਕ ਟਿਫ ਤਾਂ ਹੋਏਗੀ ਕਿਉਂਕਿ ਆਲਰੇਡੀ ਜਦੋਂ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਕਿਹਾ ਵੀ ਇੰਟਰਫੀਅਰ ਕਰ ਰਹੇ ਨੇ, ਕੈਨੇਡਾ ਨੇ ਡਿਸਾਈਡ ਕਰ ਲਿਆ ਵੀ ਇਨਫ ਇਜ਼ ਇਨਫ, ਵੀ ਇਹਨਾਂ ਦਾ ਕਾਲ ਆਫ देयर ਬਲਫ ਕਿ ਵੀ ਹਰ ਵਾਰੀ ਚੀਕਾਂ ਮਾਰਦੇ ਆ। ਕਦੇ ਜਿਹੜੇ ਡਿਮਾਰਸ਼ੇ ਦਿੰਦੇ ਨੇ, ਕਦੇ ਟਰੈਵਲ ਐਡਵਾਈਜ਼ਰੀ ਦਿੰਦੇ ਨੇ, ਉਹਨਾਂ ਨੂੰ ਕਿਹਾ ਜੀ ਤੁਸੀਂ ਇੰਟਰਫੀਅਰ ਕਰ ਰਹੇ ਹੋ, ਪਰ ਇਹ ਉਹਦਾ ਰਿਐਕਸ਼ਨ ਦੇ ਰਹੇ ਨੇ। ਸੋ ਮੈਂ ਸਮਝਦਾ ਵੀ ਸਾਨੂੰ ਇੱਕ ਕੈਂਪੇਨ ਕਰਨਾ ਚਾਹੀਦਾ। ਥੈਂਕ ਯੂ ਕੈਨੇਡਾ, ਅਸੀਂ ਵੈਸੇ ਕਰਤਾ ਸੀ ਥਰਸਡੇ। ਥੈਂਕ ਯੂ ਕੈਨੇਡਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ।
ਜੋ ਵਾਪਰਦਾ ਹੈ ਉਹ ਦਿਸਦਾ ਹੈ। ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਹਿੰਦੂ ਰਾਜ ਸਥਾਪਿਤ ਹੋ ਚੁੱਕਾ ਹੈ ਅਤੇ ਹੁਣ ਉਹਨਾਂ ਦੇ ਜੱਜ ਵੀ ਮਨੂ ਸਮ੍ਰਿਤੀ ਦੇ ਆਧਾਰ ਤੇ ਫੈਸਲੇ ਜਿਹੜੇ ਨੇ ਸੁਣਾਉਣੇ ਲੱਗ ਪਏ ਨੇ, ਔਰ ਜਿਵੇਂ ਕਿ ਗੁਜਰਾਤ ਹਾਈ ਕੋਰਟ ਦੇ ਇੱਕ ਜੱਜ ਵੱਲੋਂ ਕਿਹਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, 28 ਮਈ ਨੂੰ ਜਦੋਂ ਅਧਨੰਗੇ ਤਮਿਲ ਬ੍ਰਾਹਮਣਾਂ ਦੀ ਮੌਜੂਦਗੀ 'ਚ ਵੇਦ ਮੰਤਰ ਜਿਹੜੇ ਪੜ੍ਹ ਰਹੇ ਸੀ, ਮੋਦੀ ਸੰਗੋਲ ਲੈ ਕੇ ਜਿਹੜਾ ਉਹ ਪਾਰਲੀਮੈਂਟ ਦੀ ਨਵੀਂ ਬਿਲਡਿੰਗ 'ਚ ਪਹੁੰਚਦਾ ਔਰ ਉਹਨੂੰ ਸਥਾਪਿਤ ਕਰ ਦਿੱਤਾ ਜਾਂਦਾ ਤੇ ਕਿਹਾ ਜਾਂਦਾ ਹੈ ਕਿ 7ਵੀਂ 8ਵੀਂ ਸਦੀ ਦੇ ਚੋਲ ਸਾਮਰਾਜ ਤੋਂ ਬਾਅਦ ਵਾਪਸ ਜਿਹੜਾ ਭਾਰਤੀ ਜਿਹੜਾ ਗਰਿਮਾ ਹੈ ਉਸ ਨੂੰ ਸਥਾਪਿਤ ਕਰ ਦਿੱਤਾ ਗਿਆ। ਮੋਦੀ ਲੰਮਾ ਪੈ ਰਿਹਾ। ਫਿਰ ਅਸੀਂ ਦੇਖਦੇ ਹਾਂ ਕਿ ਉਸ ਪਾਰਲੀਮੈਂਟ ਬਿਲਡਿੰਗ ਦੇ ਵਿੱਚ ਇੱਕ ਮਿਊਰਲ, ਇੱਕ ਮੂਰਤੀ ਚਿੱਤਰ, ਜਿਸ ਦੇ ਵਿੱਚ ਨੇਪਾਲ, ਪਾਕਿਸਤਾਨ, ਬੰਗਲਾਦੇਸ਼ ਹਿੱਸਾ ਦੱਸੇ ਜਾਂਦੇ ਨੇ, ਅਖੰਡ ਭਾਰਤ ਦਾ। ਇਹ ਸਾਰਾ ਹੁੰਦਾ ਹੈ ਤੇ ਅਸੀਂ ਉਹਨਾਂ ਦਿਨਾਂ ਦੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਹੁਣ ਸਿਰਫ ਇੱਕ ਚੀਜ਼ ਬਾਕੀ ਰਹਿ ਗਈ ਹੈ। ਆਲਰੇਡੀ ਉਹਨਾਂ ਨੇ ਜਿਹੜਾ ਹੈ ਉਹ ਹਿੰਦੂ ਰਾਜ ਸਥਾਪਿਤ ਕਰ ਦਿੱਤਾ ਹੈ ਕਿ ਉਹ ਇੰਡੀਅਨ ਕਨਸਟੀਟਿਊਸ਼ਨ ਨੂੰ ਕਦੋਂ ਮਨੂ ਸਮ੍ਰਿਤੀ ਦੇ ਨਾਲ ਤਬਦੀਲ ਕਰ ਦੇਣਾ। ਹਾਲਾਂਕਿ ਜਸਟਿਸ ਤਾਂ ਮਨੂ ਸਮ੍ਰਿਤੀ ਵਾਂਗ ਨਾ ਮਾਈਨੋਰਿਟੀ, ਨਾ ਗੁਜਰਾਤ 2002 'ਚ ਮਾਰੇ ਗਏ ਹਜ਼ਾਰਾਂ ਮੁਸਲਮਾਨਾਂ ਨੂੰ ਮਿਲਿਆ, ਨਾ ਸਿੱਖਾਂ ਨੂੰ, ਨਾ ਦਲਿਤਾਂ ਨੂੰ, ਨਾ ਆਦੀਵਾਸੀਆਂ ਨੂੰ। ਇਹ ਅਸੀਂ ਰੋਜ਼ਾਨਾ ਗੱਲ ਕਰਦੇ ਹਾਂ। ਪਰ ਜਦੋਂ ਮੈਂ ਇਹ ਕਿਹਾ ਵੀ ਸੀ, ਮੈਨੂੰ ਇਹ ਲੱਗਦਾ ਸੀ ਕਿ ਵੀ ਇਹ ਹੁਣ ਇੰਨਾ ਸਥਾਪਿਤ ਕਰਕੇ ਉਹਨਾਂ ਨੇ 2024 'ਚ ਵੋਟਾਂ ਮੰਗਣ ਜੋਗਾ ਆਪਣੇ ਆਪ ਨੂੰ ਕਰ ਲਿਆ। ਔਰ ਜਦੋਂ 2024 'ਚ ਬਾਈ ਹੁੱਕ ਔਰ ਬਾਈ ਕਰੁੱਕ, ਬਾਈ ਮਿਸਯੂਜ਼ਿੰਗ EVM ਮਸ਼ੀਨਸ ਇਹ ਪਾਵਰ ਲੈਣਗੇ ਔਰ ਉਦੋਂ ਇਹ ਪ੍ਰੋਪਰ ਢੰਗ ਨਾਲ ਜਿਹੜਾ ਉਹ ਮਨੂ ਸਮ੍ਰਿਤੀ ਨੂੰ ਲਿਆਣਗੇ ਕਿ ਵੀ ਇਹ ਜਿਹੜਾ ਸੋ ਕਾਲਡ ਸੈਕੂਲਰ ਸੰਵਿਧਾਨ ਹੈ ਇਹ ਕਬੂਲ ਨਹੀਂ ਹੈ। ਔਰ ਕਿਉਂਕਿ ਇਹ ਸਾਡਾ, ਅਸੀਂ ਵਿਸ਼ਵ ਗੁਰੂ ਹੈ ਤੇ ਸਾਡਾ ਜਿਹੜਾ ਵਰਣ ਆਸ਼ਰਮ ਦਾ ਅਸਲੀ ਲਾ ਗਿਵਰ ਹੈ ਉਹ ਮਨੂ ਹੈ ਤੇ ਮਨੂ ਸਮ੍ਰਿਤੀ ਸਾਡਾ ਸੰਵਿਧਾਨ ਹੋਏਗਾ। ਸੋ ਮੈਨੂੰ ਲੱਗਦਾ ਸੀ ਵੀ ਨਾਓ ਦੇ ਵਿਲ ਵੇਟ ਫॉर ਐਨ ਈਅਰ। ਪਰ ਅੱਜ ਜਦੋਂ ਮੈਂ ਖਬਰ ਦੇਖੀ, ਹੁਣ ਇਸ ਖਬਰ ਨੂੰ ਦੇਖਣ ਤੋਂ ਬਾਅਦ ਅੰਦਾਜ਼ਾ ਹੁੰਦਾ ਹੈ ਵੀ ਆਲਰੇਡੀ ਈਵਨ ਹੁਣ ਜਿਹੜੇ ਜੱਜਾਂ ਨੇ ਫੈਸਲੇ ਵੀ ਸੁਣਾਉਣੇ ਸ਼ੁਰੂ ਕਰ ਦਿੱਤੇ ਨੇ ਉਹ ਮਨੂ ਸਮ੍ਰਿਤੀ ਦੇ ਆਧਾਰ ਤੇ ਕੀਤੇ। ਹੁਣ ਮਨੂ ਸਮ੍ਰਿਤੀ ਕੀ ਹੈ, ਅਸੀਂ ਕਿਸੇ ਵੇਲੇ ਭਾਵੇਂ ਇੱਕ ਉਹਦੇ ਤੇ ਸੈਗਮੈਂਟ ਲਗਾਤਾਰਤਾ ਨਾਲ ਕਰਾਂਗੇ। ਉਸ ਦੀ ਟ੍ਰਾਂਸਲੇਸ਼ਨ ਅਵੇਲੇਬਲ ਨੇ, ਓਰੀਜਨਲ ਤਾਂ ਸੰਸਕ੍ਰਿਤ 'ਚ ਹੈ ਕਿ ਉਹ ਔਰਤਾਂ ਤੇ ਸ਼ੂਦਰਾਂ ਨੂੰ ਇੱਕ 'ਚ ਕਲੱਬ ਕਰਦਾ ਹੈ। ਔਰ ਇਹ ਜਦੋਂ ਤੁਸੀਂ ਇੱਕ ਔਰਤ ਦੀ ਲਾਈਫ ਸਪੈਨ ਨੂੰ ਦੇਖਦੇ ਹੋ ਕਿ ਵੀ ਉਹ ਸ਼ਿਸ਼ੂ, ਬਾਲਿਕਾ, ਯੁਵਾ ਔਰ ਯੁਵਤੀ, ਫਿਰ ਪ੍ਰੌੜਾ ਔਰ ਵ੍ਰਿੱਧਾ, ਇਹ ਸਾਰੀਆਂ ਉਹਦੀਆਂ ਉਮਰ ਦੀਆਂ ਸਟੇਜਸ ਨੇ। ਕੰਨਿਆ ਇਨ ਬਿਟਵੀਨ। ਹੁਣ ਜੇ ਕਦੇ ਤੁਸੀਂ ਦੇਖੋ ਕਿ ਵੀ ਅੱਜ ਵੀ ਸਾਡੇ ਵੀ ਕਈ ਅਜੇ ਉਹ ਫਰੇਜ਼ ਕਹਿਣਗੇ ਕਿ ਜੀ ਹੁਣ ਹੋ ਗਈ ਹੈ ਕੁੜੀ ਵਿਆਹਣ ਜੋ, ਉਹ ਸੋਚਦੇ ਆ ਕੰਨਿਆ ਦਾਨ ਕਰ ਦਈ। ਇਹ ਲਫ਼ਜ਼ ਕਦੇ ਮਤ ਵਰਤੋ ਕਿਉਂਕਿ ਇਹ ਮਨੂ ਨੇ ਜਿਹੜਾ ਉਹ ਸਾਰੇ ਕਾਨੂੰਨ ਬਣਾਏ ਤੇ ਉਹਨੇ ਕਿਹਾ ਵੀ ਇਹ ਕੰਨਿਆ ਹੈ, ਜਿਵੇਂ ਤੁਸੀਂ ਗਾਂ ਦਾਨ ਕੀਤੀ ਹੈ ਜਾਂ ਦੂਜਾ ਤੁਸੀਂ ਦਾਨ ਕਰਨਾ, ਜਿਵੇਂ ਉਹਦਾ ਸੰਗਲ, ਜਦੋਂ ਤੁਸੀਂ ਕੋਈ ਗਾਂ ਮੱਝ ਦਾ ਸੌਦਾ ਹੋ ਜਾਂਦਾ ਤੁਸੀਂ ਸੰਗਲ ਫੜਾ ਦਿੰਦੇ ਹੋ, ਇਵੇਂ ਤੁਸੀਂ ਉਹ ਕੰਨਿਆ ਫੜਾਤੀ ਜਿਹਦੇ ਨਾਲ ਤੁਸੀਂ ਡੀਲ ਬਣਾਈ ਹੈ। ਫਿਰ ਜੇ ਤੁਸੀਂ ਮਨੂ ਦਾ ਇਸ ਮਾਮਲੇ ਦੇ ਵਿੱਚ ਕਾਨੂੰਨ, ਕਿਉਂਕਿ ਇਹ ਜਜਮੈਂਟ ਇਸ ਗੱਲ ਦੇ ਉੱਤੇ ਹੈ, ਇਸ ਲਈ ਮੈਨੂੰ ਕੁਝ ਟੌਪਿਕ ਉਹ ਵੀ ਡਿਸਕਸ ਕਰਨਾ ਪੈ ਰਿਹਾ ਜਿਹੜਾ ਅਦਰਵਾਈਜ਼ ਮੈਂ ਕਦੇ ਨਾ ਕਰਦਾ। ਹੁਣ ਉਹਦੇ 'ਚ ਬਹੁਤ ਵਾਰ ਜਦੋਂ ਬੱਚਿਆਂ ਦੇ ਛੋਟੀ ਉਮਰ ਦੇ ਵਿਆਹਾਂ ਦੀ ਗੱਲ ਹੁੰਦੀ ਹੈ ਤੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਹਮਲਾਵਰ ਆਉਂਦੇ ਸੀ ਉਧਰੋਂ ਕੁੜੀਆਂ ਚੁੱਕ ਕੇ ਲੈ ਜਾਂਦੇ ਸੀ। ਸੋ ਬਹੁਤੀ ਵਾਰੀ ਫਿਰ ਜਦੋਂ ਵਾਪਸ ਉਹ ਆਉਂਦੇ ਸੀ ਤਾਂ ਉਹਨਾਂ ਦੇ ਵਿਆਹ ਨਹੀਂ ਸੀ ਹੁੰਦੇ। ਤੇ ਇਹ ਜਿਹੜੇ ਰਾਤ ਨੂੰ ਵਿਆਹ ਕਰਨ ਦੀ ਰਸਮ ਹੈ ਕਿ ਰਾਤ ਨੂੰ ਕਰੋ ਹਨੇਰੇ 'ਚ, ਤੇ ਛੋਟੇ ਬੱਚਿਆਂ ਦਾ ਕਰ ਦਿੰਦੇ ਸੀ। ਇਹ ਕੁੜੀਆਂ ਨੂੰ ਹਮਲਾਵਰਾਂ ਤੋਂ, ਖਾਸ ਕਰ ਮੁਸਲਮਾਨਾਂ ਨਾਲ ਜੋੜ ਕੇ ਕਹਿਣਗੇ। ਇੱਕ ਵਾਰੀ ਨੈਸ਼ਨਲ ਪ੍ਰੈਸ ਬਿਲਡਿੰਗ 'ਚ ਇਸ ਕਿਸਮ ਦਾ ਇੱਕ ਨੇ ਕਿਹਾ, ਮੈਂ ਕਿਹਾ ਮਨੂ ਸਮ੍ਰਿਤੀ ਪੜ੍ਹੀ ਹੈ? ਕਹਿੰਦਾ ਹਾਂ। ਮੈਂ ਕਿਹਾ ਮਨੂ ਨੇ ਕਿਹਾ ਵੀ ਜਿਸ ਬੱਚੀ ਦਾ ਪਹਿਲਾ ਪੀਰੀਅਡ
ਆਪਣੇ ਮਾਪਿਓ ਦੇ ਘਰ 'ਚ ਹੋਏ ਉਹਦੀਆਂ 21 ਕੁਲਾਂ ਗਰਕ ਹੋ ਜਾਂਦੀਆਂ। ਹੁਣ ਉਹ ਕੀ ਕਹਿ ਰਿਹਾ ਵੀ ਹੁਣ ਉਹ ਤੁਸੀਂ ਲੈਸ ਦੈਨ 12 ਇਅਰਸ ਦੀ ਜਿਹੜੀ ਹੈ ਮੈਰਿਜ ਦੀ ਇਸ ਲਈ ਉਹ ਕੰਨਿਆ ਹੈ, ਉਹ ਜੇ ਯੁਵਤੀ ਨਹੀਂ ਹੈ ਉਹਦੀ ਤੁਸੀਂ ਮੈਰਿਜ ਦੀ ਗੱਲ ਕਰ ਰਹੇ ਹੋ ਤਾਂ ਬਿਲਕੁਲ ਸ਼ਰਮਿੰਦਾ ਹੋਇਆ। ਮੈਂ ਕਿਹਾ ਤੁਸੀਂ ਹਮਲਾਵਰਾਂ ਤੇ ਕਿਉਂ ਜੋ ਹੁਣ ਅੱਜ ਇਹ ਜਿਹੜਾ ਕੇਸ ਹੈ ਇਹ ਇੱਕ ਬੱਚੀ ਜਿਹੜੀ ਜਦੋਂ 15.5-16 ਸਾਲ ਦੀ ਸੀ ਉਹਦੇ ਨਾਲ ਰੇਪ ਹੋਇਆ, ਉਸ ਦਾ ਪ੍ਰੈਗਨੈਂਟ ਹੋਈ ਉਹਦੇ ਪਿਓ ਨੇ ਪੈਟੀਸ਼ਨ ਪਾਈ ਕਿ ਭਾਈ ਇਹ ਜਿਹੜੀ ਹੈ ਰੇਪ ਪੀੜਤ ਹੈ, ਮੇਰੀ ਬੱਚੀ ਉਹਦੇ ਨਾਲ ਹੋਇਆ ਔਰ ਅਸੀਂ ਜਿਹੜਾ ਹੈ ਉਹ ਐਬੋਰਸ਼ਨ ਕਰਵਾਉਣਾ ਚਾਹੁੰਦੇ ਹਾਂ, ਇਹ ਸਾਰੀ ਉਮਰ ਇਸ ਕਿਸਮ ਦੇ ਨਾਲ ਕਿਵੇਂ ਜੀਏਗੀ ਇਸ ਨੂੰ ਲੈ ਕੇ। ਹੁਣ ਉਹ ਕੇਸ ਚੱਲ ਰਿਹਾ, ਉਸ ਕੇਸ ਦੀ ਸੁਣਵਾਈ ਦੇ ਦੌਰਾਨ ਔਰ ਇੱਕ ਕੇਸ ਗੁਜਰਾਤ ਹਾਈ ਕੋਰਟ ਦੇ ਵਿੱਚ ਹੈ। ਗੁਜਰਾਤ ਹਾਈ ਕੋਰਟ ਦਾ ਜੱਜ ਜਸਟਿਸ ਦਵੇ ਉਹ ਕੀ ਕਹਿੰਦਾ, ਮੈਂ ਐਗਜ਼ੈਕਟਲੀ ਇਹ ਉਹਨਾਂ ਦੀ ਆਪਣੀ ਨਿਊਜ਼ ਏਜੰਸੀ ਦੀ ਖਬਰ ਹੈ, ਉਹ ਉਹਨੂੰ ਕੁੜੀ ਨੂੰ ਸੰਬੋਧਨ ਕਰਕੇ ਕਹਿੰਦਾ ਆਸਕ ਯੂਅਰ ਮਦਰ ਔਰ ਗ੍ਰੇਟ ਗ੍ਰੈਂਡ ਮਦਰ 14-15 was the maximum age for marriage and girls used to give birth to their first child before turning 17 and girls get mature before boys, though you may not read but you should read Manu Samriti once। ਹੁਣ ਜਿਹੜੀ ਵਿਕਟਮ ਹੈ ਉਹਨੂੰ ਉਹ ਜੱਜ ਕਹਿ ਰਿਹਾ ਕਿ ਤੂੰ ਮਨੂ ਸਮ੍ਰਿਤੀ ਨਹੀਂ ਪੜ੍ਹੀ। ਮਨੂ ਸਮ੍ਰਿਤੀ ਆਪਣੀ ਜੇ ਨਹੀਂ ਪੜ੍ਹੀ ਤਾਂ ਆਪਣੀ ਮਾਂ ਨੂੰ ਪੁੱਛ ਲੈ, ਆਪਣੀ ਨਾਨੀ ਦਾਦੀ ਨੂੰ ਪੁੱਛ ਲੈ ਕਿ 13-14 ਸਾਲ ਦੀ ਉਮਰ 'ਚ ਮਾਂ ਬਣ ਜਾਂਦੀਆਂ ਸੀ, ਵਿਆਹ ਹੋ ਜਾਂਦੇ ਸੀ। ਹੁਣ ਇਹ ਪਹਿਲਾਂ ਤਾਂ ਇੱਕ ਰੇਪ ਨੂੰ ਔਰ ਵਿਆਹ ਨੂੰ ਕੰਪੇਅਰ ਕਰ ਰਿਹਾ, ਫਿਰ ਇਹ ਕਹਿ ਕੇ ਕਿ ਜੀ ਮੈਂ ਇਹਦੀ ਪਰਮਿਸ਼ਨ ਨੂੰ ਇਹਦੀ ਨਹੀਂ ਦੇ ਸਕਦਾ ਅਬੋਰਸ਼ਨ ਦੀ, ਔਰ ਜੇ ਦਾ ਕੋਰਟ ਕੈਨ ਨਾਟ ਅਲਾਉ ਅਬੋਰਸ਼ਨ if any serious elements are not found in the fetus or the girl। ਪਰ ਜੇ ਹਾਂ ਉਹਨੇ ਕਿਹਾ ਜੀ ਜੇ ਤਾਂ ਉਹਦੇ 'ਚ ਫੀਟਸ ਦੇ ਵਿੱਚ ਜਿਹੜੀ ਭਰੂਣ ਹੈ ਉਹਦੇ 'ਚ ਕੋਈ ਨੁਕਸ ਹੋਏ ਫਿਰ ਅਸੀਂ ਅਦਰਵਾਈਜ਼ ਅਖੀਰ 'ਚ ਉਹਨੇ ਇਹੀ ਕਿਹਾ ਆਈ ਵਿਲ ਨਾਟ ਗਿਵ ਪਰਮਿਸ਼ਨ ਇਫ ਬੋਥ ਆਰ ਫਾਊਂਡ ਹੈਲਥੀ। ਜੇ ਮਾਂ ਦੀ ਸਿਹਤ ਵੀ ਠੀਕ ਹੈ, ਜਿਹੜਾ ਬੱਚਾ ਗਰਭ ਦੇ ਵਿੱਚ ਆ ਉਹ ਵੀ, ਫਿਰ ਮੈਂ ਲਾ ਦਾ weight of fetus is also good ਕਿ ਭਾਰ ਵੀ ਉਹਦਾ what will you do if the girl gives birth and child lives। ਬੱਚਾ ਰਹੇਗਾ ਜੀਏਗਾ ਫਿਰ ਕੀ ਫਰਕ ਪੈ ਗਿਆ, who will take care of that child। ਮੈਂ ਉਹ ਸਾਰਿਆਂ ਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਜੱਜ ਕਹਿੰਦਾ you should also check someone can adopt the child। ਹਾਂ ਕਿ ਤੁਸੀਂ ਜੰਮੋ ਤੇ ਅਡਾਪਸ਼ਨ ਲਈ ਦੇ ਦਿਓ। ਹੁਣ ਗੱਲ ਇਹ ਨਹੀਂ ਹੈ ਕਿ ਭਾਈ ਇਹ ਹੁਣ ਇਹ ਉਸ ਮੁਲਕ 'ਚ ਬੈਠ ਕੇ ਜੱਜ ਰੇਪ ਨੂੰ ਜਸਟੀਫਾਈ ਕਰ ਰਿਹਾ ਕਿਉਂਕਿ ਮਨੂ ਸਮ੍ਰਿਤੀ 'ਚ ਔਰਤ ਤਾਂ ਇੱਕ ਕਮੋਡਿਟੀ ਹੈ। ਉਹਦੇ 'ਚ ਮਨੂ ਸਮ੍ਰਿਤੀ 'ਚ ਹੈ ਕਿ ਵੀ ਔਰਤ ਨੂੰ ਕਦੇ ਇਕੱਲਾ ਨਾ ਛੱਡੋ, ਜਦੋਂ ਉਹ ਛੋਟੀ ਹੈ, ਕੰਨਿਆ ਤੱਕ ਪਿਓ ਹੈ ਉਸ ਦਾ ਉੱਤੇ ਅੱਖ ਰੱਖੇ, ਜਦੋਂ ਵਿਆਹੀ ਗਈ ਇਹ ਤੋੜ ਦਿੱਤਾ, ਉਹਦਾ ਕੰਨਿਆਦਾਨ ਕਰਤਾ, ਫਿਰ ਉਹਦਾ ਖਸਮ ਹੈ, ਤੇ ਜੇ ਉਹ ਨਹੀਂ ਹੁੰਦਾ ਜਾਂ ਨਹੀਂ ਫਿਰ ਉਹਦੇ ਪੁੱਤਰ ਨੇ, ਲੇਕਿਨ ਕਦੇ ਵੀ ਉਹਨੂੰ ਇਕੱਲੇ ਨਾ ਛੱਡੋ। ਔਰ ਇਹ ਉਸ ਮੁਲਕ 'ਚ ਜਿਹਦੀ ਰਾਜਧਾਨੀ ਦਿੱਲੀ ਰੇਪ ਕੈਪੀਟਲ ਆਫ ਦਾ ਵਰਲਡ ਹੋਏ, ਔਰ ਜਦੋਂ ਮੈਂ ਇਹ ਦੇਖ ਰਿਹਾ ਸੀ ਇਹ ਸਾਰੇ ਦੇ ਵਿੱਚ ਹੀ ਫਿਰ ਇਹ ਵੀ ਸਾਹਮਣੇ ਆਇਆ ਕਿ ਭਾਈ ਕਿਵੇਂ ਉਹਨਾਂ ਨੇ ਡਾਟਾ ਰਿਲੀਜ਼ ਕੀਤਾ, ਹੂਪਿੰਗ 12 ਲੱਖ ਸੈਕਸ offenders in Indian database, Minister Smriti Irani। In the first of its kind exercise, a pan-India effort was made to gather details of every sex offender who ever entered police records। Results have been astounding, the Women and Child Development Minister says। ਹੁਣ ਇਹ ਸਮ੍ਰਿਤੀ ਇਰਾਨੀ ਦੇ ਕੋਲ ਜਿਹੜੀ ਮਿਨਿਸਟਰੀ ਹੈ ਉਹਨਾਂ ਨੇ ਉਹ ਲਿਸਟ ਜਾਰੀ ਕੀਤੀ ਹੈ 12 ਲੱਖ ਲੋਕ, ਉਹ ਵੀ ਜਿਹੜੇ ਰਿਕਾਰਡਡ ਜਿਨ੍ਹਾਂ ਨੂੰ ਸਜ਼ਾ ਹੋਈ ਔਰ ਉਹ ਐਜ਼ ਏ ਸੈਕਸ offender ਜਿਨ੍ਹਾਂ ਨੇ ਰੇਪ ਕੀਤੇ ਨੇ, ਜਿਨ੍ਹਾਂ ਨੇ ਹੋਰ ਜਿਹੜੀਆਂ ਨੇ ਉਹ ਗੰਦੀਆਂ ਕਾਰਵਾਈਆਂ ਕੀਤੀਆਂ, ਉਹਨਾਂ ਦਾ ਡਾਟਾ ਜਿਹੜਾ ਜਾਰੀ, ਜਿੱਥੇ 12 ਲੱਖ ਸੈਕਸ, ਕਈ ਮੁਲਕਾਂ ਦੀ ਦੁਨੀਆ 'ਚ ਆਬਾਦੀ 12 ਲੱਖ ਨਹੀਂ ਹੈ, ਔਰ ਜਿੱਥੇ ਜਿਹੜਾ ਕੈਪੀਟਲ ਤੁਹਾਡੀ ਸੇਫ ਨਹੀਂ ਹੈ, ਔਰ ਉੱਥੇ ਜਿੱਥੇ ਜਿਸ ਕਿਤਾਬ ਨੂੰ ਰੈਫਰ ਕਰਕੇ ਉਹ ਕਨਸਟੀਟਿਊਸ਼ਨ, ਇੰਡੀਅਨ ਕਨਸਟੀਟਿਊਸ਼ਨ 'ਚ 18 ਸਾਲ ਤੋਂ ਪਹਿਲਾਂ ਤਾਂ ਵਿਆਹ ਹੋ ਹੀ ਨਹੀਂ ਸਕਦਾ ਕਿਉਂਕਿ ਕਨਸਟੀਟਿਊਸ਼ਨਲ ਏਜ ਮੇਲ ਔਰ ਫੀਮੇਲ ਉਹ ਸ਼ਾਇਦ ਗਰਲ ਦੀ 18 ਹੈ, ਮੁੰਡੇ ਦੀ 21 ਹੈ, ਹੁਣ ਮੈਨੂੰ ਨਹੀਂ ਪਤਾ ਕੀ ਹੈ। ਵੋਟਿੰਗ ਏਜ ਵੀ 18 ਸਾਲ ਦਾ ਵੋਟਰ ਬਣ ਸਕਦਾ। ਹੁਣ ਇੱਕ 14-15 ਸਾਲ ਦੀ ਬੱਚੀ ਨਾਲ ਰੇਪ ਹੁੰਦਾ ਹੈ, ਉਹ
ਇਲੀਗਲ ਪਾਲ ਰਹੀ ਹੈ ਉਸ ਨੂੰ ਆਪਣੀ ਵੂੰਬ ਦੇ ਵਿੱਚ, ਉਹਦਾ ਪਿਓ ਪੈਟੀਸ਼ਨ ਕਰਦਾ ਹੈ ਤੇ ਉਹ ਜੱਜ ਕਹਿੰਦਾ ਵੀ ਮਨੂ ਸਮ੍ਰਿਤੀ ਪੜੋ, ਪਹਿਲਾਂ ਵੀ ਤਾਂ 12-13 ਸਾਲ, ਹੁਣ ਉਹ ਵਿਆਹ ਔਰ ਰੇਪ ਨੂੰ ਵੀ ਟੁਗੈਦਰ ਕਰ ਰਿਹਾ ਔਰ ਉਹਨੂੰ ਵੀ ਜਸਟੀਫਾਈ ਕਰ ਰਿਹਾ ਜੀ ਕੋਈ ਗੱਲ ਨਹੀਂ ਹੈ, ਜੰਮਦੇ ਉਹ ਕਿਸੇ ਨੂੰ ਤੁਸੀਂ ਅਡਾਪਸ਼ਨ ਲਈ ਦੇ ਦੇਣਾ। ਸੋ ਹੋਰ ਕਿਹੜਾ ਲਾਗੂ ਕਰਨਾ ਹੁੰਦਾ? ਆਲਰੇਡੀ ਉਹਨਾਂ ਦੇ ਜੱਜਸ ਮਨੂ ਸਮ੍ਰਿਤੀ ਤੇ ਬੇਸ ਜਿਹੜੇ ਨੇ ਉਹ ਡਿਸੀਜਨ ਦੇ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਬ੍ਰਿਟੇਨ ਦੇ ਸਿਟੀਜ਼ਨ ਜੱਗੀ ਜੋਲ ਨੂੰ ਭਾਰਤ ਦੀ ਕੈਦ ਵਿੱਚ ਪਿਆ 5 ਸਾਲ ਤੋਂ ਜ਼ਿਆਦਾ ਜਿਹੜਾ ਸਮਾਂ ਹੋ ਚੁੱਕਾ ਹੈ ਔਰ ਜੱਗੀ ਜੋਲ ਦੇ ਭਰਾ ਨੇ ਸਕਾਟਲੈਂਡ ਸਰਕਾਰ ਦੇ ਮੁਖੀ ਫਸਟ ਮਿਨਿਸਟਰ ਨਾਲ ਜਿਹੜਾ ਇਸ ਸੰਬੰਧੀ ਮੁਲਾਕਾਤ ਕੀਤੀ ਹੈ। ਉਹਨਾਂ ਕਿਹਾ ਹੈ ਕਿ ਸਕਾਟਲੈਂਡ ਦੀ ਸਰਕਾਰ ਜਿਹੜੀ ਹੈ ਖੁੱਲ੍ਹ ਕੇ ਜੱਗੀ ਜੋਲ ਦੀ ਰਿਹਾਈ ਲਈ ਯਤਨਸ਼ੀਲ ਹੈ, ਪਰ ਜਿਹੜੀ ਬਰਤਾਨੀਆ ਦੀ ਸਰਕਾਰ ਦਾ ਰਵੱਈਆ ਬੜਾ ਸ਼ਰਮਨਾਕ ਹੈ। ਸੋ ਇਸ ਤੇ ਗੱਲਬਾਤ ਕਰਨ ਤੋਂ ਪਹਿਲਾਂ ਜਿਹੜੇ ਤੁਹਾਡੇ ਮੈਸੇਜ ਨੇ ਲਾਈਵ ਜਿਹੜੇ YouTube ਤੇ ਉੱਪਰ ਉਹ ਆਪਾਂ ਐਕਨੋਲੇਜ ਕਰਨ ਜਾ ਰਹੇ ਹਾਂ। ਸੋ ਬਲਕਾਰ ਸਿੰਘ ਔਰ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਹਰਦੀਪ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਇਸੇ ਤਰ੍ਹਾਂ ਜਸਟੀ ਕਹਿੰਦੇ ਨੇ ਕਿ ਜੈ ਸ਼ੰਕਰ ਕਲਚਿੰਗ ਐਟ ਸਟ੍ਰਾਜ਼ ਡੈਮੋਕ੍ਰੇਸੀ yet knows BJP will be winner in 24/6 world parliament playing chess, Modi, RSS, BJP playing marbles and spinning tops. I notice another just in chat room. ਸੋ ਇਸੇ ਤਰ੍ਹਾਂ ਬਲਕਾਰ ਸਿੰਘ ਜੀ ਕਹਿੰਦੇ ਬਾਬਾ ਜੀ ਗੁਲਾਮ ਲੋਕਾਂ ਦਾ ਕੀ ਬਣੇਗਾ? ਕਿਉਂਕਿ ਕੈਨੇਡਾ ਤੋਂ ਵੀ ਸਾਡੇ ਜੈਸਟ ਜੀ ਹੁੰਦੇ ਨੇ, ਉਹਨਾਂ ਨੇ ਖੂਬਸੂਰਤ ਟਰਮੀਨੋਲੋਜੀ ਯੂਜ਼ ਕੀਤੀ ਕਿ ਵੀ ਪਹਿਲਾਂ ਹੀ ਪਤਾ ਹੈ ਸੋ ਕਾਲਡ ਡੈਮੋਕ੍ਰੇਸੀ 'ਚ ਕਿ 24 ਚ ਇਹਨਾਂ ਨੇ ਆਪਣੀ ਜਿੱਤ ਕੱਢਣੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਵਰਲਡ ਸਿੱਖ ਪਾਰਲੀਮੈਂਟ ਚੈਸ ਪਲੇ ਕਰ ਰਹੀ ਹੈ, ਮੋਦੀ RSS BJP ਜਿਹੜੇ ਨੇ ਉਹ ਬੰਟੇ ਖੇਡ ਰਹੇ ਨੇ। ਚਲੋ ਇਹ ਤੁਹਾਡਾ ਸ਼ੁਕਰੀਆ ਜਸ ਜੀ ਕਿ ਤੁਸੀਂ ਸਮਝਦੇ ਹੋ। ਹਾਲਾਂਕਿ ਮੈਂ ਬਹੁਤਾ ਸੰਤੁਸ਼ਟ ਨਹੀਂ ਹਾਂ, ਮੈਨੂੰ ਲੱਗਦਾ ਵੀ ਵਰਲਡ ਸਿੱਖ ਪਾਰਲੀਮੈਂਟ ਨੂੰ ਮੋਰ ਆਰਗੇਨਾਈਜ਼ ਤਰੀਕੇ ਨਾਲ ਅੱਗੇ ਵਧਣਾ ਚਾਹੀਦਾ ਹੈ। ਜਸਵੀਰ ਬਰਾੜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਜਾਸ ਜੀ ਕਹਿੰਦੇ ਨੇ ਕਿ ਬਹੁਤ ਸ਼ਾਨਦਾਰ ਨਗਰ ਕੀਰਤਨ ਸੀ ਔਰ ਖਾਲਿਸਤਾਨ ਤਾਂ ਬਣ ਕੇ ਰਹੇਗਾ ਔਰ ਸਿੰਗਰਚਾ ਜੀ ਹਮੇਸ਼ਾ ਤਰ੍ਹਾਂ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ ਔਰ ਡਾਕਟਰ ਪਰਮਜੀਤ ਸਿੰਘ ਸਮਰਾ ਆਲਵੇਜ਼ ਮੈਂ ਗਲਤ ਪੜ੍ਹਦੀ ਸਮਰਾ ਕਹਿੰਦੇ ਨੇ ਕਿ ਅਸੀਂ ਬ੍ਰੈਂਪਟਨ ਵਿੱਚ 4 ਜੂਨ 2023 ਨੂੰ ਸ਼ਹੀਦੀ ਨਗਰ ਕੀਰਤਨ ਵਿੱਚ ਆਪਣੀ ਹਾਜ਼ਰੀ ਲਗਾਈ ਜੋ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਤੋਂ ਸ਼ੁਰੂ ਹੋਇਆ ਅਤੇ ਗੁਰਦੁਆਰਾ ਗਿਆਨ ਜੋਤ ਵਿੱਚ ਸੰਪੂਰਨ ਹੋਇਆ ਸੀ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਅਸੀਂ ਸਮਝਦੇ ਹਾਂ ਕਿ ਵੀ ਇਹ ਜਿੰਨੀਆਂ ਚੀਕਾਂ ਇਹਨਾਂ ਨੇ ਮਾਰਨੀਆਂ ਸ਼ੁਰੂ ਕੀਤੀਆਂ ਨੇ, ਮੈਂ ਸਮਝਦਾ ਵੀ ਇਹ ਰੁਝਾਨ ਵੀ ਜਿੱਥੇ ਵਿਸਾਖੀ ਜਾਂ ਖਾਲਸਾ ਸਾਜਨਾ ਦਿਵਸ ਤੇ ਨਗਰ ਕੀਰਤਨ ਨਹੀਂ ਹੁੰਦੇ ਜਾਂ ਵੱਡੇ ਸ਼ਹਿਰਾਂ 'ਚ ਜਿਹੜੇ ਜੁਆਇਨ ਕਰਦੇ ਨੇ, ਇਹ ਸਾਨੂੰ ਜੂਨ 84 ਔਰ ਈਵਨ ਨਵੰਬਰ 84 'ਚ ਵੀ ਇਹ ਪਿਰਤ ਪਾ ਦੇਣੀ ਚਾਹੀਦੀ ਹੈ ਕਿਉਂਕਿ ਬਾਰ-ਬਾਰ ਜਿਹੜਾ ਹੈ ਇਹ ਸਾਨੂੰ ਆਪਣੇ ਲੋਕਾਂ ਨੂੰ ਵੀ ਰਿਮਾਈਂਡਰ ਹੈ ਕਿ ਵੀ ਗੱਲ ਕੱਲੀ ਇਹ ਨਹੀਂ ਹੈ ਵੀ ਅਸੀਂ ਘੱਲੂਘਾਰੇ ਦੇ ਉਹਨਾਂ ਨੂੰ ਤਾਂ ਗੁਰੂ ਦੀ ਗੋਦ ਮਿਲੀ ਜਿਹੜੇ ਜੂਝ ਕੇ ਸ਼ਹੀਦ ਹੋਏ, ਲੇਕਿਨ ਜੇ ਅਸੀਂ ਇਨਸਾਫ ਲੈਣਾ ਹੈ ਤੇ ਆਪਣੀ ਨੈਕਸਟ ਜਨਰੇਸ਼ਨ ਨੂੰ ਤਿਆਰ ਕਰਨਾ ਹੈ ਤੇ ਫਿਰ ਇਹੀ ਤਰੀਕਾ ਹੈ ਜਿਹੜਾ ਦੁਸ਼ਮਣ ਨੂੰ ਇੰਨੀ ਤਕਲੀਫ ਦਿੰਦਾ ਹੈ, ਜਿਹਨੂੰ ਉਹ ਸੰਤਾਂ ਦੇ ਜਿਉਂਦੇ ਜੀ ਤਾਂ ਡਰਦੇ ਸੀ, ਉਹਨਾਂ ਦੀ ਤਸਵੀਰ ਤੋਂ ਵੀ ਡਰਦੇ ਨੇ, ਸਿੰਘਾਂ ਦੀਆਂ ਤਸਵੀਰਾਂ ਤੋਂ ਡਰਦੇ ਨੇ। ਵੀ ਬਿਆਨ ਸਿੰਘ ਸਤਵੰਤ ਸਿੰਘ ਨੇ ਆਪਣਾ ਕੰਮ ਕਰ ਦਿੱਤਾ, ਤੁਸੀਂ ਉਹਨਾਂ ਨੂੰ ਇੱਕ ਨੂੰ ਐਲੀਮੀਨੇਟ ਕਰਤਾ ਮੌਕੇ ਤੇ, ਇੱਕ ਨੂੰ ਤੁਸੀਂ ਹੈਂਗ ਕਰਤਾ, ਹੁਣ ਤੁਹਾਨੂੰ ਕੀ ਤਕਲੀਫ ਹੈ? ਨਹੀਂ, ਅਸੀਂ ਸੈਲੀਬ੍ਰੇਟ ਕਰਦੇ ਹਾਂ ਆਪਣੇ ਵਾਰੀਅਰਸ ਜੀ। ਔਰ ਜਸ ਜੀ ਕਹਿੰਦੇ ਇੱਕ ਬਾਂਦਰੀ ਦੇ ਮਰਨ ਤੇ ਬਾਕੀ ਬਾਂਦਰ ਕਿਵੇਂ ਟੱਪਦੇ ਫਿਰਦੇ ਨੇ। ਸੋ ਸ਼ੰਦਾ ਗਿੱਲ ਜੀ ਖਾਲਸਾ ਜ਼ਿੰਦਾਬਾਦ, ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਮਨਜੀਤ ਸਿੰਘ ਮਠਾਰੋ ਜੀ ਲਿਖਦੇ ਨੇ ਕਿ ਖਾਲਸਾ ਨੂੰ ਵਰਦਾਨ ਹੈ, ਗੁਰੂ ਨਾਨਕ ਸਾਹਿਬ ਜੀ ਦਾ ਜਿਹੜੇ ਆਸ਼ੀਰਵਾਦ ਹੈ ਸਿੱਖ ਪੰਥ ਨੂੰ ਸਰਬੱਤ ਦਾ ਭਲਾ, ਖਾਲਸਾ ਸੱਚ ਦੀ ਪੈਂਠ ਤੇ ਹੈ ਤੇ ਹਿੰਦੂ ਧਰਮ ਦਾ ਰਾਜਨੀਤਿਕ ਪੱਖ ਸਮਾਜ ਦਾ ਮਹਾਨ ਰੋਗ ਹੈ ਤੇ ਇਸ ਦਾ ਇਲਾਜ ਸਿੱਖ ਕੋਲ ਹੈ, ਆਪਰੇਸ਼ਨ ਭਗਵਾ ਹੋ ਰਿਹਾ ਹੈ।
हाँ नहीं हाँ बिल्कुल बिल्कुल ठीक फरमाया। गल आइडियोलॉजी दी है, एक पासे बॉर्न डिस्क्रिमिनेशन है कास्ट सिस्टम, ते एक पासे रब दी दात मन के कि भाई सारे साहिब मेरा एको है भाई एको है, सारे उस रब दे बनाए हुए ने। और जस्टिस कहते हिंदुस्तान की असल हकीकत बारे बाहर देशों को समझ आ चुकी है। सो इसी तरह साढ़े को जसवंत समरा उन्होंने कहा कि जसवंत कौर समरा वालों TV 84 के समुचे परिवार ने सांझी सत श्री अकाल प्रवान करनी। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। खालिस्तान जिंदाबाद। बिल्कुल। सो इसी तरह साढ़े को मैसेज आ गया अगा गुल जी का, कहते डॉक्टर अमरजीत सिंह जी सिस्टर कौर वेलकम। वाहिगुरू जी का खालसा वाहिगुरू जी की फतेह। इट्स ट्रू बोचे जर्नलिस्ट फ्रॉम Kenya said once before Ra was kicked out of Canada, it's about to happen again. हाँ नहीं इट्स हैपनिंग। ये ਜਿਹੜਾ ਇਹਨਾਂ ਨੇ ਚੀਕਾਂ ਮਾਰ ਰਿਹਾ ਐਸ ਜੈ ਸ਼ੰਕਰ ਜਿਵੇਂ ਰਿਐਕਟ ਕੀਤਾ, ਇਹਦਾ ਮਤਲਬ ਇਹ ਹੈ ਵੀ ਉਹਨਾਂ ਨੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਕਹਿਣ ਤੋਂ ਪਹਿਲਾਂ ਹੀ ਇਹਨਾਂ ਨੂੰ ਕਿਕ ਆਊਟ ਕੀਤਾ ਹੋਏਗਾ। ਨਿਹੰਗ ਸਿੰਘ ਜੀ ਕਹਿੰਦੇ ਗ੍ਰੇਟ ਇਨਫੋਰਮੇਸ਼ਨ ਥੈਂਕਸ ਐਕਸਲੈਂਟ ਪ੍ਰੋਗਰਾਮ। ਸੋ ਗੁਰਮੁਖ ਸਿੰਘ ਗੁਰਮੁਖ ਜੀ ਕਹਿੰਦੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ ਸਾਨੂੰ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। और इसी तरह मैसेज जुबेर याकूब होरां दे काफ़ी सारे मैसेज ने, उन्हां दे एक दा तां तुसीं रिस्पांस दे। जुबेर याकूब साहब तुसीं पाकिस्तान बारे जानना चाहुंदे हो, हुण गल बहुत वार मैं नहीं कहंदा है क्योंकि ਉਹ ਬਾਬਾ ਬੁੱਲੇ ਸ਼ਾਹ ਮੈਨੂੰ याद आ ਜਾਂਦੇ ਨੇ कि सच बोलिया भांबड़ मचदा है, झूठ बोलना तां कुछ बचदा है जी, दोनों गल्लां तो जकदा है, जच जच के जेबा कहंदी है, मुंह आई बात ना रहिंदी है, इसलिए मुंह मैं ना ही खोलां तो बेहतर है। पर ये यकीन करना भी मैं दो वेले दुआ गो हुंदा है पाकिस्तान दे अवाम लई, लोकां लई, और रब दे अगे यही अरदास है कि पाकिस्तान इस मौजूदा क्राइसिस चों निकले मजबूती नाल, सच हक इंसाफ दी ਜਿਹੜੀ ਹੈ ਡਗਰ ਦੇ ਉੱਤੇ ਤੁਰ ਕੇ ਹੀ ਮਸਲਿਆਂ ਦਾ ਹੱਲ ਹੁੰਦਾ ਹੈ। ਤੁਹਾਡੇ ਕੋਲ ਕੁਰਾਨੇ ਮਜੀਦ ਹੈ, ਇੱਕ ਇਸਲਾਮ ਜਿਸ ਦੀਆਂ ਆਪਣੀਆਂ ਵੈਲਿਊਜ਼ ਨੇ। ਸੋ ਜੇ ਸੱਚ ਦੇ ਉੱਤੇ ਕੋਈ ਖਲੋਏਗਾ ਤੇ ਉਸ ਨੂੰ ਉਸ ਦਾ ਮੁੱਲ ਵੀ ਤਾਰਨਾ ਪੈਂਦਾ ਹੈ, ਪਰ ਜੇ ਸਮਾਜ ਦਾ ਇੱਕ ਵੱਡਾ ਹਿੱਸਾ ਡਰ ਜਾਏ ਜਾਂ ਕਰਪਸ਼ਨ ਦਾ ਸ਼ਿਕਾਰ ਹੋ ਜਾਏ ਜਾਂ ਬੇਦਿਲ ਹੋ ਜਾਏ, ਨਾ ਉਮੀਦੀ, ਤਾਂ ਇਸਲਾਮ ਦੇ ਖਿਲਾਫ ਹੈ ਇਹ। ਉਮੀਦ ਸਾਨੂੰ ਪੁਰ ਉਮੀਦ ਹੀ ਰਹਿਣਾ ਚਾਹੀਦਾ ਹੈ, ਲੇਕਿਨ ਜਿਹੜਾ ਸੱਚ ਦੀ ਗੱਲ ਕਰਦਾ ਹੈ ਉਹਦਾ ਸਾਥ ਵੀ ਦੇਣਾ ਚਾਹੀਦਾ, ਜਿਹੜਾ ਅੱਜ ਪਾਕਿਸਤਾਨ 'ਚ ਬਹੁਤਾ ਨਜ਼ਰ ਆਉਂਦਾ ਨਹੀਂ ਹੈ ਜੀ। ਸੋ ਮੈਂ ਚਾਹਾਂਗੀ ਤੁਸੀਂ ਟੌਪਿਕ ਵੱਲ ਵੀ ਆ ਜਾਓ ਕਿਉਂਕਿ ਟਾਈਮ ਕਾਫੀ ਹੋ ਚੁੱਕਾ ਹੈ। ਜਗਤਾਰ ਸਿੰਘ ਜੌਲ, ਅਸੀਂ ਇਸ ਕੇਸ ਬਾਰੇ ਲਗਾਤਾਰਤਾ ਨਾਲ 5 ਸਾਲ ਪਹਿਲਾਂ ਜਦੋਂ ਇਹ ਭਾਣਾ ਵਪਰਾਇਆ ਜਾਂਦਾ ਹੈ, ਬਿਲਕੁਲ ਇਹ ਵੀ ਸਬੂਤ ਸਾਹਮਣੇ ਆਏ, ਜਿਹੜਾ ਹੁਣ ਈਵਨ ਟਰਾਇਲ ਵੀ ਚੱਲ ਰਿਹਾ, ਔਰ ਉਸ ਦੇ ਵਿੱਚ ਜਿਹੜਾ ਇੱਕ ਖਾਸ ਗਰੁੱਪ ਰਿਪਰੀਵ ਜਿਨ੍ਹਾਂ ਨੇ ਸਾਥ ਦਿੱਤਾ ਹੈ, ਉਹਨਾਂ ਨੇ ਹੀ ਇਹ ਇੰਕਸ਼ਾਫ ਕੀਤਾ ਸੀ ਕਿ ਕਿਵੇਂ ਜਿਹੜਾ ਹੁਣ ਜਿਹੜੇ 3 ਰੀਜਨ ਨੇ, ਯੂਨਾਈਟਿਡ ਕਿੰਗਡਮ ਦੇ, ਬ੍ਰਿਟਨ ਦੇ, ਸਕਾਟਲੈਂਡ ਉਹਦਾ ਇੱਕ ਹਿੱਸਾ ਹੈ, ਔਰ ਸਕਾਟ ਹੈ ਜੱਗੀ ਜੌਲ ਸਕਾਟਲੈਂਡ ਦਾ ਰਹਿਣ ਵਾਲਾ, ਔਰ ਉੱਥੇ ਉਹਨਾਂ ਦੇ ਆਪਣੇ ਆਪਣੇ ਰਾਈਟਸ ਨੇ, ਨਾਰਦਰਨ ਆਇਰਲੈਂਡ, ਸਕਾਟਲੈਂਡ, ਵੇਲਸ ਦੂਸਰਾ। ਹੁਣ ਇਹ ਕਿਵੇਂ 5 ਸਾਲ ਪਹਿਲਾਂ ਵਿਆਹ ਕਰਾਉਣ ਗਿਆ ਜੱਗੀ ਜੌਲ, ਜਦੋਂ ਵਿਆਹ ਹੋ ਜਾਂਦਾ ਆਪਣੀ ਵਾਈਫ ਦੇ ਨਾਲ, ਸਿੰਘਣੀ ਨਾਲ ਸ਼ਾਪਿੰਗ ਲਈ ਹੈ, ਤੇ ਕਿਵੇਂ ਉਹਨੂੰ ਘੇਰ ਕੇ ਆ ਕੇ ਗੱਡੀ 'ਚ ਸੁੱਟ ਕੇ ਪੁਲਿਸ ਚੁੱਕ ਕੇ ਲੈ ਜਾਂਦੀ ਹੈ। ਔਰ ਰਿਪਰੀਵ ਦਾ ਇਹ ਕਹਿਣਾ ਹੈ ਵੀ ਇਹ ਹੋਇਆ ਹੀ MI6 ਜਿਹੜੀ ਇਹਨਾਂ ਦੀ ਬਾਹਰਲੇ ਮੁਲਕਾਂ 'ਚ ਐਕਟ ਕਰਨ ਵਾਲੀ ਇੰਟੈਲੀਜੈਂਸ ਹੈ ਉਹਦੀ ਟਿਪ ਆਫ ਦੇ ਉੱਤੇ, ਔਰ ਇਸ ਨੂੰ ਅਜੇ ਤੱਕ ਚੈਲੰਜ ਨਹੀਂ ਕੀਤਾ ਗਿਆ ਕਿ ਭਾਈ ਇਹ ਨਹੀਂ ਹੋਇਆ। ਪਰ ਜੋ ਬ੍ਰਿਟਿਸ਼ ਗਵਰਨਮੈਂਟ ਦਾ ਰਵੱਈਆ ਹੈ ਥਰੂ ਆਊਟ, ਕਿੰਨੇ ਪ੍ਰਾਈਮ ਮਿਨਿਸਟਰ ਇਸ ਪੀਰੀਅਡ ਦੇ ਵਿੱਚ ਬਦਲੇ ਨੇ, ਲੇਕਿਨ ਕਿਸੇ ਨੇ ਵੀ ਹਾਲਾਂਕਿ ਕੋਈ ਪ੍ਰੋਪਰ ਚਾਰਜ ਸ਼ੀਟ ਫਾਈਲ ਨਹੀਂ ਹੋਈ 5 ਸਾਲ ਤੋਂ ਜ਼ਿਆਦਾ ਵਕਤ, ਔਰ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਇਸ ਫੀਲਡ ਨਾਲ ਡੀਲ ਕਰਨ ਵਾਲੀ ਸੰਸਥਾ ਹੈ ਉਹਨੇ ਵੀ ਇਹਨੂੰ ਇਲੀਗਲ ਡਿਟੈਂਸ਼ਨ ਕਿਹਾ। ਸਕਾਟਲੈਂਡ ਜਿਹਦਾ ਸ਼ਹਿਰੀ ਹੈ, ਔਰ ਕਿਉਂਕਿ ਸਕਾਟਲੈਂਡ ਦੀ ਜਿਹੜਾ ਹੈੱਡ ਹੁੰਦਾ ਉਹਨੂੰ ਫਸਟ ਮਿਨਿਸਟਰ ਕਹਿੰਦੇ ਨੇ, ਉਹਨਾਂ ਨੇ ਕਿੰਨੀ ਵਾਰੀ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੇ MPs ਨੇ ਪਾਰਲੀਮੈਂਟ ਦੇ ਵਿੱਚ ਸਵਾਲ ਚੁੱਕਿਆ। ਇੱਕ ਸਟੇਜ ਤੇ 130 ਦੇ ਕਰੀਬ ਮੈਂਬਰਸ ਆਫ ਪਾਰਲੀਮੈਂਟ ਨੇ ਇਸ ਦੇ ਉੱਤੇ, ਲੇਕਿਨ ਕਿਉਂਕਿ ਆਪ ਹੀ ਜਿਹੜੇ ਨੇ ਉਹ ਕਰਾਉਣ ਵਾਲੇ ਨੇ ਤੇ ਐਕਟਿਵ ਉਹ ਕਹਿ ਦੇਣਗੇ ਜੀ ਵੀ ਆਰ ਵਰਕਿੰਗ ਐਵਰੀਥਿੰਗ ਵਿਲ ਬੀ ਦਿਸ ਦੈਟ। ਔਰ ਹੁਣ ਇਹ ਜਿਹੜੀ ਸਟੇਟਮੈਂਟ ਦੀ ਨੈਸ਼ਨਲ 'ਚ ਲੱਗੀ ਹੈ, ਇਹ ਜੱਗੀ ਜੌਲ ਦੇ ਬ੍ਰਦਰ ਨੇ ਗੁਰਪ੍ਰੀਤ ਸਿੰਘ,
ਪਿਛਲੇ ਦਿਨਾਂ 'ਚ ਜਿਹੜੇ ਹੁਣ ਫਸਟ ਮਿਨਿਸਟਰ ਬਣੇ ਨੇ ਸੱਜਣ ਸਕਾਟਲੈਂਡ ਦੇ, ਉਹਨਾਂ ਨੂੰ ਮਿਲੇ ਔਰ ਜਿਵੇਂ ਉਹਨਾਂ ਨੇ ਜਗਤਾਰ ਸਿੰਘ ਜੌਲ ਬਾਰੇ ਪੋਜ਼ਿਟਿਵ ਰਿਸਪੌਂਸ ਕੀਤਾ ਹੈ, ਉਸ ਨੂੰ ਲੈ ਕੇ ਇਸ ਈਵਨ ਸਟੋਰੀ ਦੀ ਹੈਡਲਾਈਨ ਇਹ ਹੈ ਕਿ ਫਸਟ ਮਿਨਿਸਟਰਸ ਰਿਸਪੌਂਸ ਟੂ ਜਗਤਾਰ ਸਿੰਘ ਜੌਲ ਕੇਸ ਸ਼ੇਮਸ ਯੂਕੇ ਗਵਰਨਮੈਂਟ। ਹੁਣ ਇਹ ਆਪਣੇ ਗੁਰਪ੍ਰੀਤ ਸਿੰਘ ਕਹਿ ਰਹੇ ਨੇ ਕਿ ਭਾਈ ਜਿਵੇਂ ਉਹਨਾਂ ਨੇ ਫਸਟ ਮਿਨਿਸਟਰ ਨੇ ਰਿਸਪੌਂਡ ਕੀਤਾ ਔਰ ਜਿਵੇਂ ਯੂਕੇ ਦੀ ਫੋਰਨ ਮਿਨਿਸਟਰੀ ਕਰ ਰਹੀ ਹੈ, ਉਹਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਤਾਂ 2017 ਤੋਂ ਬ੍ਰਦਰ ਨੂੰ ਫੜਿਆ, ਹੁਣ 6ਵਾਂ ਸਾਲ ਹੈ ਮੈਂ ਕੈਂਪੇਨ ਕਰ ਰਿਹਾ। ਕਿ ਉਹਨੇ ਕਿਹਾ ਜੀ ਵੀ ਮੈਂ ਜਦੋਂ ਫਸਟ ਮਿਨਿਸਟਰ ਨਾਲ ਮਿਲਿਆ, ਇਹ ਮੀਟਿੰਗ ਪੇਨਫੁਲ ਸੀ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਉਹਨਾਂ ਦੇ ਮਿਸਟਰ ਫੋਰਨ ਸੈਕਟਰੀ ਨੇ ਉਹਨਾਂ ਦੇ ਜੇਮਸ ਕਲੈਵਰਲੀ, ਉਹਨਾਂ ਨੇ ਕਿਹਾ ਸਕਾਟਿਸ਼ ਗਵਰਨਮੈਂਟਸ ਪੋਜੀਸ਼ਨ ਇਜ਼ ਕਲੀਅਰ ਐਂਡ unequivocal. There is no legal basis for Jagtar's detention and he should be set free. ਹੁਣ ਸਕਾਟਲੈਂਡ ਦਾ ਫਸਟ ਮਿਨਿਸਟਰ ਕਿ ਵੀ ਉਹਨੂੰ ਛੱਡੋ, ਕੋਈ ਲੀਗਲ ਬੇਸ ਨਹੀਂ ਹੈ ਉਹਨੂੰ ਡਿਟੇਨ ਕਰਨ ਦਾ। ਫਿਰ ਉਹਦੇ ਤੋਂ ਉਹਨਾਂ ਨੇ ਕਿਹਾ ਕਿ ਇਟ ਸ਼ੇਮਸ ਦਾ ਯੂਕੇ ਗਵਰਨਮੈਂਟ which has the power to seek his release but declines to do so, instead making vague statements of concern for his welfare. ਕਿ ਐਵੇਂ ਹਵਾਈ ਬਿਆਨਬਾਜ਼ੀ ਕਰ ਰਹੇ ਨੇ ਕਿ ਜੀ ਸਾਨੂੰ ਬਹੁਤ ਫਿਕਰ ਹੈ, ਅਸੀਂ ਦੇਖ ਰਹੇ ਹਾਂ ਵੀ ਕੋਈ ਟੌਰਚਰ ਤਾਂ ਨਹੀਂ ਹੋ ਰਿਹਾ, ਲੇਕਿਨ ਜਿਹੜਾ ਉਹਦੀ ਰਿਲੀਜ਼ ਲਈ ਕੋਈ ਐਫਰਟ ਨਹੀਂ ਕਰ ਰਹੇ। ਔਰ ਉਹਨਾਂ ਨੇ ਫਸਟ ਮਿਨਿਸਟਰ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਕਿਹਾ, ਆਈ ਐਮ ਗ੍ਰੇਟਫੁਲ ਦੈਟ ਫਸਟ ਮਿਨਿਸਟਰ ਟੁਕ ਦਾ ਟਾਈਮ ਟੂ ਮੀਟ ਮੀ ਸੋ ਸੂਨ ਆਫਟਰ ਗੈਟਿੰਗ ਦਾ ਜੌਬ, ਕਿਉਂਕਿ ਨਵਾਂ ਬਣਿਆ, ਪਹਿਲੀ ਬੀਬੀ ਰਿਟਾਇਰ ਹੋ ਗਈ ਹੈ, ਮਤਲਬ ਉਹਨੇ ਛੱਡ ਦਿੱਤਾ ਹੈ ਜੋ he has been following Jagtar's case for a long time and recognizes he is arbitrarily detained and told me he will do everything he can to bring my brother home. ਉਹਨੇ ਕਿਹਾ ਜੀ ਮੈਂ ਜੋ ਵੀ ਕਰ ਸਕਿਆ ਕਰਾਂਗਾ ਤੁਹਾਡੇ ਭਰਾ ਨੂੰ ਲਿਆਉਣ ਲਈ। ਇਹ ਬਹੁਤ ਪਾਵਰਫੁਲ। ਉਹਨਾਂ ਨੇ ਕਿਹਾ the contrast with my recent meeting with foreign secretary James Cleverly was painful. ਹੁਣ ਉਹ ਜੇਮਸ ਕਲੈਵਰਲੀ ਫੋਰਨ ਸੈਕਟਰੀ ਹੈ ਇੱਧਰ। ਸੋ ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਇੰਨੀ ਲੰਬੀ ਲਿਸਟ ਹੁੰਦੀ ਜਾਂਦੀ ਹੈ ਜਿਨ੍ਹਾਂ ਨੂੰ ਇਹ ਚੁੱਕ ਚੁੱਕ ਕੇ ਅੰਦਰ ਦੇ ਰਹੇ ਨੇ। ਅਜੇ ਜਗਤਾਰ ਸਿੰਘ ਜੌਲ ਉਹਨਾਂ ਦਾ ਫੁੱਲ ਨੇਮ ਹੈ, ਜੱਗੀ ਜੌਲ ਉਹਨਾਂ ਨੂੰ ਪਿਆਰ ਨਾਲ ਕਿਹਾ ਜਾਂਦਾ ਹੈ। 5 ਸਾਲ ਤੋਂ ਜ਼ਿਆਦਾ ਬ੍ਰਿਟਿਸ਼ ਸਿਟੀਜ਼ਨ ਕੌਮੀ ਇਨਸਾਫ ਮੋਰਚੇ ਵਾਲੇ ਬੈਠੇ ਨੇ ਕਿ ਭਾਈ 25-25 30 ਸਾਲ ਵਾਲੇ ਜਿਹੜੇ ਨੇ ਛੱਡੋ। 10 ਬੰਦੇ ਚੁੱਕ ਕੇ ਉਹਨਾਂ ਨੇ 2900 ਕਿਲੋਮੀਟਰ ਡਿਬਰੂਗੜ੍ਹ ਭੇਜ ਦਿੱਤੇ ਨੇ NSA ਲਾ ਕੇ, ਜਿਨ੍ਹਾਂ ਨੂੰ ਕੀ ਕਰਨਾ ਹੈ, ਉਹਨਾਂ ਨੇ ਕਦੋਂ ਤੱਕ ਰੱਖਣਾ ਹੈ, ਪੋਲੀਟੀਕਲ ਡਿਸੀਜਨ ਹੈ। ਤੇ ਇਹ ਸਭ ਦੇ ਚਲਦਿਆਂ ਵੀ ਜੇ ਸਾਡੇ ਇੱਕ ਤਬਕੇ ਨੂੰ ਲੱਗੇ ਕਿ ਜੀ ਨਹੀਂ ਜੇ ਮੋਦੀ ਆ ਰਿਹਾ, ਮੋਦੀ ਨੇ ਕਿਹੜਾ ਸਿੱਖਾਂ ਨੂੰ ਮਾਰਿਆ ਹੈ, ਔਰ ਦੂਜਾ ਰਾਹੁਲ ਗਾਂਧੀ ਆਇਆ ਜੀ, ਜੇ ਅਸੀਂ ਫੋਟੋ ਲਵਾ ਵੀ ਲਈ ਤੇ ਐਸਾ, ਇਸ ਦੇ ਲਈ ਤਾਂ ਮੈਂ ਇਹੀ ਸਮਝਦਾ ਕਿ ਭਾਈ ਉਹ ਕਈ ਵਾਰ ਕਥਾਵਾਚਕ ਬਿਆਨ ਦੇ ਹੁੰਦੇ ਨੇ ਕਿ ਵੀ ਇੰਨੀਆਂ ਫਟਕਾਰਾਂ ਹੋਣ ਤੇ ਲਾਹਨਤ ਬਣਦੀ ਹੈ, ਇੰਨੀਆਂ ਲਾਹਨਤਾਂ ਹੋਣ ਤੇ ਤ੍ਰਿਗ ਬਣਦਾ ਹੈ। ਤੇ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਲਈ ਤਾਂ ਹਰਦੂ ਲਾਹਨਤ ਇਹ ਇਹਨਾਂ ਦੇ ਕੰਨਾਂ ਦੇ ਨੇੜੇ ਟੇਪ ਲਾ ਕੇ ਰੱਖ ਦਿਓ ਤੇ ਉਹ ਜੇ 24 ਘੰਟੇ ਵੀ ਚੱਲਦੀਆਂ ਰਹਿਣ ਤੇ ਉਹ ਵੀ ਲਾਹਨਤਾਂ ਇਹਨਾਂ ਦੇ ਉੱਤੇ ਥੋੜੀਆਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਸੀਂ ਘੱਲੂਘਾਰਾ 84 ਦੀਆਂ ਜਿਹੜੀਆਂ ਦੁਖਤ ਅਤੇ ਫਕਰਯੋਗ ਜਿਹੜੀਆਂ ਯਾਦਾਂ ਦੀ ਸਾਂਝ ਜਿਹੜੀ ਹੈ ਲਗਾਤਾਰਤਾ ਨਾਲ ਪਾ ਰਹੇ ਹਾਂ ਔਰ ਕੁਝ ਵੀਰ ਭੈਣਾਂ ਵੱਲੋਂ ਜਿਹੜਾ ਪੁੱਛਿਆ ਜਾਂਦਾ ਹੈ ਕਿ ਖਾਲਿਸਤਾਨ ਦੀ ਜਿਹੜੀ ਮੰਜ਼ਿਲ ਹੈ ਉਹ ਕਿੰਨੀ ਕੁ ਦੂਰ ਹੈ। ਸੋ ਇਹਨਾਂ 39 ਵਰਿਆਂ ਵਿੱਚ ਅਸੀਂ ਕੌਮ ਦੀ ਦ੍ਰਿੜਤਾ ਅਤੇ ਕੁਰਬਾਨੀਆਂ ਨੇ ਖਾਲਿਸਤਾਨ ਦੀ ਮੰਜ਼ਿਲ ਨੂੰ ਬਹੁਤ ਨੇੜੇ ਲਿਆਇਆ ਹੁੰਦਾ ਔਰ ਬੇਸ਼ੱਕ ਟਾਈਮ ਐਂਡ ਸਪੇਸ ਜਿਹੜੀ ਹੈ ਅਕਾਲ ਪੁਰਖ ਦੇ ਹੱਥ ਵਸ ਹੈ। ਸੋ ਪਰ ਹਾਲਾਤ ਇਸ ਗੱਲ ਦੀ ਸ਼ਾਦੀ ਪਰਦੇ ਹਨ ਕਿ ਖਾਲਿਸਤਾਨ ਦੀ ਮੰਜ਼ਿਲ ਜਿਹੜੀ ਬਹੁਤ ਕਰੀਬ ਹੈ ਔਰ ਮਾਨੋ ਖਾਲਿਸਤਾਨ ਦਰਵਾਜ਼ੇ ਤੇ ਦਸਤਕ ਦੇ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਫੇਸਬੁੱਕ ਤੇ ਜਿਹੜੇ ਸਾਡੇ ਵੀਰ ਭੈਣਾਂ ਜੁੜੇ ਨੇ ਅਸੀਂ ਉਹਨਾਂ ਨੂੰ ਐਕਨੋਲੇਜ ਕਰਦੇ ਹਾਂ। ਜੀ ਬੌਬ ਸਿੰਘ, ਸਮੁੱਚੀ ਟੀਮ TV84 ਨੂੰ ਫਤਿਹ ਅਰਜ਼ ਕਰਦੇ ਨੇ। ਹਰਮਿੰਦਰ ਸਿੰਘ, ਦਵਿੰਦਰ ਸੰਧੂ, ਸਿੰਘ ਹਰਮਿੰਦਰ, ਅਣਖੀ ਯੋਧਾ ਜਸਵੀਰ ਭੁੱਲਰ, ਉਹਨਾਂ ਨੇ ਵੈਰੀ ਇਨਫੋਰਮੇਟਿਵ ਔਰ ਫਤਿਹ ਬੁਲਾਈ ਹੈ। ਬੌਬ ਸਿੰਘ ਜੀ ਦਾ ਡੀਟੇਲ ਮੈਸੇਜ ਹੈ 2 ਹਿੱਸਿਆਂ ਦੇ ਵਿੱਚ। ਕਈ ਪੜ੍ਹੇ ਲਿਖੇ ਤਰਕ ਕਰਦੇ ਹਨ ਅਖੇ ਸਿੱਖੀ ਵਿੱਚ ਕਰਾਮਾਤ ਨਹੀਂ ਹੁੰਦੀ, ਪਰ ਉਹਨਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਜੂਨ 1984 ਵਿੱਚ ਇੱਕ ਨਹੀਂ ਅਨੇਕਾਂ ਕਰਾਮਾਤਾਂ ਹੋਈਆਂ। ਬੀਬੀ ਸਤਨਾਮ ਕੌਰ 8 ਸਾਲ ਅਤੇ ਬੀਬੀ ਵਾਹਿਗੁਰੂ ਕੌਰ 6 ਸਾਲ ਦੀਆਂ ਬੱਚੀਆਂ ਨੇ ਆਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਭਾਰਤੀ ਫੌਜ ਦੇ ਟੈਂਕ ਭੰਨੇ ਅਤੇ ਉਹਨਾਂ ਦਾ ਆਉਣ ਵਾਲਾ ਰਸਤਾ ਬੰਦ ਕੀਤਾ। ਇਹ ਕਰਾਮਾਤ ਨਹੀਂ ਤਾਂ ਕੀ ਹੈ? ਇੱਕ ਹੋਰ ਕਿੱਸਾ, 4 ਦਿਨਾਂ ਤੋਂ ਜ਼ਖਮੀ ਹਾਲਾਤ 'ਚ ਭੁੱਖੇ ਪਿਆਸੇ ਭਾਈ ਮੇਜਰ ਸਿੰਘ ਨਾਗੋਕੇ, ਜਿਨ੍ਹਾਂ ਨੇ ਰਾਮਗੜੀਆ ਬੁੰਗੇ ਦਾ ਮੋਰਚਾ ਸੰਭਾਲਿਆ ਹੋਇਆ ਸੀ, 8 ਜੂਨ 1984 ਨੂੰ ਕਹਿਣ ਨੂੰ ਭਾਰਤ ਦਾ ਰਾਸ਼ਟਰਪਤੀ ਭਾਰਤੀ ਫੌਜਾਂ ਦਾ ਮੁਖੀ ਇੰਦਰਾ ਦਾ ਚੱਪਲ ਝਾੜ ਜੈਲਾ ਦਰਬਾਰ ਸਾਹਿਬ ਆਉਂਦਾ ਹੈ। ਅਜੇ ਪ੍ਰਕਰਮਾਂ ਵਿੱਚ ਵੜਿਆ ਹੀ ਸੀ ਕਿ ਰਾਮਗੜੀਆ ਬੁੰਗੇ ਵਿੱਚੋਂ ਇੱਕ ਗੋਲੀ ਸ਼ੂਕਦੀ ਹੋਈ ਉਸ ਦੇ ਸਿਰ ਵੱਲ ਵਧੀ, ਪਰ ਉਹ ਬਚ ਗਿਆ। ਇਹ ਗੋਲੀ ਜੈਲੇ ਦੇ ਇੱਕ ਬਾਡੀਗਾਰਡ ਕਰਨਲ ਦੇ ਲੱਗੀ, ਉਹ ਉੱਥੇ ਹੀ ਢੇਰੀ ਹੋ ਗਿਆ। ਫੜਾ ਮਾਰਨ ਵਾਲੇ ਫੌਜੀ ਜਰਨੈਲਾਂ ਨੂੰ ਫਿਰ ਹੱਥਾਂ ਪੈਰਾਂ ਦੀ ਪੈ ਗਈ। ਹੁਣ ਇਹ ਕਰਾਮਾਤ ਨਹੀਂ ਤੈ ਤੇ ਕੀ ਹੈ ਕਿ 4 ਦਿਨ ਤੋਂ ਅੱਧ ਮੋਏ ਨੂੰ ਜਿਵੇਂ ਗੁਰੂ ਰਾਮਦਾਸ ਮਹਾਰਾਜ ਨੇ ਆਪ ਹਲੂਣਾ ਦੇ ਕੇ ਜਿਵੇਂ ਉਹਨੂੰ ਉਠਾ ਗਏ ਹੋਣ ਕਿ ਸਿੰਘਾ ਜਿਹੜਾ ਕੰਮ ਤੁਹਾਡੇ ਕੋਲੋਂ ਲੈਣਾ ਉਸ ਦਾ ਸਮਾਂ ਆ ਗਿਆ, ਆਪਣੀ ਬਣਦੀ ਸੇਵਾ ਨਿਭਾਓ। ਸਮੇਂ ਦੇ ਮੌਜੂਦ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਇਹ ਸੂਰਮਾ ਭਾਈ ਮੇਜਰ ਸਿੰਘ ਨਾਗੋਕੇ ਜੋ ਰਾਮਗੜੀਆ ਬੁੰਗੇ ਵਿੱਚ ਜ਼ਖਮੀ ਹਾਲਤ 'ਚ ਪਿਆ ਸੀ, ਹੁਣ ਕਈ ਘੰਟੇ ਫੌਜ ਨਾਲ ਜੂਝਣ ਤੋਂ ਬਾਅਦ ਭਾਈ ਮੇਜਰ ਸਿੰਘ ਨਾਗੋਕੇ ਨੂੰ ਕਾਬੂ ਕਰਨ ਲਈ ਬੁੰਗੇ ਤੇ ਜ਼ਹਿਰੀਲੀ ਗੈਸ ਵਾਲੇ ਗੋਲੇ ਛੱਡੇ ਗਏ। ਸਿੰਘ ਨੇ ਸ਼ਹੀਦੀ ਪਾਈ, ਪਰ ਜਾਂਦਾ ਹੋਇਆ ਇੱਕ ਵਾਰ ਜ਼ੈਲ ਸਿੰਘ ਨੂੰ ਉਸ ਦੀ ਕਰਤੂਤ ਮਹਿਸੂਸ ਕਰਵਾ ਕੇ ਗਿਆ। ਜੰਗ ਅਜੇ ਜਾਰੀ ਹੈ। ਪ੍ਰਣਾਮ ਸ਼ਹੀਦਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਿਲਕੁਲ ਸਹੀ ਹੈ। ਇਤਿਹਾਸਕ ਵਾਕਿਆ ਸ਼ੇਅਰ ਕਰਨ ਲਈ ਬੌਬ ਸਿੰਘ ਜੀ ਤੁਹਾਡਾ ਬਹੁਤ ਸ਼ੁਕਰੀਆ। ਔਰ ਐਤਕੀ ਮੈਂ ਪਹਿਲੀ ਵਾਰ ਦੇਖਿਆ ਕਿ ਭਾਈ ਮੇਜਰ ਸਿੰਘ ਨਾਗੋਕੇ ਜਿਨ੍ਹਾਂ ਨੇ ਇਹ ਕ੍ਰਿਸ਼ਮਾ ਕਰ ਦਿਖਾਇਆ, ਉਹਨਾਂ ਦੇ ਪਿੰਡ 'ਚ ਸਪੈਸ਼ਲੀ ਇਹਨਾਂ ਦਿਨਾਂ ਦੇ ਵਿੱਚ ਹੀ ਭੋਗ ਪਾਇਆ ਜਾ ਰਿਹਾ, ਕਿਉਂਕਿ ਇਹ ਜ਼ਿਕਰ ਕਿਤੇ ਕਿਤੇ ਸੀ ਲੇਕਿਨ ਇੰਨੇ ਵੇਰਵੇ ਨਾਲ ਤਾਜ਼ਾ ਵਕਤ ਦੇ ਵਿੱਚ ਹੀ ਸਾਹਮਣੇ ਆਇਆ। ਫਿਰ ਭਾਈ ਸਾਹਿਬ ਨੇ, ਬੌਬ ਸਿੰਘ ਹੋਰਾਂ ਨੇ ਲਿਖਿਆ ਕਿ ਮੈਂ ਅੱਜ ਬੈਠਾ ਜੂਨ 1984 ਦੇ ਸ਼ਹੀਦਾਂ ਬਾਰੇ ਸੋਚ ਰਿਹਾ ਸੀ। ਮੀਰ ਮੰਨੂ ਦੀ ਕੈਦ ਵਿੱਚ ਬੈਠੀਆਂ ਬੀਬੀਆਂ ਦੇ ਸਦਕ ਬਾਰੇ ਸੋਚ ਰਿਹਾ ਸੀ। ਕੈਸੇ ਵੱਡੇ ਜੇਰਿਆਂ ਵਾਲੇ ਲੋਕ ਨੇ ਪੰਜਾਬ ਦੇ ਜਾਏ। ਲੋਕ ਔਲਾਦਾਂ ਲਈ ਆਪਣਾ ਸਾਰਾ ਸੰਸਾਰ ਵਾਰ ਦਿੰਦੇ ਨੇ ਤੇ ਪੰਜਾਬ ਦੀ ਮਿੱਟੀ ਵਿੱਚੋਂ ਜਨਮੇ ਆਪਣੀ ਔਲਾਦ ਹੀ ਗੁਰੂ ਅਤੇ ਪੰਜਾਬ ਤੋਂ ਵਾਰਨ ਲਈ ਅਰਦਾਸਾਂ ਕਰਦੇ ਰਹਿੰਦੇ ਹਨ। ਤਤ ਖਾਲਸਾ ਰਹਿ ਗਇਓ ਸੋ ਖੋਟ ਗਵਾਏ। ਇਹ ਵੱਡੇ ਘੱਲੂਘਾਰੇ ਬਾਅਦ ਇੱਕ ਬਿਰਧ ਨਿਹੰਗ ਸਿੰਘ ਨੇ ਕਿਹਾ ਸੀ ਕਿ ਖਾਲਸਾ ਜੀ ਗੁਰੂ ਨੇ ਰਹਿਮਤ ਕੀਤੀ ਹੈ, ਖੋਟ ਝੜ ਗਿਆ ਤੇ ਤਤ ਖਾਲਸਾ ਸਿਧਾਂਤ ਜਿਹੜਾ ਹੈ ਉਹ ਅੱਗੇ ਤੁਰੇਗਾ। ਤਤ ਖਾਲਸਾ ਰਹਿ ਗਇਓ ਸੋ ਖੋਟ ਗਵਾਏ। ਇਹੀ ਖਾਲਸੇ ਦੀ ਤਾਰੀਖ ਹੈ, ਇਹੀ ਪੰਜਾਬ ਦੀ ਤਾਸੀਰ ਹੈ। ਸਮੇਂ ਦੇ ਕਿਸੇ ਭੈੜੇ ਗੇੜ ਵਿੱਚ ਪੰਜਾਬ ਦੇ ਜਾਇਆਂ ਨੂੰ ਕਦੇ ਪੰਜਾਬ ਛੱਡ ਕੇ ਵੀ ਜਾਣਾ ਪੈ ਸਕਦਾ ਹੈ, ਪਰ ਮੈਨੂੰ ਯਕੀਨ ਹੈ ਪੰਜਾਬ ਦੇ ਜਾਇਆਂ ਤੇ ਆਪਣੀ ਸਿੱਖ ਕੌਮ ਤੇ, ਜਿਵੇਂ ਭਾਈ ਬਲਾਕਾ ਸਿੰਘ ਦੇ ਇੱਕ ਸੁਨੇਹੇ ਤਹਿਤ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਅੰਮ੍ਰਿਤਸਰ ਵੱਲ ਚਾਲੇ ਪਾ ਲਏ ਸਨ ਅਤੇ ਮੱਸੇ ਰੰਗੜ ਨੂੰ ਯਾਦ ਕਰਾ ਦਿੱਤਾ ਸੀ ਕਿ ਸਿੱਖ ਅਤੇ ਸਿੱਖੀ ਜਜ਼ਬਾ ਹਾਲੇ ਵੀ ਸੁਰਜੀਤ ਨੇ। ਉਵੇਂ ਹੀ ਅਸੀਂ ਸਭ ਲੋੜ ਪੈਣ ਤੇ ਆਪਣੇ ਦੇਸ਼ ਪੰਜਾਬ ਮੁੜਾਂਗੇ ਅਤੇ ਪੰਜਾਬ ਨੂੰ ਆਜ਼ਾਦ ਕਰਵਾਵਾਂਗੇ। ਗੁਰੂ ਰਾਖਾ,
ਖਾਲਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ, nice। ਬੌਬ ਸਿੰਘ ਹੋਰਾਂ ਨੇ ਉਸ ਇਤਿਹਾਸਿਕ ਵਾਕਿਆ ਦਾ ਜ਼ਿਕਰ ਕੀਤਾ ਹੈ ਅੱਛਾ ਕਿ ਜਦੋਂ ਮੱਸਾ ਰੰਗੜ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਕੁਕਰਮ ਕਰ ਰਿਹਾ ਸੀ, ਸਿੱਖ ਤਾਂ ਹਰਨ ਹੋ ਕੇ ਕੋਈ ਪਹਾੜਾਂ ਤੇ, ਕੋਈ ਮਾਰੂਥਲਾਂ 'ਚ, ਕੋਈ ਦਰਿਆਵਾਂ ਦੇ ਝਾਲ 'ਚ ਲੁਕੇ ਹੋਏ ਸਨ, ਤੇ ਇੱਕ ਭਾਈ ਬਲਾਕਾ ਸਿੰਘ ਨਾਂ ਦੇ ਸਿੱਖ ਨੇ ਅੰਮ੍ਰਿਤਸਰੋਂ ਲੱਭਦੇ ਵੀ ਸਿੱਖਾਂ ਦਾ ਜਥਾ ਕਿੱਥੇ ਹੋ ਸਕਦਾ, ਉਹ ਬੁੱਢਾ ਜੋੜ ਪਹੁੰਚਿਆ ਸੀ ਤੇ ਉੱਥੇ ਉਸ ਨੇ ਇਹ ਜਦੋਂ ਬਿਆਨਿਆ ਤੇ ਐਸਾ ਕੁਝ ਵਾਕਿਆ 'ਚ ਲਿਖਿਆ ਜਾਂਦਾ ਹੈ ਕਿ ਭਾਈ ਇੱਕ ਸਿੰਘ ਨੇ ਗੁੱਸੇ 'ਚ ਤਲਵਾਰ ਖਿੱਚ ਲਈ ਕਿ ਭਾਈ ਤੂੰ ਇੰਨਾ ਕਿਵੇਂ ਕੁਕਰਮ ਦੇਖਦਾ ਰਿਹਾ ਤੂੰ। ਉਹਨੇ ਕਿਹਾ ਮੈਂ ਤਾਂ ਸ਼ਹੀਦੀ ਪਾ ਜਾਣੀ ਸੀ, ਲੇਕਿਨ ਤੁਹਾਡੇ ਤੱਕ ਖਬਰ ਕੌਣ ਕਰਦਾ। ਔਰ ਉਦੋਂ ਹੀ ਮੌਕੇ ਤੇ ਇਹ ਫੈਸਲਾ ਹੋਇਆ, ਬੁੱਢਾ ਦਲ ਦੇ ਜਥੇਦਾਰ ਨੇ ਕਿਹਾ ਉੱਠੋ ਭਾਈ, ਜਿਹੜੇ ਕਰੋ ਕਿ ਵੀ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣਾ। ਤੇ ਭਾਈ ਸੁੱਖਾ ਸਿੰਘ ਮਤਾਬ ਸਿੰਘ ਦਾ ਵਾਕਿਆ ਸੀ ਵਾਕਿਫ ਹੈ। ਸੋ ਬੌਬ ਸਿੰਘ ਹੋਰਾਂ ਨੇ ਬੜੇ ਹਿਸਟੋਰੀਕਲ ਅੰਦਾਜ਼ ਦੇ ਵਿੱਚ ਪੰਥ ਦਾ ਰਿਜ਼ੋਲਵ ਵੀ ਦਿੱਤਾ ਹੈ, ਔਰ ਇਹੀ ਸਾਡੇ ਸੈਗਮੈਂਟ ਦਾ ਰਿਜ਼ੋਲਵ ਵੀ ਹੈ ਕਿ ਖਾਲਿਸਤਾਨ ਬਰੂਹਾਂ ਤੇ ਹੈ, ਦਸਤਕ ਦੇ ਰਿਹਾ ਦਰਵਾਜ਼ੇ 'ਚ। ਪਰ ਸੋਹਣ ਸਿੰਘ ਮਾਹਲ ਅਣਖੀ ਯੋਧਾ ਜਿਨ੍ਹਾਂ ਨੇ ਬਰੈਂਪਟਨ ਨਗਰ ਕੀਰਤਨ ਤੇ ਗੰਦਸਤਾਨ ਨੂੰ ਵਕਤ ਪਾ ਦਿੱਤਾ ਹੈ। ਦੀਪ ਸਿੰਘ ਉਹਨਾਂ ਨੇ ਲੇਰਾ ਮਾਰਦੇ ਨੇ, ਨਾਲ ਹੀ ਉਹਨਾਂ ਨੇ ਕਿਹਾ ਪ੍ਰਦੀਪ ਸਿੰਘ, ਕਰਨੈਲ ਸਿੰਘ, ਜਸਬੀਰ ਸਿੰਘ, ਫਿਰ ਦੀਪ ਸਿੰਘ, ਔਰ ਫਿਰ ਦੀਪ ਸਿੰਘ, ਮੇਘਰਾਜ ਸਿੰਘ ਹੋਰਾਂ ਦਾ ਵੀ ਮੈਸੇਜ ਹੈ, ਪਰ ਮੈਂ ਅੱਜ ਨਹੀਂ ਪੜਾਂਗਾ, ਸਾਡੇ ਨਾਲ ਸੰਪਰਕ ਵੀ ਰਹਿੰਦੇ ਨੇ, ਤੁਸੀਂ ਥੋੜਾ ਜਿਹਾ ਬਰੀਫ ਲਿਖਿਆ ਕਰੋ। ਤੇ ਵੈਸੇ ਮੇਘਰਾਜ ਸਿੰਘ ਅੱਜ ਕੱਲ ਹਿੰਦੀ ਦੇ ਵਿੱਚ ਕਿਤਾਬਾਂ ਲਿਖ ਕੇ ਵੱਡੀ ਕਮਿਊਨਿਟੀ ਜਿਹੜੀ ਟ੍ਰਾਈਬਲਸ ਵੀ ਨੇ, ਦਲਿਤ ਵੀ ਨੇ, ਔਰ ਹਿੰਦੀ ਰੀਡਿੰਗ ਸਪੀਕਿੰਗ ਨੇ, ਕਿਉਂਕਿ ਇਹਨਾਂ ਦਾ ਆਪਣਾ ਸੰਬੰਧ ਵੀ ਹਿੰਦੀ ਬੈਲਟ ਨਾਲ ਹੈ। ਪੰਜਾਬੀ ਹਾਲਾਂਕਿ ਕੀਰਤਨ ਵੀ ਕਰਦੇ ਨੇ, ਪੰਜਾਬੀ 'ਚ ਵੀ ਇਹਨਾਂ ਨੇ ਪੜ੍ਹਿਆ, ਲੇਕਿਨ ਇਹ ਵੀ ਇੱਕ ਇੰਪੋਰਟੈਂਟ ਪਾਰਟ ਹੈ ਕਿ ਇਹ ਉਹਨਾਂ ਲੋਕਾਂ ਤੱਕ ਵੀ ਮੈਸੇਜ ਪਹੁੰਚਾ ਰਹੇ ਨੇ। ਔਰ ਜਿਵੇਂ ਵੀਰ ਬੌਬ ਸਿੰਘ ਨੇ ਕਿਹਾ ਕਿ ਸਿੰਘ ਪੰਜਾਬ ਦੀ ਧਰਤੀ ਤੇ ਹੋਣ, ਜਿਹਨਾਂ ਤੇ ਸਾਨੂੰ ਹਮੇਸ਼ਾ ਹੀ ਅਸੀਂ ਸਮਝਦੇ ਹਾਂ ਵੀ ਇਹ ਧੰਨ ਨੇ ਉਹ ਮਾਤਾਵਾਂ ਉਸ ਧਰਤੀ ਦੀਆਂ। 39 ਵਰਿਆਂ ਦੀ ਅਸੀਂ ਗੱਲ ਕਰ ਰਹੇ ਹਾਂ, ਵੈਸੇ ਤਾਂ 4 ਸਦੀਆਂ ਦਾ ਸਾਡਾ ਇਤਿਹਾਸ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਾਲ ਸ਼ਹੀਦੀਆਂ ਦਾ ਇਤਿਹਾਸ ਸ਼ੁਰੂ ਹੁੰਦਾ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 1675 ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਭੰਗਾਣੀ ਦੇ ਜੰਗ ਤੋਂ ਲੈ ਕੇ ਅੱਜ ਤੱਕ ਜੰਗ ਅਜੇ ਵੀ ਜਾਰੀ ਹੈ। ਲੇਕਿਨ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਉਸ ਧਰਤੀ ਦੀ ਖਸਲਤ, ਜਿਹੜਾ ਧਰਤੀ ਦਾ ਖਮੀਰ 10 ਗੁਰੂ ਸਾਹਿਬਾਨ ਨੇ ਜਿਵੇਂ ਉੱਥੋਂ ਦੇ ਜਾਇਆਂ ਦੀ, ਆਪਣੀ ਕੌਮ ਦੇ ਪੁੱਤਰ ਪੁੱਤਰੀਆਂ ਦੀ, ਉਹਨਾਂ ਨੂੰ ਪੁੱਤਰ ਸਪੁੱਤਰੀਆਂ ਬਣਾ ਕੇ ਜਿਹੜੀ ਉਹਨਾਂ ਦੀ ਪ੍ਰੋਗਰਾਮਿੰਗ ਕੀਤੀ, ਉਹਦਾ ਨਤੀਜਾ ਹੈ ਕਿ ਅਸੀਂ ਤਾਂ ਸ਼ਹੀਦ ਤੇ ਫਖਰ ਕਰਦੇ ਹਾਂ। ਔਰ ਲੋਕ ਔਲਾਦਾਂ ਮੰਗਦੇ ਨੇ, ਦੁੱਧ ਪੁੱਤ ਮੰਗਦੇ ਸੀ, ਤੇ ਇੱਥੇ ਜਿਹੜੇ ਗੁਰੂ ਦੇ ਬਖਸ਼ੇ ਹੋਏ ਪੁੱਤ ਨੇ, ਪੁੱਤਰੀਆਂ ਨੇ, ਉਹਨਾਂ ਨੂੰ ਕੁਰਬਾਨ ਕਰਨ ਦੇ ਲਈ। ਔਰ ਮੈਂ ਈਵਨ ਇਸ ਮੂਵਮੈਂਟ ਦੇ ਹਵਾਲੇ ਨਾਲ ਮੈਨੂੰ ਯਾਦ ਹੈ ਕਿ ਇੰਡੀਅਨ ਐਕਸਪ੍ਰੈਸ ਦਾ ਇੱਕ ਰਿਪੋਰਟਰ ਤਰਨਤਾਰਨ, ਹੁਣ ਜ਼ਿਲ੍ਹਾ ਹੈ, ਉਦੋਂ ਤਹਿਸੀਲ ਸੀ ਅੰਮ੍ਰਿਤਸਰ ਦੀ, ਇੱਕ ਮਾਤਾ ਨੂੰ ਮਿਲਿਆ ਜਿਹਦੇ 4 ਪੁੱਤਰ ਸ਼ਹੀਦ ਹੋਏ ਸੀ ਕਰੰਟ ਸਟਰਗਲ। ਔਰ ਉਹਨਾਂ ਨੇ ਪੁੱਛਿਆ ਕਿ ਮਾਤਾ ਹੁਣ ਤੂੰ ਬਿਰਧ, ਮਾਪਿਓ ਦਾ ਤਾਂ ਹੁੰਦਾ ਹੈ ਵੀ ਬੁਢਾਪੇ 'ਚ ਸਾਡੀ ਜਿਹੜੀ ਹੈ ਸੇਵਾ ਸੰਭਾਲ ਹੋਏਗੀ, ਕਿ ਤੈਨੂੰ ਅਫਸੋਸ ਨਹੀਂ ਵੀ ਭਾਵੇਂ ਤੇਰਾ ਇੱਕ ਹੀ ਪੁੱਤ ਬਚ ਜਾਂਦਾ। ਤੇ ਜਿਹੜਾ ਉਹਨੇ ਜਵਾਬ ਦਿੱਤਾ ਹੈ ਉਸ ਪੀਰੀਅਡ 'ਚ, ਉਹ ਜਰਨਲਿਸਟ ਵੀ ਛਾਪਣ ਤੇ ਮਜਬੂਰ ਹੋਇਆ, ਉਹਨੇ ਕਿਹਾ ਵੀ ਪੁੱਤ ਮੈਨੂੰ ਅਫਸੋਸ ਤਾਂ ਹੈ, ਪਰ ਅਫਸੋਸ ਇਸ ਗੱਲ ਦਾ ਹੈ ਕਿ ਮੈਂ ਬੁੱਢੀ ਹੋ ਗਈ ਹਾਂ, ਹੁਣ ਮੈਂ ਪੁੱਤਰ ਜਾਣ ਨਹੀਂ ਸਕਦੀ, ਤੇ ਮੇਰੀ ਇਹ ਚਾਹਨਾ ਹੈ ਕਿ ਜੇ ਮੈਂ ਉਸ ਉਮਰ ਦੀ ਹੁੰਦੀ ਕਿ ਮੈਂ ਬੱਚਾ ਜਾਣ ਸਕਦੀ, ਤੇ ਮੈਂ ਹੋਰ ਪੁੱਤ ਧੀ ਪੈਦਾ ਕਰਦੀ ਜਿਹੜੀ ਕੌਮ ਲਈ ਕੁਰਬਾਨ ਹੁੰਦਾ। ਇਹ ਹੈ ਉਸ ਧਰਤੀ ਦੇ ਜਾਇਆਂ ਦਾ ਇਤਿਹਾਸ। ਪਰ ਜਿਹੜੀ ਗੱਲ ਅਖੀਰ 'ਚ ਬੌਬ ਸਿੰਘ ਜੀ ਨੇ ਕਹੀ ਕਿ ਭਾਈ ਇਹ ਸਿੱਖ ਉੱਥੇ ਹੋਏ ਇੱਥੇ ਹੋਏ, ਪੜ੍ਹਦੇ ਤਾਂ ਅਸੀਂ ਇਹੀ ਹੈ, ਗੁਰੂ ਤੋਂ ਅਰਦਾਸ ਵੀ ਮੰਗਦੇ ਹਾਂ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ। ਇਸ ਲਈ ਅਸੀਂ ਉਸ ਸੂਤਰ ਨਾਲ, ਉਸ ਧਾਗੇ ਨਾਲ ਬੱਝੇ ਹੋਏ ਹਾਂ ਜਿਹੜਾ ਗੁਰੂ ਦੇ ਪਿਆਰ 'ਚ, ਗੁਰੂ ਖਾਲਸੇ ਦਾ ਸੰਕਲਪ, ਖਾਲਸਾ ਰਾਜ ਦਾ, ਖਾਲਿਸਤਾਨ ਦਾ, ਜਿਹੜਾ 1849 ਤੱਕ ਅਸੀਂ ਮਾਣਿਆ ਹੋਇਆ। ਔਰ ਅਸੀਂ ਸਮਝਦੇ ਹਾਂ ਵੀ ਜੋ ਹਾਲਾਤ ਬਣ ਰਹੇ ਨੇ, ਜੇ ਤੁਸੀਂ ਹਕੂਮਤ ਦਾ ਦੇਖੋ, ਆਪਣੇ ਕੀ ਕਹਿੰਦੇ ਨੇ, ਕਿਸ ਕਿਸਮ ਦੇ ਟ੍ਰੇਟਰ, ਕਿਸ ਕਿਸਮ ਦੇ ਲੋਕ, ਇਹਨਾਂ ਨੂੰ ਇੱਕ ਪਾਸੇ ਛੱਡ ਦਿਓ, ਹਕੂਮਤ ਦੇ ਨੈਰੇਟਿਵ ਨੂੰ ਦੇਖੋ ਤੇ ਤੁਹਾਨੂੰ ਸਮਝ ਆ ਜਾਂਦੀ ਹੈ ਵੀ ਸ਼ਾਇਦ ਸਾਡੇ ਇੱਕ ਤਬਕੇ ਨੂੰ ਅਜੇ ਵੀ ਲੱਗਦਾ ਹੋਏ ਕਿ ਜੀ ਇਹ ਐਵੇਂ ਯੂਟੋਪੀਆ ਹੈ, ਪਰ ਦੁਸ਼ਮਣ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਖਾਲਿਸਤਾਨੀ ਸ਼ੇਰ
ਜਿਹੜੇ ਨੇ ਛਾਤੀ ਤੇ ਚੜੇ ਹੋਏ ਨੇ ਔਰ ਉਹ ਪਟਕ ਪਟਕ ਕੇ ਮਾਰਨਗੇ ਔਰ ਅਲਟੀਮੇਟਲੀ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ। ਅਸੀਂ ਜਦੋਂ 39 ਵਰੇ ਪਹਿਲਾਂ ਦੀਆਂ ਦਾਸਤਾਨਾਂ ਔਰ ਅੱਜ ਜਿੱਥੇ ਅਸੀਂ ਧਰਮੀ ਫੌਜੀਆਂ ਦੀ ਦਾਸਤਾਨ ਨੂੰ ਬਿਆਨਿਆ, ਉੱਥੇ ਜਿਵੇਂ ਬੌਬ ਸਿੰਘ ਹੋਰਾਂ ਨੇ ਖਾਸ ਤੌਰ ਤੇ ਭਾਈ ਮੇਜਰ ਸਿੰਘ ਨਾਗੋਕੇ ਔਰ ਉਹਨਾਂ ਸਿੰਘਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਇਸ ਜੰਗ ਨੂੰ 8 ਜੂਨ ਤੱਕ ਵੀ ਔਰ ਜ਼ਾਹਿਰ ਸਿੰਘ ਦੀ ਪ੍ਰੈਜ਼ੈਂਸ ਦੇ ਵਿੱਚ ਉਹਨੂੰ ਚੈਲੰਜ ਕਰਕੇ ਵੀ ਦੱਸਿਆ ਕਿ ਭਾਈ ਇਹ ਧਰਤੀ, ਇਹ ਗੁਰੂ ਰਾਮਦਾਸ ਦੀ ਪਾਵਨ ਧਰਤੀ, ਇਸ ਦੇ ਜਾਇਆ ਜਾਈਆਂ ਨੂੰ ਹਮੇਸ਼ਾ ਹੀ ਜਿਹੜਾ ਇਸ ਗੱਲ ਦੇ ਉੱਤੇ। ਔਰ ਕਈ ਦੇਖੋ ਹਿਸਟਰੀ ਦੇ ਕੋਇਨਸੀਡੈਂਸਿਸ ਨੇ, ਜੇ ਗੁਰੂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 9 ਅਕਤੂਬਰ ਦਾ ਦਿਨ ਚੌਥੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਤੇ 9 ਅਕਤੂਬਰ ਦਾ ਦਿਨ ਹੈ ਜਿਹੜਾ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸੁੱਖਾ ਦਾ ਸ਼ਹੀਦੀ ਦਿਨ ਵੀ ਹੈ। ਸੋ ਇਹ ਹਮੇਸ਼ਾ ਹੀ ਇਹ ਸਿੱਖਾਂ ਦੇ ਲਈ ਕੋਈ ਨਵੀਂ ਗੱਲ ਨਹੀਂ ਹੈ। ਅਸੀਂ ਘੱਲੂਕਾਰਿਆਂ ਦੇ ਇਤਿਹਾਸ ਦੇ ਵਾਰਸ ਹੈ, ਪੋਲੀਟੀਕਲ ਪਾਵਰ ਵੀ ਅਸੀਂ ਮਾਣੀ ਹੋਈ ਹੈ ਔਰ ਖਾਲਿਸਤਾਨ ਹੁਣ ਦਰਵਾਜ਼ੇ ਤੇ ਦਸਤਕ ਦੇ ਰਿਹਾ। ਇਹ ਹੈ ਕਿ ਕੌਮ ਹਮਲਾ ਮਾਰ ਕੇ ਆਪਸ ਵੀ ਐਗਰੀ ਟੂ ਡਿਸਐਗਰੀ, ਮਤਭੇਦਾਂ ਨੂੰ ਭੁਲਾ ਕੇ ਕੁੰਡਾ ਖੋਲਣ ਦੀ ਲੋੜ ਹੈ ਔਰ ਇਹ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਹੁਤ ਜਲਦ ਇੱਕ ਰਿਐਲਿਟੀ ਬਣਨ ਜਾ ਰਿਹਾ ਹੈ। ਇੱਥੇ 193 194 ਮੁਲਕਾਂ ਦੇ ਨਾਲ ਸਾਡੇ ਮੁਲਕ ਦਾ ਝੰਡਾ ਵੀ ਝੂਲੇਗਾ ਖਾਲਿਸਤਾਨ ਦਾ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਥ ਆ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।